ਇਹਦਾ ਤੇ ਦੱਸੋ ਮੈਨੂੰ, ਆ ਜਿਹੜਾ ਕਹਿੰਦਾ ਅਰੇਂਜਮੈਂਟ ਕਰਦੇ ਪੈਕਮਾਂ ਭਰਦੇ ਸੌਂਡ ਜਦੋਂ ਚੱਲਦੇ ਉਹ ਹੈਪੀ ਸ਼ੈਪੀ ਹੋਏ। ਮੇਰਾ ਸ਼ਹਿਰ ਚ ਨਹੀਂ ਉੱਡਦੀ ਲਾ ਝੰਗ ਸੱਜਣਾ। ਇਹ ਤਾਂ ਡਰੈਸ ਆ ਨਾ, ਇਹ ਤੇ ਗਾਣਾ ਤੇ ਹੈ। ਮੇਰਾ ਚਾਚਾ ਵਿਚਾਰਾ ਟੀ ਤੇ ਵੱਟਾਂ ਵਾਲਾ ਸੂਟ ਪਾ ਕੇ ਫਿਰਨੇ। ਮੈਂ ਕਿਹਾ ਕੀ ਹੋਇਆ? ਉਹ ਬੰਦ ਕਰ ਗਿਆ ਭਾਈ, ਦੁਕਾਨ ਬੰਦ ਕਰ ਗਿਆ। ਮੈਂ ਕਿਹਾ ਲੈ ਚਾਚਾ। अस्सलाम वालेकुम जी नाज़रीन, टी टाइम में खुश आमदीद। कैसे हैं आप सब? तबीयत आपकी कैसी है? ठीक है? आप सब ठीक है? अल्हम्दुलिल्लाह। मैं नहीं ठीक, सॉरी। वो तो हमें मालूम है। तू होर कोई? ਤਾਈ ਤੁਹਾਡੀ ਤਬੀਅਤ ਕਿਦਾਂ? मेरी तबीयत ठीक है। मेरी ताज जी, मेरा एक गल मेरी याद रखनी। एक गल ही करियो, एक ही बस, देखी किथे तक जन कि मैं जे नहीं ना सही ਹਾਂਜੀ ते लगेगा कि नहीं सही। जी। जे सही हाँ ते लगेगा सही। सही। मैं मुनाफकीन अरगू नहीं करता कि सही नहीं होंदे ते सही बन के दसना, या सही आ ते सही ना बन के दसना। ਕੀ ਬਾਤ। मैं जिदा दा वा, मैं खुला रजिस्टर्ड हूँ। जो दिखते हो खुली वैसे किताब हो। हाँ, किताब तो छोटी जी होंदी, मैं खुला रजिस्टर्ड हाँ, ਹਾਂ ਹਾਂ मोटे लफ्जां वाला। ਉਸਤਾਦ ਜੀ ਤੁਸੀਂ ਗੱਲ ਕਰਦੇ ਸੀ ਕਿ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰਨਗੇ, ਇੱਕ ਮਾਰਫਤ ਵਾ। हाँ ਇਹ ਕੀ ਮਾਰਫਤ ਆ ਮੈਨੂੰ ਦੱਸੋ। ਤੁਸੀਂ ਐਵੇਂ ਹੀ ਮਤਲਬ ओ यार पता की गल आ, वो मैं तेन ये कह रहा सा, हर गल च कोई ना कोई पीछे एक बात होती है, वही सारी बात होती है। ਯਾਰ ਏਦਾਂ ਦੇ ਬਾਬੇ ਨਾ ਅਜੀਬ ਜੀ ਹੈ ਵੀ ਅਗਲਾ ਗਾਣਾ ਗਾਣ ਡਿਆ ਵਾ, ਗੰਦੀ ਬਾਤ ਗੰਦੀ, ਉਹਦੇ ਚ ਵੀ ਕਹਿਣਗੇ ਓਹ हाँ तो गंदी बात थोड़ियां गंदियां बातां हो रही ने, ज्यादतियां गालां, अल्लाह माफी देवे, इन्ना ਉਹ गंदी बात ही है सारी। ਉੱਤੇ ਜਿਹੜਾ ਸੁਣਨ ਡਿਆ ਮੈਂ ਗਾਲ ਕੱਢੀ ਹੈ ਕੋਈ, ਮੈਂ ਸੁਣੀ ਜਾਣ ਡਿਆ ਗੰਦੀ नहीं ਬਾਤ। तू बिल्लो बग्गियां दा बिल्लियां दा कर ਜਿਹੜਾ ਕਰ ਕਹਿ ਰਿਹਾ ਸੀ ਨਾ, ਉਹ ਤੇਰੀ ਲੌਜਿਕ ਗਲਤ ਸੀ। ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ, ਹਾਂ, ਅੱਗੇ ਕੀ ਸੀ? ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰ ਕਰੇਂਗੀ, ਬੱਗੇ ਬੱਗੇ ਬਿੱਲੀਆਂ ਦਾ ਕੀ? ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਂਗੀ। ਹਾਂ ਅੱਛਾ ਗਾਣਾ ਪੂਰਾ ਯਾਦ ਨਹੀਂ, ਤਰਾਜ ਕਰਨਾ ਆ ਗਿਆ। ਹਾਂ, ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ। ਹਾਂ, ਇੱਕ ਤੂੰ ਕਿਤੇ ਵੀ ਮਿਸਾਲ ਫਿੱਟ ਕਰ ਲਾ ਕਿੱਦਾਂ? ਕਿ ਇੱਕ ਚੀਜ਼ ਤੈਨੂੰ ਚਾਹੀਦੀ ਨਹੀਂ, ਅੱਛਾ ਤੈਨੂੰ ਉਹ ਮਤਲਬ ਮੈਂ ਦੇ ਦਿਆਂ, ਤੂੰ ਉਹਦਾ ਕੀ ਕਰੇਂਗਾ? ਹਾਂ ਜੀ, डीप गल। ਨਹੀਂ ਨਹੀਂ ਮਾਰਫਤ ਇਹਦੇ ਚ ਕੀ ਆ? ਮਾਰਫਤੀਆ ਉਹਨੇ ਹੁਣ ਇਹ ਤਾਂ ਨਹੀਂ ਨਾ ਕਹਿਣਾ ਵੀ ਭਾਜੀ ਅਗਰ ਤੁਹਾਨੂੰ ਕੁਝ, ਉਹਨੇ ਕੋਈ ਨਾ ਕੋਈ ਗੱਲ, ਉਹਨੇ ਕਿਹਾ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ। ਹਾਂ ਦੇ ਮੇਰੀ ਗੱਲ ਸੁਣ, ਉਹਦੇ ਕਹਿਣ ਦਾ ਮਕਸਦ ਇਹ ਹੈ ਕਿ ਬਿੱਲੋ ਤੂੰ ਲੱਭਦੀ ਪਈ ਆ, ਯਾਨੀ ਤੂੰ ਇੱਕ ਜ਼ਿੰਦਗੀ 'ਚ ਇੱਕ ਸਾਥੀ ਲੱਭ ਰਿਹਾ, ਆਪਣੇ ਦਿਮਾਗ ਦੇ ਹਿਸਾਬ ਨਾਲ ਆਪਣੇ ਇੱਕ ਚੀਜ਼ਾਂ ਰੱਖੀਆਂ ਵੀ ਮੈਂ ਇੱਦਾਂ ਦਾ ਹੋਵੇ, ਮੇਰੀ ਬੀਵੀ ਇੱਦਾਂ ਦੀ ਹੋਵੇ, ਮੈਂ ਜਿੰਨਾ ਸ਼ਾਦੀ ਹੋਣੀ ਉਹ ਇੱਦਾਂ ਉੱਚਾ ਲੰਮਾ ਕੱਦ ਹੋਵੇ, ਇੱਦਾਂ ਹੋਵੇ, ਸੁਰਾਹੀਦਾਰ ਨੱਕ ਹੋਵੇ, ਠੀਕ ਆ ਜੀ, ਹਿਰਨੀ ਜੈਸੀ ਉਹਦੀ ਅੱਖਾਂ ਹੋਣ, ਤੇ ਮਤਲਬ ਇਹ ਤੂੰ ਲੱਭ ਰਹੇ, ਲੇਕਿਨ ਉਹ ਆ ਜਾਂਦੀ ਉੱਦਾਂ ਦੀ, ਠੀਕ ਹੈ। ਔਰ ਉਹ ਬਦਤਮੀਜ਼ ਨਿਕਲ ਆਉਂਦੀ ਆ, ਬਦ ਜ਼ੁਬਾਨ ਨਿਕਲ ਆਉਂਦੀ ਆ, ਕੰਮ ਨਹੀਂ ਕਰਦੀ, ਆ ਕੇ ਤੈਨੂੰ ਗਿਣਦੀ ਕਿਤੇ ਨਹੀਂ, ਅੱਛਾ ਠੀਕ ਆ ਜੀ, ਤੇ ਉਹਨੇ ਇਹੋ ਜਿਹੇ ਬੱਗੇ ਬਿੱਲੀ ਦਾ ਤੂੰ ਕੀ ਕਰੇਗਾ? ਯਾਰ ਮਿਸਾਲ ਕਿੱਥੇ ਦੀ ਕਿਤੇ ਲੈ ਨਹੀਂ ਗਿਆ। ਨਹੀਂ ਮੈਂ ਸਮਝ ਗਿਆ ਕਿ ਯਾਨੀ ਇਹੋ ਜਿਹੇ ਜਿਹੜੇ ਰੰਗ ਚਿੱਟੇ ਬੱਗੇ ਨੇ, ਹਾਂ, ਉਹ ਚਿੱਟੇ ਬੱਗੇ ਰੰਗਾਂ ਦੇ ਵੀ ਮਰ ਇਕੱਲਾ ਜਾਂਦੇ ਉਹ ਹੁਸਨ 4 ਦਿਨ, ਜਵਾਨੀ ਸਦਾਬਾਰ। ਯਾਰ कि ट्रैवल भी कह दो सदा पास। ਤਾਜੀ ਫਿਰ ਇਸ ਗਾਣੇ ਦਾ ਕੀ ਮਤਲਬ ਆ ਵੀ ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਮੈਂ ਤਾਂ ਪੀਤੀ ਬਾਟੇ। ਹਾਂ, ਇਹ ਦੇਖੋ, ਇਹ ਕਹਿੰਦੇ ਨੇ ਰਿਜ਼ਕ ਅੱਲਾ ਦੀ ਜ਼ਾਤ ਨੇ ਜਿੰਨਾ ਤੁਹਾਡੇ ਮੁਕੱਦਰ ਚ ਲਿਖਿਆ ਉਹਨਾਂ ਤੁਹਾਨੂੰ ਮਿਲਣਾ ਵਾ। ਹਾਂਜੀ ਠਹਿਰ ਜਾ ਮੇਰੀ ਗੱਲ ਸੁਣ ਲਓ ਬੇਟਾ, ਠਹਿਰ ਜਾ ਮੇਰੀ ਆ ਨਾ ਜੀਵ ਦੀ ਜਿੰਨਾ ਤੁਹਾਨੂੰ ਮਿਲਿਆ ਨਾ ਉਹਨਾਂ ਮਿਲਣਾ ਤੁਹਾਨੂੰ। ਤੁਸੀਂ ਅਗਰ ਵੱਧ ਚੜ ਕੇ ਖੋਹਣ ਦੀ ਕੋਸ਼ਿਸ਼ ਕਰੋਗੇ, ਜ਼ਿਆਦਤੀ ਕਰੋਗੇ, ਠੀਕ ਹੈ ਨਾ, ਉਹ ਤੁਸੀਂ ਤੁਹਾਡੇ ਤੇ ਪਏਗਾ, ਤੁਹਾਨੂੰ ਉਹਦੇ ਪੁੱਛ ਹੋਏਗੀ, ਤੁਸੀਂ ਇੱਕ ਸਹੀ ਆਦਮੀ ਨਹੀਂ ਹੈਗੇ। ਜਿੰਨਾ ਮਿਲ ਰਿਹਾ ਉਹਨਾਂ ਨਾਲ ਪੀ ਲਓ। ਹੁਣ ਦੇਖ, ਤੈਨੂੰ ਇੱਕ ਮਿਸਾਲ ਆ, ਮੈਂ ਤੇਰੇ ਅੱਗੇ 10 ਰੋਟੀਆਂ ਰੱਖ ਦੇਣਾ, 20 ਰੋਟੀਆਂ ਰੱਖ, ਤੂੰ ਖਾਣੀਆਂ ਤੇ 2 ਹੀ ਹੈ ਨਾ। ਹਾਂ, ਅੱਛਾ ਤੇ ਚੱਲ ਛਈਆਂ ਇਹ ਤਾਂ ਸੱਚੀ ਮੁਝੀ ਬੜਾ ਮਾਰਫਤ ਵਾਲਾ ਗਾਣਾ ਵਾਲਾ आ जरा उन्होंने कहा 4 बोतल अबे- वोट का ਹੈ। 4 बोतल वोट का, ये उन्हें कहा। ਅੱਗੇ ਪੂਰੀ ਗੱਲ ਕਰ। 4 पूरी बोतल नाम वोट मेरा। का, काम हमारा रोज का, कोई ना हमको रोके, हमको कोई ना रोकता, ऐसा करके। हाँ जी। हनी ऊपर भाजी, पंखा चलता था, नीचे मुन्ना सोता था। हनी भाजी ਦਾ ਗਾਣਾ ਵਾ। ਹਨੀ ਭਾਜੀ ਦਾ, ਹਾਂ ਹਨੀ ਭਾਜੀ ਵੀ ਬਹੁਤ ਮਾਰਫਤ ਵਾਲੇ ਗਾਣੇ ਲਿਖਦੇ। ਉਹਨਾਂ ਦੇ ਗਾਣੇ ਦੀ ਸਮਝ ਆਉਣੀ ਆ ਇਹ ਜਾ ਕੇ ਕਿਤੇ 1960-70 ਚ, ਵਾਹ, ਹੁਣ ਨਹੀਂ ਸਮਝ ਆਉਣੀ। ਨਹੀਂ ਤੇ ਇਹਨਾਂ ਨੇੜੇ ਨਾ ਹੋ ਦਿਲਦਾਰ ਵੇ,
ਹਾਂ ਕੱਲੇ ਸੌਣ ਲੱਗਿਆ ਤਕਲੀਫ। ਇਹ ਤੇ ਇਹਦੇ ਚ ਤੈਨੂੰ ਇਹਦਾ ਹੀ ਨਹੀਂ ਪਤਾ ਤੇ ਤੈਨੂੰ ਹੋਰ ਮੈਂ ਕੀ ਦੱਸਣਾ। ਉਹ ਯਾਰ ਕੱਲੇ ਸੌਣ ਲੱਗਿਆ ਤੇ ਬੰਦਾ ਈਜ਼ੀ ਹੁੰਦਾ ਵਾ ਲੌਜੀਕਲੀ। ਕੱਲੇ ਅੱਲਾ ਦੇ ਬੰਦੇ ਕੱਲੇ ਸੌਣ ਦੀ ਗੱਲ ਨਹੀਂ ਹੈਗੀ, ਇਹਨੂੰ ਕਿਤੇ ਵੀ ਅਪਲਾਈ ਕਰ ਲਾ। ਅੱਛਾ ਵਾਹ ਠੀਕ ਆ ਜੀ। ਹਾਂ ਇਸਦਾ ਕੋਈ ਵੀ ਐਸਾ ਕੰਮ ਆ, ਹਾਂ ਤੂੰ ਸਿਗਰਟ ਪੀਣਾ ਵਾ, ਹਾਂਜੀ ਹਾਂਜੀ ਤੂੰ ਇੰਨੇ ਸਿਗਰਟ ਪੀਣਾ ਵਾ, ਹਾਂ ਠੀਕ ਆ, ਉਸ ਤੋਂ ਬਾਅਦ ਤੇ ਕੁਛ ਛੱਡੇ ਨਹੀਂ ਜਾਂਦੇ। ਜਦੋਂ ਸਿਗਰਟ ਨਹੀਂ ਹੁੰਦੇ ਤੈਨੂੰ ਉਹਨਾਂ ਦੀ ਤਲਬ ਹੁੰਦੀ ਹੈ, ਤੈਨੂੰ ਲੱਭਦੇ ਨਹੀਂ। ਇਹਨਾਂ ਨੇੜੇ ਨਾ ਹੋ ਦਿਲਦਾਰ ਸਿਗਰਟ ਵੇ। ਵਾਹ 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 ਬਹੁਤ ਛੇ ਆ ਗਿਆ। ਕੱਲੇ ਸੌਣ ਲੱਗਿਆ ਯਾਨੀ ਕਿ ਜਦੋਂ ਮੁੱਕਣਗੇ ਹਾਂ ਕੱਲਾ ਸੋਵਾਂਗਾ ਉਹ ਨਹੀਂ ਹੋਏਗਾ ਤੇ ਤਕਲੀਫ ਹੋਏਗੀ। ਉੱਠ ਉੱਠ ਵੱਜੋਗੇ, ਭਰਾਵਾਂ ਨੂੰ ਪੁੱਛੋਗੇ ਯਾਰ ਸਿਗਰਟ ਦਈ, ਅੱਬੇ ਨੂੰ ਕਹਾਂਗਾ ਆਪੇ ਚੋਰੀ ਕਰਾਂ, ਟੋਟੇ ਚੁੱਕੇਗਾ। ਇਸ ਤੋਂ ਇਹਨਾਂ ਨੇੜੇ ਨਾ ਹੋ ਦਿਲਦਾਰ ਵੇ, ਹਾਂ ਕੱਲੇ ਸੌਣ ਲੱਗਿਆ ਤਕਲੀਫ ਹੋਵੇ। ਵਾਹ ਆ ਗਾਣੇ ਦਾ ਕੀ ਮਤਲਬ ਆ ਫਿਰ ਮਾਰਫਤ ਵਾਲਾ? ਵੇ ਛੱਡ ਮੇਰੀ ਬੀਨੀ ਨਾ ਮਰੋੜ, ਵੇ ਕੱਚ ਦੀਆਂ ਵੰਗਾਂ। ਇਹ ਕੱਚ ਦੀਆਂ ਵੰਗਾਂ ਕਿਹੜੀਆਂ? ਸਿੱਧਾ ਸਿੱਧਾ ਵਾ ਇਹ ਤੇ। ਛੱਡ ਮੇਰੀ ਜਿਵੇਂ ਤੁਸੀਂ ਜੇ ਕਹਿੰਦੇ ਨਾ ਸ਼ਿਵ ਕੁਮਾਰ ਬਟਾਲੀ ਸਾਹਿਬ ਨੇ ਕਿਹਾ ਵਾ ਕਿ ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰਨੀ, ਹਾਂ ਠੀਕ ਹੈ, ਛੇਤੀ ਛੇਤੀ ਕਰ ਮਾਏ ਉਹ ਕੱਢ ਦੇ ਬੂਰ ਨਹੀਂ, ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰਨੀ। ਵੀ ਉਹ ਅਗਲੀ ਗੱਲ ਕਰਨ ਡਿਆ। ਬਾਬੇ ਇਦਾਂ ਦੀਆਂ ਮਾਰਤਾਂ ਨਾ ਆਪੇ ਹੀ ਲੱਭ ਕੇ ਬੈਠੇ ਹੁੰਦੇ। ਤੁਮਨੇ ਕਿਆ ਕਿਆ ਕੀਆ ਹੈ ਹਮਾਰੇ लिए? ਤੇ ਇੱਕ ਬਾਬਾ ਰੋਣ ਡਿਆ। ਮੈਂ ਕਿਹਾ ਚਾਚਾ ਜੀ ਇਹ ਕੀ ਹੋਇਆ? ਕਹਿੰਦਾ ਪੁੱਤ ਨਾ ਪੁੱਛ, ਮੇਰੇ ਪਿਓ ਨੇ ਮੇਰੇ ਲਈ ਬਹੁਤ ਕੁਛ ਕੀਤਾ। ਤੇ ਉਹਨੇ ਮਸ਼ੂਕ ਨਹੀਂ ਖਾਣਾ ਲੱਗਿਆ। ਠੀਕ ਹੈ, ਇਦਾਂ ਕਰਕੇ ਉਸਤਾਦ ਜੀ ਹੁਣ ਦਿਲ ਮੇ ਮੇਰੇ ਕਿਤੇ ਵੀ ਤੁਸੀਂ ਲੈ ਜਾਓ ਨਾ ਇਹਨੂੰ, ਕਿਤੇ ਵੀ ਲੈ ਜਾਓ, ਹਰ ਬੰਦਾ ਆਪਣੇ ਹਿਸਾਬ ਦੇ ਨਾਲ ਸੋਚ ਰਿਹਾ। ਠੀਕ ਹੈ ਨਾ? ਹੁਣ सर दिल में मेरे है दर्द डिस्को। ਹਾਂ 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 दर्द डिस्को वो हसीना वो नीलम परी। हाँ सीधी गल हाँ जी वो सी ना वो नीलम परी कर कर गई। गई कैसी जादूगरी, हाँ नी नी आंखों से छीन ली है, हाँ दिल में बेचैनियां है भरी। ठीक हो गया, गल सीधी है। हाँ मैं बेचारा हूँ आवारा, मैं बोलो। बेचारा हूँ आवारा, बोलो समझाऊं मैं अब किस किस को? दिल में मेरे है दर्द डिस्को। दर्द डिस्को की है जान दर्द दिल में मेरे है दर्द डिस्को ਦਾ ਮਤਲਬ ਆ ਡਿਸਕੋ ਕਲੱਬ ਨਹੀਂ ਹੁੰਦੇ, ਡਿਸਕੋ ਕਲੱਬ। ਹਾਂਜੀ ਉਹ ਕਲੱਬ ਦੇ ਵਿੱਚ ਕਿਤੇ ਉਹ ਗਿਆ ਵਾ, ਉੱਥੇ ਜਿਹੜੀ ਡਿਸਕੋ ਡਾਂਸਰ ਸੀ ਨਾ ਉਹਦੇ ਨਾਲ ਉਹਨੂੰ ਮੁਹੱਬਤ ਹੋ ਗਈ ਹੈ। हाँ हाँ ਉਹਨੇ ਉਹਨੂੰ ਗੇੜਾ ਕਰਾਇਆ ਵਾ, ਠੀਕ ਆ। ਉਸ ਤੋਂ ਬਾਅਦ ਉਹ ਨੱਥੀ ਹੋ ਗਈ ਹੈ ਤੇ ਉਹਦੇ ਦਿਮਾਗ 'ਚੋਂ ਡਿਸਕੋ ਫਸ ਗਿਆ। वाह ਉਹਨੇ ਕਿਹਾ ਦਿਲ ਮੇ ਮੇਰੇ ਹੈ ਦਰਦ ਡਿਸਕੋ, ਵੀ ਉਹ ਜਿਹੜਾ ਦਰਦ ਵਾ ਮੈਨੂੰ ਡਿਸਕੋ 'ਚ ਜਿਹੜਾ ਮੈਨੂੰ ਮੈਂ ਕਿਉਂ ਮਿਲਿਆ ਸੀ। ਗਿਆ ਹੁਣ ਮੌਕਾ ਮਿਲਿਆ ਵਾ ਗਾਣੇ ਪੁੱਛੀ ਜਾਓ ਉਸਤਾਦ ਜੀ। ਗਾਣਾ ਵਾ ਬੜਾ ਪੁਰਾਣਾ, ਛਪਕ ਛਪਕ ਛਈਆ ਛਈਆ ਹਈਆ ਹੋ ਹਈਆ। ਇਹਦਾ ਕੀ ਮਕਸਦ ਆ ਸਰ? ਹੁਣ ਪੜੇ ਹੋਏ ਤੁਸੀਂ ਫਸਾ ਲਿਆ ਬਿੱਠੇ ਤੂੰ ਕੀ ਕਰ ਗਿਆ ਬਿੱਠੇ। ਇਹ ਸ਼ੇਰ ਕੋਈ ਪੁੱਛਣਾ ਵਾ, ਕੋਈ ਕੰਮ ਦੀ ਗੱਲ ਪੁੱਛਣਾ। ਯਾਰ ਹੁਣ ਇਸ ਗਾਣੇ ਦਾ ਤਾਂ ਪੁੱਛ ਲੈਣ ਦਿਓ। ਇਹ ਗਾਣੇ ਦਾ ਇਹ ਛਪਕ ਛਈਆ ਇਹ ਹਰ ਸ਼ਾਇਰ ਕੋਈ ਸਿਆਣਾ ਨਹੀਂ ਹੋਇਆ ਮਾਰਫਤ ਲਿਖਣ ਵਾਲਾ, ਬੜੀਆਂ ਬੌਂਗੀਆਂ ਵੀ ਮਾਰੀਆਂ ਗਈਆਂ। ਸਾਡੀ ਜ਼ਿੰਦਗੀ ਇਹ ਠਾ ਬਲੀਏ, ਸਾਨੂੰ ਕਿਸੇ ਦੀ ਨਹੀਂ ਪਰਵਾਹ ਬਲੀ। ਵੱਡਾ ਗਾਣਾ। ਹਾਂ ਇਹ ਕੀ ਗਾਣਾ ਵਾ? ਦੇਖ ਉਹਨੇ ਕਿਹਾ ਸਾਡੀ ਜ਼ਿੰਦਗੀ ਠਾ ਠਾ ਕਿੱਥੇ ਹੁੰਦਾ? ਹਾਂ ਧਮਾਕਾ ਧਮਾਕਾ ਖਤਮ ਨਿਜ਼ਾਮ। ਉਹਨੇ ਕਿਹਾ ਸਾਡੀ ਜ਼ਿੰਦਗੀ ਇਹ ਆ ਆਰਜ਼ੀ ਜ਼ਿੰਦਗੀ ਹੈ, ਇਹ ਆਰਜ਼ੀ ਜ਼ਿੰਦਗੀ ਹੈ, ਇਹ ਤਾਂ ਸਦਾ ਨਹੀਂ ਪੈਣਾ। ਓਏ ਮੈਂ ਸੱਤੇ ਉਹ ਕਹਿੰਦੇ ਨਹੀਂ ਯਾਰ, ਉਸ ਤੋਂ ਬਾਅਦ ਉਹ ਬੰਦਾ ਗਿਆ ਵਾ, ਉਹਨੇ ਥੋੜਾ ਕੰਮ ਕਰ ਠਾ ਹੋ ਗਿਆ ਹਾਂ ਯਾਰ। ਉਹ ਗਿਆ ਉਹ ਉੱਥੇ ਜਾ ਕੇ ਉਹ ਸਟੇਜ ਤੇ ਚੜਿਆ, ਚੜਦੇ ਹੀ ਠਾ ਹੋ ਗਿਆ ਓਏ ਯਾਰ। ਉਹਨੇ ਮਾਈਕ ਫੜਿਆ, ਗਾਣਾ ਗਾਉਣ ਲੱਗਾ, ਇਧਰੋਂ ਇੰਜ ਸਾਊਂਡ ਖੁੱਲਿਆ ਤੇ ਉਹ ਭਾਈ ਉਹਨੇ ਠਾ ਹੋ ਗਏ। ਉਹਨੇ ਕਿਹਾ ਸਾਡੀ ਜ਼ਿੰਦਗੀ ਇਹ ਠਾ ਬੱਲੀਏ, ਆ ਬਲੀਏ ਯਾਨੀ ਅਸੀਂ ਫਾਰਗ ਹੋ ਗਏ, ਸਾਡੀ ਜ਼ਿੰਦਗੀ ਆਰਜ਼ੀ ਆ, ਅੱਜ ਹੈਗੇ ਕੱਲ ਨਹੀਂ ਹੈਗੇ। ਸਾਨੂੰ ਇਹ ਠਾ ਟੈਪ ਆ, ਹਾਂ ਹੁਣ ਠਾ ਹੋ ਜਾਈਏ, ਹੁਣ ਠਾ ਹੋ ਜਾਈਏ, ਹੁਣ ਠਾ ਹੋ ਜਾਈਏ। ਯਾਰ ਸਬਬ ਬਣਿਆ ਸਾਨੂੰ ਕਿਸੇ ਨੇ ਐਵੇਂ ਪਰਵਾਹ ਕਰਕੇ ਮਕਾਨ ਕੋਠੀਆਂ ਕਿੱਥੇ ਲੈ ਕੇ ਜਾਣੇ ਆ? ਓ ਭਾਈ ਦੇਖ ਅੱਜ ਸਬਬ ਬਣ ਗਿਆ। ਟੁੰਡੂਰੇ ਵੱਡਾ ਮੂੰਹ ਨਿੱਕੋ ਕੱਚੋ ਮੱਛੀ ਨਾਲ ਪਪਾ ਪਕੋਰੇ। ਇਹਦਾ ਕੀ ਮਕਸਦ ਆ ਉਸਤਾਦ ਜੀ? ਇਹਦਾ ਮਤਲਬ ਇਹ ਹੈ ਕਿ ਬੜਾ ਮੂੰਹ ਛੋਟੀ ਬਾਤ। ਬਸ ਸਾਜੀ ਕੀ ਬਾਤ, ਵੱਡਾ ਮੂੰਹ ਛੋਟੀ ਬਾਤ। ਵੱਡਾ ਮੂੰਹ ਛੋਟੀ ਬਾਤ ਤੇ ਮੱਛੀ ਦੇ ਨਾਲ ਪੱਪਾ ਪਕਾਰੇ। ਇਹਦਾ ਮਤਲਬ ਇਹ ਆ ਕਿ ਜ਼ਰੂਰੀ ਨਹੀਂ ਤੁਹਾਨੂੰ 24 ਘੰਟੇ ਹਰ ਟਾਈਮ ਪੀਜ਼ੇ ਪੀਜ਼ੇ ਬਰਗਰ ਸ਼ਵਾਰਮੇ ਮਿਲਣ। ਕਿਸ ਟਾਈਮ ਮੱਛੀ ਨਾਰਮਲ ਪਾ ਕੇ ਪੱਪਾ ਵੀ ਖਾਣਾ ਪੈ ਸਕਦਾ। ਵਾਹ ਵਾਹ ਰਾਤ ਚ ਰਹੋ। ਮੇਰਾ ਦਿਲ ਕਰੇ ਤੁਹਾਡਾ ਪਪਾ ਲੈ ਲਾ। ਸਾਡੀ ਉਹ ਗਾਣੇ ਦਾ ਮੈਨੂੰ ਮਤਲਬ ਦੱਸੋ। ਇਹਨਾਂ ਨੇ ਤੇ ਫਿੱਕੇ ਗਾਣੇ ਪੁੱਛ। ਮੁਝਸੇ ਗਲਤੀ ਰਾਣਾ ਜੀ ਹੋ ਗਈ ਮਾਫ ਕਰਨਾ, ਉਹ ਕੀ ਹੈ? मुझसे राणा जी मुझको राणा जी मुझको राणा जी माफ करना, गलती मारे से हो गई। हाँ ਇਹਦਾ ਕੀ ਮਤਲਬ? एक कित्थों शुरू ਤੇ ਗੱਲ ਆ ਕੋਈ ਮਤਲਬ ਕੋਈ ਹੋਏਗੀ ਐਸੀ ਕੋਈ ਔਰਤ ਕਿਸੇ ਦੇ ਘਰ ਕੰਮ ਕਰ ਰਹੀ ਹੈ, ਰਾਣਿਆਂ ਦੇ ਘਰ। ਉਹ ਰਾਣਾ ਸਾਹਿਬ ਦੇ ਕਿਤੇ ਉਹਨੇ ਐਨਕ ਸਿੱਟ ਦੀ ਤੋੜਤੀ ਹੈ ਜਾਂ ਕੋਈ ਕੱਪ ਤੋੜ ਦਿੱਤਾ। ਰਾਣਾ ਸਾਹਿਬ ਨੇ ਉਹਨੂੰ ਕਿਹਾ ਵੀ ਇੱਧਰ ਪੈਸੇ ਕੱਢ। ਉੱਥੇ ਉਹ ਕਹਿ ਰਹੀ ਹੈ ਕਿ ਮੁਝਸੇ ਰਾਣਾ ਦੀ ਗਲਤੀ, मुझको राणा जी माफ करना, गलती मारे से हो गई। ਉਹਨੇ ਕਿਹਾ ਚੱਲ ਬੇਟਾ ਕੋਈ ਗੱਲ ਨਹੀਂ, ਅੱਗੇ ਤੋਂ ਨਾ ਕਰੀ। राणा ने क्या ਕਿਹਾ ਸਰ ਤੁਸੀਂ ਉੱਥੇ कोई बोल है ही नहीं बोल।
ਯਾਰ ਇਹ ਮਾਰਫਤ ਖੁੱਲ ਕੇ ਨਹੀਂ ਬਿਆਨ ਹੁੰਦੀ, ਇੱਕ ਲਫ਼ਜ਼ ਇੰਨੀ ਕੁ ਗੱਲ ਹੁੰਦੀ ਹੈ। ਸਹੀ ਗੱਲ। ਵਾਹ ਵਾਹ ਇਹਦਾ ਕੀ ਮਤਲਬ ਆ? ਹੁਣ ਨਾਚ ਨਾ ਜਾਣੇ ਆਂਗਣ ਟੇੜਾ, ਹਾਂ ਹੁਣ ਇਹਦੀ ਤਫਸੀਲ ਚ ਜਾਂਦੇ ਕੋਈ? ਮਾਰਫਤ ਇਹਨੇ ਇੰਨੀ ਕੁ ਗੱਲ ਆ, ਨਾਚ ਨਾ ਜਾਣੇ ਆਂਗਣ ਟੇੜਾ, ਜ਼ਾਹਰੀ ਦੋਵੇਂ ਮਿਲਦੀਆਂ ਨਹੀਂ, ਲੇਕਿਨ ਮਾਰਫਤ ਚ ਜਾਓ ਅੱਗੋਂ ਲੈਣਾ ਬਣਾਉਂਦੇ ਨਹੀਂ ਹਾਂ ਕਿ ਭਾਈ ਇਹਦਾ ਮਤਲਬ ਨੱਚਣਾ ਆਪ ਨੂੰ ਨਹੀਂ ਆਉਂਦਾ ਤੇ ਕਹਿਣਾ ਕਿ ਵੀ ਇਹ ਜਗ੍ਹਾ ਨਹੀਂ ਸਹੀ। ਇਹ ਦੀ ਤਫਸੀਲ ਆ। ਲਓ ਸਬਬ ਬਣ ਗਿਆ ਵਾ ਉਸਤਾਦ ਜੀ। ਇਸ ਗਾਣੇ ਦਾ ਮੈਨੂੰ ਸਮਝ ਲੱਗੀ ਵੀ ਮੁਝ ਤੋਂ ਜੋ ਇਸ਼ਕ ਮੇ ਥੀ ਹਾਬ ਮਾਰਾ, ਇਹਦਾ ਕੀ ਮਕਸਦ ਆ ਉਸਤਾਦ ਜੀ? ਉਹ ਯਾਰ ਇਹਨੂੰ ਤੇ ਤੂੰ ਹੀ ਦੱਸ ਦੇ। ਓਏ ਇਹ ਤੇ ਬੱਚੇ ਨੂੰ ਪਤਾ ਵਾ। ਮਾਰਫਤ ਇਹਨੇ ਕੋਈ ਮਾਰਫਤ ਵਾਲਾ ਗਾਣਾ ਸੁਣਿਆ ਨਹੀਂ ਸਹੀ ਹੈ। ਪੁੱਛੋ ਉਹ ਜਿਹੜਾ ਦੂਜਾ, ਉਹ ਜਿਹੜਾ ਗਾਣਾ ਵਾ, ਮੈਂ ਕਿਹਾ ਹੈਲੋ ਕਹਿੰਦੀ ਸ਼ਟ ਅਪ, ਉਹਦਾ ਕੀ ਮਤਲਬ? ਇਹਦਾ ਤੇ ਸਿੱਧਾ 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 ਵਾ ਯਾਰ। ਤੁਸੀਂ ਕਿਸੇ ਦੀ ਧੀ ਭੈਣ ਨੂੰ ਛੇੜਨਾ, ਤੁਹਾਡੇ ਆਪਣੇ ਘਰ ਵੀ ਧੀਆਂ ਭੈਣਾਂ ਨੇ। ਹਾਂਜੀ ਤੇਰੇ ਘਰ ਹੈ ਧੀਆਂ ਫਿਰ ਭੈਣਾਂ? ਉਹਨੇ ਇਹ ਕਾਤੋਂ ਗਿਆ ਨਹੀਂ, ਗੱਡੀ? ਤੇਰੇ ਘਰ ਧੀਆਂ ਭੈਣਾਂ ਹੈ ਨੇ? ਹਾਂਜੀ ਉਹ ਬਾਹਰ ਖਲੋਤੀ ਹੋਵੇ, ਕੋਈ ਉਹਨੂੰ ਕੋ ਕਵੇ ਹੈਲੋ ਤੇ ਉਹ ਅੱਗੋਂ ਉਹਨੇ ਸ਼ਟਅਪ ਨਹੀਂ ਕਹਿਣਾ? ਅੱਛਾ, ਤੇ ਉਹ ਸੀਟ ਵਾਲੀ ਕੀ ਉਹਨੇ ਕਿਹਾ? ਕਿਹੜੀ? ਗੱਡੀ ਸੀਟ ਵਾਲੀ ਜਦੋਂ ਖੋਲ ਕੇ ਮੈਂ ਕਿਹਾ ਨਾਲ ਵਾਲੀ ਬਹਿ ਜਾਓ, ਹਾਂ ਉਹ ਅੱਗੋਂ ਪਤਾ ਨਹੀਂ ਕੀ ਕਹਿੰਦਾ। ਉਹਨੇ ਅੱਗੋਂ ਜ਼ਲੀਲ ਹੀ ਕੀਤਾ ਹੋਣਾ। ਆਹ ਤਾਂ ਹਰਕਤ ਅੱਛਾ ਨਹੀਂ ਸਹੀ। ਇੱਕ ਗਾਣਾ ਬੜਾ ਮੁਸ਼ਕਲ ਗਾਣਾ ਵਾ ਇਹ ਮਾਰਫਤ ਨਹੀਂ ਗਈ, ਇਹ ਬਗੈਰਤੀ ਆ। ਹਾਂ ਚਲੋ ਠੀਕ। ਅੱਛਾ ਜੀ ਉਹ ਗਾਣਾ ਹੈਗਾ ਸ਼ਾਰਾ ਰਾ ਹੋ ਰਹੀ ਥੀ ਖੇਤ ਮੇ। ਹਾਂ, ਜਦੋਂ ਖੇਤ ਲਹਿਰਾਉਂਦੇ ਆ, ਹਵਾ ਤੇਜ਼ ਚੱਲਦੀ ਹੈ ਤੇ ਉਹ ਇਸ਼ਾਰਾ ਨਹੀਂ ਹੁੰਦੀ? ਯਾਰ ਤੇ ਗਾਣੇ ਚ ਹੋਰ ਦੱਸੋ ਇਸ਼ਾਰਾ ਖੇਚ ਕੀ ਹੋਣੀ? ਯਾਰ ਗਾਣਾ ਪੁੱਛਣਾ ਨਾ ਕੋਈ ਕੰਮ ਦਾ ਜਿਹਦਾ ਕੋਈ ਤੁਹਾਨੂੰ ਹਾਸਲ ਹੋਵੇ। ਯਾਰ ਸਾਜੀ ਉਹ ਗਾਣਾ ਵਾ, ਕੋਠੇ ਉੱਤੇ ਸੁੱਤੀ ਸਾਂ ਕੁੰਡੀ ਖੜਕੀ ਤੇ ਉੱਠੀ ਸਾਂ, ਕੋਠੇ ਉੱਤੇ ਸੁੱਤੀ ਸਾਂ, ਡਾਢੀ ਠੱਕੀ ਟੁੱਟੀ ਸਾਂ, ਉੱਠੀ ਸਾਂ, ਮਾਹੀ ਰੋੜਾ ਮਾਰ ਜਗਾ ਗਏ ਮਾਹੀ ਘੁੱਟ ਕੇ ਫੜੀ ਮੇਰੀ ਬਾਂਹ, ਹਾਂ ਬਾਂਹ। ਸੀਨੇ ਦੇ ਉੱਤੇ ਬਿੱਛੂ ਲੜਿਆ ਹਾਏ ਨੀ ਮਾਂ। ਹਾਂ, ਕਿਉਂ? ਇਹ ਗੱਲ। ਕੋਠੇ ਉੱਤੇ ਸੁੱਤੀ ਸਾਂ, ਕੁੰਡੀ ਖੜਕੀ ਤੇ ਉੱਠੀ ਸਾਂ। ਹਾਂ, ਅੱਛਾ ਕੋਠੇ ਉੱਤੇ ਸੁੱਤੀ ਸਾਂ, ਕੁੰਡੀ ਖੜਕੀ ਤੇ ਉੱਠੀ ਸਾਂ। ਸਾਂ। ਇਹ ਤਾਂ ਸਿੰਪਲ ਗੱਲ ਹੈ ਨਾ। ਅਗਲੀ ਗੱਲ ਬਹੁਤ ਵੱਡੀ ਲਿਖੀ, ਸੀਨੇ ਉੱਤੇ ਬਿੱਛੂ ਲੜਿਆ। ਅੱਛਾ ਭਾਈਜਾਨ, ਕਬਰ ਦੇ ਵਿੱਚ ਤੁਹਾਨੂੰ ਜਿਹੜੇ ਤੁਸੀਂ ਇੱਥੇ ਗੁਨਾਹ ਕੀਤੇ ਨੇ, ਤੁਹਾਨੂੰ ਕਬਰ 'ਚ ਬਿੱਛੂ ਐਡਾ ਕਹਿੰਦੇ ਵੱਡਾ ਬਿੱਛੂ ਤੁਹਾਨੂੰ ਲੜਨਾ। ਯਾਰ ਵਾਹ ਇਹਦਾ ਮਤਲਬ ਇਹ ਆ, ਵਾਹ। ਦੇਖੋ ਕਿ ਤੁਸੀਂ ਜ਼ਿੰਦਗੀ 'ਚ ਆਏ, ਹਾਂਜੀ ਕੁੰਡੀ ਖੜਕੀ ਨਹੀਂ ਹਾਲੇ ਤੁਸੀਂ ਜ਼ਿੰਦਗੀ 'ਚ ਆਏ, ਆ ਗਏ। ਠੀਕ ਆ। ਤੁਹਾਨੂੰ ਪਤਾ ਵਾ ਕਿ ਕਿਸੇ ਨੇ ਆਉਣਾ ਵਾ, ਕੁੰਡੀ ਖੜਕਣੀ ਆ, ਸਾਡਾ ਪੁੱਛਣ ਹਿਸਾਬ ਕਿਤਾਬ। ਤੁਸੀਂ ਉਸ ਤੋਂ ਪਹਿਲੇ ਸੁੱਤੇ ਰਹੇ, ਤੁਸੀਂ ਉਸ ਤੋਂ ਪਹਿਲੇ ਸੁੱਤੇ ਰਹੇ, ਤੁਹਾਨੂੰ ਦੱਸ ਕੇ ਭੇਜਿਆ ਗਿਆ ਵੀ ਇਹ ਕੰਮ ਕਰਨੇ ਨੇ ਦੁਨੀਆ 'ਚ, ਤੁਸੀਂ ਗਾਫਲ ਹੋ ਕੇ ਸੁੱਤੇ ਰਹੇ। ਹਾਂ ਕੁੰਡੀ ਖੜਕੀ ਤੇ ਉੱਠੀ ਸਾ, ਜਦ ਕੁੰਡੀ ਖੜਕੀ ਕੇ ਸਾਈਂ ਆ ਗਏ ਕਿ ਵੀ ਆ ਜਾਓ ਬੁਲਾਵਾ। ਵਾਹ 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 ਉਹ ਕੁੰਡੀ ਖੜਕੀ ਤੇ ਫਿਰ ਹੋਸ਼ ਆਈ, ਉਹ ਮੈਂ ਤੇ ਕੀਤਾ ਹੀ ਕੁਛ ਨਹੀਂ ਜ਼ਿੰਦਗੀ 'ਚ। ਹਾਂ ਅੱਗੋਂ ਫਿਰ ਤੁਸੀਂ ਗਏ ਲਹਿਦ 'ਚ, ਉੱਥੇ ਫਿਰ ਤੁਹਾਨੂੰ ਬਿੱਛੂ ਲੜਿਆ। ਤੇ ਹਾਏ ਨੀ ਮਾਂ। ਕਿਆ ਬਾਤ। ਹਾਏ ਨੀ ਮਾਂ, ਸਾਡਾ ਚੁਲਰੀ में दाग छुपा ਹਾਂ ਬਸ ਓਕੇ ਓਕੇ। ਯਾਰ ਸਬਬੋਂ ਅੱਜ ਉਸਤਾਦ ਜੀ ਦੱਸਣ ਦੇ ਸਾਰਾ। ਉਸਤਾਦ ਜੀ ਗਾਣਾ ਵਾ ਬੜਾ ਮਸ਼ਹੂਰ, ਆਹੂ ਆਹੂ ਆਹੂ, ਇਹਦਾ ਕੀ ਮਕਸਦ ਹੈ ਉਸਤਾਦ ਜੀ? ਯਾਰ ਇਹ ਤੇ ਵੈਸੇ ਉਹਨਾਂ ਟੋਨ ਬਣਾਈ ਹੈ ਮਿੱਠੇ ਦੇ ਜਿਹੜੇ ਅੱਗੇ ਗਾਣਾ ਵੀ ਹੈ ਨਾ, ਦੂਜਾ ਪੁੱਛ। ਉਸਤਾਦ ਜੀ ਉਹ ਇਹਦੇ ਚ ਇੱਕ ਵੱਡੀ ਗੱਲ ਤੈਨੂੰ ਹੈ। ਕੋਈ ਲਫ਼ਜ਼ੀ ਗਾਣਾ ਨਹੀਂ ਸੁਣਿਆ ਤੂੰ ਸਾਰੇ ਐਕਸਪ੍ਰੈਸ਼ਨ ਟਾਈਪ ਹੀ ਸੁਣੇ ਨੇ, ਆ ਈ ਚਿੱਪਾ ਚੁੱਕਲ। ਉਹ ਮਾਈ ਦਾ ਦੱਸੋ ਫਿਰ, ਉਹ ਜਿਹੜੀ ਮਾਈ ਨੇ ਕਿਹਾ ਸੋਦੀ ਦੀ ਮਾਈ ਨੇ, ਮੈਂ ਇਹ ਨਹੀਂ कहती कि प्यार मत करना किसी इंतजार से, ਉਹ ਜਿਹੜਾ ਉਹਨੇ ਕਿਹਾ ਹੈ ਮਗਰ ਮੁਸਾਫਰ ਮਤ ਹਾਂਜੀ, ਕਰ। ਉਹ ਬਾਅਦ ਚੋਂ ਕਹਿੰਦੀ ਜੁਗਨੀ ਜੁਗਨੀ ਜੁਗਨੀ, ਇਹਦਾ ਕੀ ਮਤਲਬ? ਉਹ ਜੁਗਨੀ ਰੂਹ ਦੀ ਗੱਲ ਕੀਤੀ ਮੇਰੇ ਹਿਸਾਬ ਨਾਲ। ਉਹ ਬਗੈਰ ਤਾਂ ਉਹ ਪਰਦੇਸੀ ਪਰਸੇਸੀ ਦਾ ਸਟਾਰਟ ਆ। ਹਾਂ ਜੁਗਨੀ ਹੋਰ ਗਾਣਾ ਵਾ। ਗਾਣਾ ਹੀ ਰਲਾਤਾ। ਅੱਛਾ ਜੀ ਉਸਤਾਦ ਜੀ ਮੰਜੀ ਦੇ ਵਿੱਚ ਡਾਂਗ ਫੇਰਦਾ, ਇਹਦੀ ਮਾਰਫਤ ਕੀ ਹੈ? ਪੂਰਾ ਦੱਸੋ ਨਾ ਮੈਨੂੰ। ਪੂਰਾ ਕਿਦਾਂ ਯਾਰ? ਸੁਣੀ ਨਹੀਂ ਯਾਰ। ਮੰਜੀ ਇੱਕ ਤੇ ਜਵਾਨ ਜਦੋਂ ਸੌਵਾਂ ਮਾਹੀ ਦੇ ਨੇੜੇ ਹੋਵਾਂ, ਹਾਂ ਤੇ ਰਾਤ ਵਿੱਚ ਮੰਜੀ ਦੇ ਵਿੱਚ ਡਾਂਗ। ਜਦੋਂ ਸੌਵਾਂ ਹਾਂ ਮਾਹੀ ਦੇ ਨੇੜੇ ਹੋਵਾਂ। ਹਾਂ ਪਹਿਲੇ ਤੇ ਇਹ ਲੌਜਿਕ ਗਲਤ ਲਿਖੀ ਹੈ। ਅੱਛਾ ਜੀ, ਸੌਂ ਕੇ ਮਾਹੀ ਦੇ ਨੇੜੇ ਨਹੀਂ ਹੋਇਆ ਜਾਂਦਾ। ਵਾਹ ਬਾਬਾ ਜੀ ਵਾਹ। ਭਾਈ ਭਾਜੀ ਬਹੁਤ ਇਲਮ ਉਬਲਦਾ ਫਿਰਨ ਦਿਆ ਮਾਂ ਦੇ ਸਾਹਬ ਗੱਲ ਗਲਤ ਆ। ਗਲਤ ਹੈ ਜੀ ਇਹ। ਜਦੋਂ ਸੌਵਾਂ, ਹਾਂ ਹੁਣ ਸੌ ਗਈ, ਹੁਣ ਮਾਹੀ ਦੇ ਨੇੜੇ ਕੀ ਹੋਣਾ? ਸਹੀ ਗੱਲ ਸਹੀ। ਚਲੋ ਇਦਾਂ ਦਾ ਹੀ ਪੁੱਛ। यानी सोने के वक्त ਨੂੰ ਵੀ ਉਹਨੇ ਕਹਿ ਸਕਦੇ ਕਿਸ ਤਰ੍ਹਾਂ ਕਹਿ ਸਕਦੇ? कि जब सोने का वक्त हो तो माही के ਤੇ ਫਿਰ ਕਵੇ ਨਾ ਵੀ ਜਦੋਂ ਸੌਣ ਲੱਗਾ। ਹਾਂ ਹਾਂ ਨਾਲੇ ਜਦੋਂ ਸੌਣਾ ਵਾ ਤੇ ਮਾਹੀ ਦੇ ਨੇੜੇ ਜਾਂਦਾ ਕੀ ਤੁਕ ਹਾਂ ਫੇਰ ਸੌ ਜਾਓ ਫਿਰ। यानी ਇਹ ਲੌਜੀਕਲੀ ਗੱਲ ਹੀ ਨਹੀਂ ਬਣਦੀ ਬਣਦੀ। ਨਹੀਂ ਗੱਲ। ਠੀਕ ਉਸ ਆ ਸਬੱਬੀ- ਚਲੋ ਇਹਦੇ ਤੋਂ ਅੱਗੇ ਨਿਕਲੋ ਇੱਕ ਕਦਮ ਅੱਗੇ ਕਿ ਮਾਹੀ ਦੇ ਨੇੜੇ ਹੋਵਾਂ ਮੰਜੀ ਦੇ ਵਿੱਚ ਡਾਂਗ ਫੇਰਦਾ। ਸੋ ਵਾਟ ਇਜ਼ ਦ ਡਾਂਗ? ਆਈ ਡੋਨਟ ਨੋ ਯਾਰ, ਇਹਦੀ ਵੀ ਮਾਰਫਤ ਹੋਣੀ ਨਾ। ਯਾਰ ਮਾਰਫਤ ਹੈਗੀ, ਡਾਂਗ ਕਿਹੜੀ ਚੀਜ਼ ਦੀ ਮਾਰਫਤ ਨਹੀਂ? ਹਾਂ ਸਹੀ ਗੱਲ ਹੈ ਸਹੀ ਗੱਲ। ਇਹਦਾ ਕੀ ਮਤਲਬ ਆ? ਮੈਂ ਤੇਰੇ ਘਰੇ ਦੀ ਮੱਛੀਆਂ ਹੱਥ ਪਾ ਕੇ ਫੜ ਮੈਨੂੰ ਸੱਜਣਾ। ਹਾਂ ਆ ਜਿਹੜਾ ਨਾ ਵਾਕਈ ਇਹਦਾ ਪੂਰੀ ਲਾਈਨ ਦੱਸੋ ਨਾ। ਹਾਂਜੀ, ਇਹਦੀ ਪੂਰੀ ਸ਼ੀਸ਼ੇ ਦਾ ਬਦਨ ਹਾਂ ਲਹਿਰਾਏ ਸਜਨ, ਹਾਂ ਮੈਨੂੰ ਨੋਟ ਵਿਖਾ ਹਾਂ। ਬੇਦਰਦ ਨਾ ਬਣ।
ਮੈਨੂੰ ਨੋਟ ਵਹਾ ਬੇਦਰਦ ਨਾ ਬਣ। ਹਾਂ ਮਜੀ ਦਾ ਡਾਂਗ ਫਿਰਦਾ। ਸੁਣ ਲਾ, ਨਹੀਂ ਉਹ ਮੱਛੀ ਮਿੱਟੀ ਦਾ ਤੂੰ ਬੰਦਿਆ, ਮਿੱਟੀ ਦਾ ਤੂੰ ਬਣਿਆ ਕੱਚਾ, ਹਾਂ ਹਾਂ ਸ਼ੀਸ਼ੇ ਸਾ ਕਾ ਬਦਨ। ਯਾਰ ਉਹ ਮਿੱਟੀ ਜੀ ਸਾਜੀ ਭਾਵੀ ਦੇ ਦੋ ਆ ਤੁਹਾਡੀ ਮਾਰਫਤ ਰਲੀ ਨੇ ਕਸਮੇ ਨਹੀਂ ਰਲ। ਮਕਸਦ ਇਹ ਹੈ ਕਿ ਸ਼ੀਸ਼ੇ ਕਾ ਬਦਨ ਤੇਰਾ ਕੱਚਾ ਬਦਨ ਹੈ, ਤੂੰ ਕਿਤੇ ਵੀ ਤੇਰੇ ਚ ਗੱਡੀ ਵੱਜੀ, ਹਾਰਟ ਅਟੈਕ ਹੋਵੇ, ਤੂੰ ਫਾਰਗ ਹੋ ਸਕਦਾ। ਸ਼ੀਸ਼ਾ ਕੱਚ ਕਿੱਦਾਂ ਟੁੱਟਦਾ? ਹਾਂ ਦੁਬਾਰਾ ਜੁੜਦਾ? ਸ਼ੀਸ਼ਾ ਹੋ ਜਾ ਦਿਲ ਹੋ ਆਖਰ ਟੁੱਟੇ ਸ਼ੀਸ਼ੇ ਦੁਬਾਰਾ ਜੁੜਦੇ ਨਹੀਂ ਜੁੜਦੇ। ਨਹੀਂ ਨਾ ਜੁੜਦੇ। ਇਹ ਤੇਰਾ ਸ਼ੀਸ਼ੇ ਦਾ ਬਦਨ ਆ, ਆਹਾ ਇੱਕ ਵਾਰੀ ਤੇਰੇ ਚ ਰੂਹ ਨਿਕਲ ਗਈ, ਤੂੰ ਫਾਰਗ ਹੋ ਗਿਆ, ਇਹ ਦੁਬਾਰਾ ਨਹੀਂ ਬਣਨਾ। ਆਹਾ ਵਾਹ ਵਾਹ ਵਾਹ। ਲਹਿਰਾਏ ਸਜਨ, ਤੇਰਾ ਕੱਚਾ ਜਿਹਾ ਬਣ, ਕਿੱਦਾਂ ਤੂੰ ਮਾਨ ਕਰਦਾ ਫਿਰਦਾ, ਹਾਂ ਲਹਿਰਾਉਂਦਾ ਫਿਰਦਾ। ਦੋ ਹੋ ਗਈਆਂ ਪੂਰੀਆਂ, ਅੱਗੇ ਵੀ ਅੱਲਾ ਖੈਰ ਕਰੇਗਾ, ਖੈਰ ਅੱਗੇ ਵੀ ਮੌਲਾ ਵਾਰਿਸ। ਨੋਟ ਮੈਨੂੰ ਨੋਟ ਵਿਖਾ। ਹਾਂ ਬੇਦਰਦ ਨਾ ਬਣ। ਹਾਂ ਇਹਦਾ ਮਤਲਬ ਹੈ ਕਿ ਮਤਲਬ ਮੈਂ ਕਿੱਡਾ ਆਕੜਦਾ ਫਿਰਦਾ, ਠੀਕ ਹੈ ਨਾ, ਤੇ ਮੇਰਾ ਨਾਜ਼ੁਕ ਜਿਹਾ ਜਿਸਮ ਹੈ ਸ਼ੀਸ਼ੇ ਦਾ, ਤੇ ਮੈਨੂੰ ਨੋਟ ਵਹਾ ਕਿ ਮੈਂ ਇੱਥੇ ਦੁਨੀਆ ਦੇ ਵਿੱਚ ਫਿਰਨਾ ਵਾ। ਆਪਣੇ ਕੋਲੋਂ ਹੀ ਲੱਗੇ ਆ। ਮੈਂ ਇੱਥੇ ਦੁਨੀਆ 'ਚ ਫਿਰਨਾ ਵਾ, ਮੈਨੂੰ ਯਾਸ਼ੀ ਕਰਨੀ ਹੈ, ਮੈਂ ਸਾਰਾ ਕੁਝ ਕਰਨਾ ਵਾ, ਠੀਕ ਹੈ ਨਾ, ਤੇ ਵੀ ਸਾਨੂੰ ਮਾਲ ਆਵੇ, ਹਿਸਾਬ ਕਿਤਾਬ ਆਵੇ, ਠੀਕ ਹੈ ਨਾ। ਹਾਂ ਬੇਦਰਦ ਨਾ ਬਣ। ਹਾਂ ਤੇ ਨਾਲ ਅਸੀਂ ਇਹ ਵੀ ਕਹੀ ਜਾਂਦੇ ਆ ਕਿ ਯਾ ਅੱਲਾ ਅਸੀਂ ਤੇ ਤੇਰੇ ਕੋਈ ਮਾਰ ਕੇ ਹੁਣ, ਤੇ ਮੈਂ ਤੇਰੇ ਘੜੀ ਦੀ ਮੱਛੀ ਆ, ਜਦੋਂ ਮਰਜ਼ੀ ਹੱਥ ਪਾ ਕੇ ਤੂੰ ਸਾਨੂੰ ਫੜ ਸਕਦਾ। ਏਦਾਂ ਦਾ ਇੱਕ ਹੋਰ ਗੱਲ ਮੌਲਾ ਮੈਨੂੰ ਕਿਤੇ ਨਾ ਕਿਤੇ ਪਾਰ ਲਾ ਹੀ ਦਿੰਦਾ। ਯਾਰ ਕਹਿੰਦਾ ਕਿ ਖਾਲੀ ਪੀਲੀ ਨੁੱਕਰ ਪੇ ਛਾਏ ਵੀ ਤੋ ਪਿਆ ਰੇ, ਖਾਲੀ ਪੀਲੀ ਨੁੱਕਰ ਪੇ ਛਾਏ ਵੀ ਤੋ ਪਿਆ रे, राजा बेटा हंस के तुझे की सी तेरे डोगी को मुझ पे भौंकने का नहीं 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 ओ नहीं 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 गंदी बात, मैनू गंदी बात दी अज तक समझ नहीं आई। ठीक है अब करूंगा तेरे साथ गंदी बात। गंदी 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 यार केड़ी गंदी गल करनी है? तू सुबह शाम करना फोन पे, तेनू हाले समझ नहीं ਇਹ ਜਿਹਦੇ ਨਾਲ ਤੂੰ ਕਰਦਾ ਉਹਨੂੰ ਪੁੱਛ, ਉਹਨੂੰ ਆਈ ਕਿ ਨਹੀਂ? ਆਈ ਫਿਰ ਮਾਰਫਤ। ਇਹਦਾ ਮਤਲਬ ਦੱਸੋ ਮੈਨੂੰ। ਹਾਂਜੀ ਉਹ ਜਿਹਦਾ ਗਾਣੇ ਚ ਮੈਂ ਸ਼ੱਕਰ ਵੰਡਾ ਰੇ ਮੋਰਾ ਪੀਆ ਰੇ ਮੋਸਾ, ਹਾਂ ਆਏ ਤੇ ਨਾਲ ਹਾਂਜੀ ਉਹ ਹੋਲ ਹੋਲਾ ਰੇ ਜਿਹੜਾ ਉਹ ਯਾਰ ਸਿੱਧਾ ਸਿੱਧਾ ਗਾਣਾ ਉਹ ਤਾਂ ਸਿੱਧਾ ਵੇ ਸ਼ੱਕਰ ਵੰਡਾ, ਮੇਰਾ ਪੀਆ ਘਰ ਆਇਆ, ਮੇਰਾ ਮਾਹੀ ਘਰ ਆ ਗਿਆ ਮੇਰੇ, ਮੈਂ ਉਹਦੇ ਲਈ ਕੋਈ ਚੀਜ਼ ਵੰਡਾ, ਤੇ ਨਾਰਮਲ ਉਸਤਾਦ ਜੀ ਇੱਕ ਵਾਰੀ ਯਾਰ ਬਾਸ ਪਾਈ ਸਬੱਬੀ ਜੀ ਅੱਜ ਉਸਤਾਦ ਜੀ ਬੈਠੀ ਲੋ ਜੀ ਚਪੱਕੇ ਆਉਣ ਲੱਗੇ ਜੀ। ਉਸਤਾਦ ਜੀ ਗਾਣਾ ਵਾ ਸਰੈਕੀ ਦਾ, ਡੋਲੇ ਮਾਰਿਆ ਵੱਟਾ ਚੁਕਾਵਾਂ ਮੈਂ ਮੂੰਹ ਕੇ ਕੀਤੀਆਂ ਬਾਵਾਂ, ਯਾ 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 ਯਾ, ਇਹਦਾ ਕੀ ਮਕਸਦ ਆ? ਕੁੜੀ ਕੁਵਾਰੀ ਤੇਰੇ ਪਿੱਛੇ ਪਿੱਛੇ ਦੇ ਸਟਾਰਟ ਤੇ ਲੱਗਦਾ ਵਾ, ਯਾ 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 ਕੁੜੀ ਕੁਵਾਰੀ ਤੇਰੇ ਪਿੱਛੇ, ਇਹਦਾ ਵਾ, ਉਹਦਾ ਨਹੀਂ ਉਸਤਾਦ ਜੀ, ਉਹਦਾ ਹੀ ਆ। ਇਹ ਬਿੱਛੂ ਫਿਲਮ ਦਾ ਆਹ ਬਿੱਚੂ ਫਿਲਮ ਦਾ ਹੀ। नहीं डोले मारे बट्टा चकावा, ਮੈਂ ਮੂੰਹ ਅੱਗੇ ਕੀਤੀਆਂ ਬਾਵਾਂ ਤੇ ਉਹ ਤੇ ਬੱਟਾ ਮਾਰ ਲੱਗਾ ਤੇ ਉਹਨੇ ਕਿ ਬਾਵਾ। ਉਸਤਾਦ ਜੀ ਜੇ ਉੱਥੋਂ ਕਿਤੇ ਰਾਵੀ ਲੰਘ ਜਾਵੇ, ਜੇ ਇੱਥੋਂ ਕਦੀ ਜੇ ਇੱਥੋਂ ਕਦੀ ਰਾਵੀ ਲੰਘ ਜਾਵੇ, ਹਯਾਤੀ ਪੰਜਾਬੀ ਲੰਘ ਜਾਵੇ, ਬਣ ਜਾਵੇ, ਮੈਂ ਬੇੜੀਆਂ ਹਜ਼ਾਰ ਤੋੜ ਲਾਂ, ਮੈਂ ਪਾਣੀ ਵਿੱਚੋਂ ਸਾਹ ਨਿਚੋੜ ਲਵਾਂ। ਹਾਂ ਵਾਹ ਗੁੱਡ ਬਹੁਤ। ਕੀ ਤੁਸੀਂ ਕੋਈ ਦੱਸੋ ਨਾ, सही हो गया ਕੀ ਤੁਸੀਂ ਕੋਈ ਦੱਸੋ। शायरी ਯਾਰ ਮੇਰੀ ਗੱਲ ਸੁਣੋ, ਹਰ ਸ਼ਾਇਰ ਦੇ ਪਿੱਛੇ ਨਹੀਂ ਲੱਗ ਜੀਦਾ नहीं लगी ਯਾਰ ਜਿਹੜੀ ਆਪ ਨੂੰ ਆ ਦੇਖੋ ਨਾ, ਉਹਨੇ ਕਿਹਾ ਦੇਖਾ ਜੋ ਚਿਹਰਾ ਤੇਰਾ ਮੌਸਮ ਵੀ ਪਿਆਰਾ ਲਗਾ, ਠੀਕ ਹੈ ਜੀ, ਯਾਨੀ ਕੁਦਰਤੀ ਮੌਸਮ ਰੱਬ ਦੇ ਨਜ਼ਾਰੇ ਨੇ, ਵੀ ਤੂੰ ਅਗਰ ਉਹਦਾ ਚਿਹਰਾ ਨਾ ਵੇਖੇ ਤੈਨੂੰ ਸੋਹਣਾ ਨਹੀਂ ਲੱਗਣੇ, ਤੈਨੂੰ ਨਹੀਂ ਲੱਗਣੇ, ਤੂੰ ਖਸਮਾਂ ਨੂੰ ਖਾਓ ਤੇ ਸਾਰਿਆਂ ਨੂੰ ਲੱਗ ਰਹੇ। ਪਹਿਲੀ ਗਲਤੀ। दूजी गलती, कानों में झुमका तेरे हमको सितारा लगा, गल करो तो पूरी करो, ठीक हो गई। ठीक है जी। हुण कानों में झुमका, एल लॉजिक ही नहीं बनती, कानों में झुमके होते हैं, दो कानून कान में झुमका होता है। जब आपने कानों कहा है तो फिर आप झुमके कहें, आपने जब कान कहना है तो फिर आप झुमका कहें। कानों में झुमका यानी एक डिग पे होगा, एग्रीड सर, बहुत अभी एक साथ गोल भी है, क्योंकि शायर को वजन का थोड़ा सा मसला था, होर गल समझ कोई नहीं आई, उन्हें कहा भी ठीक है। अच्छा जी, ਇਹਨਾਂ ਨੂੰ ਕਿਹੜਾ ਪਤਾ ਲੱਗਣਾ। ਅੱਛਾ ਸਰ ਜੀ, ਪੈਰਾਂ ਵਿੱਚ ਝਾਂਜਰ ਪਾ ਕੇ ਨਹੀਂ, ਮੈਂ ਜਦ ਸ਼ਰਮਾਈ ਸੀਟੀ ਤੇ ਸੀਟੀ ਵੱਜੀ, ਹਾਂ ਮੈਂ ਜਦ ਝਾਂਜਰ ਛਣਕਾਈ। ਹਾਂਜੀ ਸੀਟੀ ਹੈਗੀ ਆ, ਉਹ ਜਿਹੜੇ ਹੂਰੇ ਤੁਹਾਨੂੰ ਪੈਣੇ ਆ, ਉਹ ਆ ਸੀਟੀ। ਪਹਿਲੇ ਪੂਰੀ ਗੱਲ ਸੁਣ ਲਾ ਸਰ ਜੀ, ਆ ਮਖੌਲ ਨਹੀਂ ਕਰੀਦਾ ਹੁੰਦਾ, ਬੜਾ ਮਾਰਫਤ ਦੀ ਗੱਲ ਹੈ। ਮਾਰਫਤ ਦੀ ਜਿਹੜਾ ਉਹ ਤੁਹਾਨੂੰ ਪੈਣੇ ਨਹੀਂ, ਹਾਂ ਦੁਰਰੇ, ਉਹ ਆ ਸੀਟੀਆਂ।
ਅੱਛਾ ਠੀਕ ਆ, ਉਹ ਤੁਹਾਡੇ ਵੱਜਣੀਆਂ ਨੇ, ਠੀਕ ਆ, ਸੀਟੀ ਤੇ ਸੀਟੀ ਵੱਜੀ। ਜਦ ਮੈਂ ਝਾਂਜਰ ਹੁਣ ਦੱਸਣ ਛੜਕਾਈ ਲੱਗਣਾ, ਹੁਣ ਸਟਾਰਟ ਤੇ ਪਹਿਲਾਂ ਕੀ ਆ? ਥੋੜਾ ਥੋੜਾ ਸ਼ਰਮਾ ਕੇ ਹਾਂ ਪੈਰਾਂ ਵਿੱਚ ਝਾਂਜਰ ਪਾ ਕੇ ਹਾਂ, ਥੋੜਾ ਥੋੜਾ ਸ਼ਰਮਾਉਣਾ, ਨਦਾਮਤ ਹਾਂ ਕਿ ਤੁਸੀਂ ਫੇਲ ਹੋ ਗਏ ਆ, ਕਿ ਵੀ ਨਾਕਾਮ, ਆਏ, ਆਏ। ਜ਼ਿੰਦਗੀ ਨਾਕਾਮ ਕਰ ਲਈ, ਵਾਹ ਵਾਹ ਸ਼ਰਮਾ ਦੇ ਝਾਂਜਰ ਪੈਰਾਂ 'ਚ ਬੇੜੀਆਂ ਪੈ ਜਾਣੀਆਂ ਤੁਹਾਡੇ। ਯਾਰ ਉਸ ਤੋਂ ਬਾਅਦ ਵਾਹ, ਫਿਰ ਸੀਟੀ ਤੇ ਸੀਟੀ ਤੁਹਾਡੇ ਵੱਜੀ। ਯਾਰ ਕਮਾਲ ਕਰਦਾ ਅੱਜ ਸਾਜ। ਸਬੱਬੀ ਉਸਤਾਦ ਜੀ ਲੱਗੇ ਆ। ਉਸਤਾਦ ਜੀ ਉਸ ਗਾਣੇ ਦਾ ਕੀ ਮਕਸਦ, ਜਿਹੜਾ ਕਹਿੰਦਾ ਪਾਰਾ ਰੇ, ਇਹਦਾ ਕੀ ਮਕਸਦ ਆ? ਯਾਰ ਕੋਈ ਕੰਮ ਦਾ ਗੱਲ ਪੁੱਛਣੀ ਤੇ ਪੁੱਛੋ ਸਾਜੀ। ਉਹ ਗਾਣਾ ਦੱਸੋ ਸਾਨੂੰ, ਨਹਿਰ ਵਾਲੇ ਪੁਲ ਤੇ ਬੁਲਾ ਕੇ ਆਪ ਮਾਹੀ ਕਿੱਥੇ ਰਹਿ ਗਿਆ। ਅੱਛਾ ਇਹ ਸੱਚੀ ਮੁੱਚੀ ਲੌਜਿਕ ਆ, ਬੜੀ ਵੱਡੀ। ਹਾਂ ਮੈਂ ਯਾਰ ਇਹ ਬੜੀ ਤੇ ਵੱਡੀ ਇਹ ਮਾਰ ਤੇ ਹਾਂ, ਇਹਦੇ ਨਾਲ ਇਹ ਤੇ ਤੁਸੀਂ ਮੈਨੂੰ ਉਹ ਗੱਲ ਪੁੱਛੋ ਜਿਹੜੀ ਤੁਹਾਡੇ ਅਕਲੋ ਖਿਆਲੋ ਉਮਰੋ ਯਾਰ 'ਚ ਵੀ ਨਹੀਂ। ਵਾਹ ਵਾਹ ਵਾਹ, ਬੜੀ ਗੱਲ। ਉਸਤਾਦ ਜੀ ਉਹ ਇੱਕ ਗਾਣਾ ਹੈਗਾ ਵਾ ਕਿ ਦੇ ਦੇ ਗੇੜਾ ਨੀ ਦੇ ਦੇ ਗੇੜਾ, ਆਏ ਜੀ ਇਹ ਖਰੀਦਾ ਹੈ ਹੀ ਮਾਰ। ਅੱਗੇ ਦੇ ਦੇ ਗੇੜਾ ਕਿਤੇ ਨੀ ਦੇ ਵਿੱਚ ਉੱਡਦੇ ਪਰਾਂ ਦੇ ਗੋਰੀਏ, ਕਿਤੇ ਲੈ ਗੇੜਾ ਸ਼ੌਕ ਦਾ ਨੜਾ ਦੇ ਤੇ ਗੋਰੀਏ। ਹਾਂ, ਇਹ ਸ਼ੈਤਾਨ ਵੱਲੋਂ ਲਿਖਿਆ ਗਿਆ। ਗੱਲ ਸੁਣ, ਮੇਰੀ ਗੱਲ ਸੁਣ ਲਓ ਸ਼ੈਤਾਨ ਬਹਿਕਾਉਂਦਾ ਨਹੀਂ ਯਾਰ, ਉਹਨੇ ਉਦਾਂ ਬੈਠਾ ਤੇ ਕੁਝ ਨਹੀਂ ਕਿਹਾ ਉਹਦਾ ਦਾ। ਚਲੋ ਯਾਰ, ਮੇਰੀ ਗੱਲ ਸੁਣ ਲੈ। ਉਹਨੇ ਕਹਿ ਰਿਹਾ ਕਿ ਇਹ ਫੜ ਲਾ, ਇਹਨੂੰ ਵੀ ਲੁੱਟ ਲਾ, ਮौज ਕਰ ਲਾ, ਤੂੰ ਕਿਹੜਾ ਜੀ ਆਹੋ ਲੁੱਟ ਲਾ, ਗੇੜਾ ਦੇ ਲਾ, ਯਤੀਮ ਦਾ ਹੱਕ ਖਾ ਲਾ, ਬੇਵਾਦੀ ਚੀਜ਼ਾਂ ਚੁੱਕ ਲਾ, ਠੀਕ ਹੈ ਨਾ। ਇੱਥੇ ਕੋਈ ਪੁੱਛਣ ਗਿੱਛਣ ਵਾਲਾ ਨਹੀਂ ਤੈਨੂੰ। ਆ ਹੁਣ ਤੂੰ ਗਾ, ਤੈਨੂੰ ਵੇਖੀ ਕਿੱਡੀ ਨਾਲ ਮੈਚ ਹੁੰਦੀ ਗੱਲ। ਗਾ ਜ਼ਰਾ। ਕਿਤੇ ਵਿੱਚ ਉੱਡਦੇ ਪਰਾਂ ਦੇ ਹਾਂ, ਗਿੱਧਾ ਦੁਨੀਆ, ਯਾਰ ਪਰਾਂਦੇ ਕੁੜੀਆਂ, ਆਹਾ ਵੀ ਉਹ ਕੁੜੀਆਂ ਵੇ ਦੁਨੀਆ ਦੀ ਕੁੜੀਆਂ, ਉਹ ਵੇ ਕੁੜੀ ਕਿੱਡੀ ਸੋਹਣੀ ਜੇ ਉਹ, ਠੀਕ ਹੈ। ਸ਼ੈਤਾਨ ਜਿੰਨ ਚ ਪਾ ਰਿਹਾ ਅੱਗੇ। ਆਹ ਦੇ ਲੈ ਗੇੜਾ ਸ਼ੌਕ ਦਾ ਨੜਾ ਨੀ ਗੋਰੀਏ। ਹਾਂ, ਦੇਖਿਆ, ਦੇ ਦੇ ਗੇੜਾ, ਆਏ ਆਏ, ਵਾਹ 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 ਸ਼ੌਕ, ਆਪਣਾ ਸ਼ੌਕ ਵੇਖ ਛੱਡ ਦੇ ਸਾਰਾ ਕੁਝ। ਆਹਾ। ਅੱਛਾ ਉਸਤਾਦ ਜੀ, ਹੁਣ ਸਬੱਬੀ ਇੱਕ ਹੋਰ ਗਾਣਾ ਵਾ, ਕੁੰਡੀ ਖੋਲਾਂ ਤੇ ਖੋਲ ਕੇ ਮੈਂ ਝਾੜ ਦੇਨੀਆਂ ਮਤਾਂ ਇਸੇ ਗੱਡੀ ਤੇ ਆ ਜਾਵੇਂ। ਹਾਂ, ਕੁੰਡੀ ਜਿਹੜੀ ਹੈ ਨਾ, ਇਹ ਹੈ ਤੁਹਾਡੀ ਨੀਅਤ, ਜਿਹੜੀ ਤੁਸੀਂ ਕਰਦੇ ਆ ਕਿ ਯਾਰ ਮੈਂ ਸੁਬਾਹ ਤੋਂ ਨਾ ਮੈਂ ਇਨਸ਼ਾਅੱਲਾ ਨਮਾਜ਼ ਪੜ੍ਹਿਆ ਕਰਾਂਗਾ। ਹਾਂ ਉਸ ਤੋਂ ਬਾਅਦ ਤੁਸੀਂ ਕੰਮ 'ਚ ਲੱਗ ਜਾਓ, ਕੁੰਡੀ ਫੇਰ ਚੜ ਜਾਂਦੀ। ਤਾਂ ਕੁੰਡੀ ਖੋਲ ਕੇ ਫਿਰ ਮੈਂ ਚਾੜ ਦੇਣੀ, ਠੀਕ ਹੈ ਨਾ। ਮੈਂ ਉਹਦੇ ਤੇ ਕਾਇਮ ਨਹੀਂ ਰਹਿੰਦੀ, ਠੀਕ ਹੈ ਨਾ। ਅੱਗੋਂ ਉਹਨੇ ਕਿਹਾ ਵਾ ਕਿ ਉਮਰ ਲੰਘਦੀ ਜਾ ਰਹੀ ਆ ਤੇ ਸਾਈਂ ਜਿਹੜੇ ਨੇ ਉਹ ਪਤਾ ਨਹੀਂ ਕਿਹੜੀ ਗੱਡੀ 'ਚ ਆ ਕੇ ਕਹਿਣ ਵੀ ਆ ਜਾਓ। ਬਹੁਤ ਅੱਛੇ। ਅੱਛਾ ਸਾਜੀ ਗਾਣਾ ਵਾ ਮੁੰਨੀ ਬਦਨਾਮ ਹੋਈ, ਸਾਰਾ ਕੁਝ ਅੱਜ ਹੀ ਪੁੱਛ ਲੈਣਾ। ਇਹ ਮਾਰਫਤ ਤੁਹਾਨੂੰ ਹੁਣ ਤੁਸੀਂ ਕਿਹਾ ਚਲੋ ਜੀ। ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ। ਤੇਰੇ ਲਈ ਖਾਲਦ ਬਾਸ ਡਾਰ ਸਾਹਿਬ ਦੇ ਨਾ ਗਲੀ 'ਚ ਇੱਕ ਔਰਤ ਰਹਿੰਦੀ ਸੀ, ਲੜਕੀ, ਉਹਦਾ ਨਾਂ ਸੀ ਮੁੰਨੀ। ਉਹਨੇ ਕਿਤੇ ਮਹੱਲੇ 'ਚ ਕਿਹਾ ਕਿ ਵੀ ਅੱਜ ਡਾਰਲਿੰਗ ਪ੍ਰੋਗਰਾਮ ਲੱਗਣਾ ਨਾ, ਤੇ ਉਹ ਤੁਸੀਂ ਦੇਖਣਾ, ਉਹਦੇ 'ਚ ਮੈਂ ਵੀ ਆਈ ਹਾਂ। ਉਹ ਕਿਤੇ ਕਿਸੇ ਵਜੂਹਾਤ ਤੋਂ ਚੱਲਿਆ ਨਹੀਂ, ਲੋਕਾਂ ਨੇ ਉਹਨੂੰ ਬਹੁਤ ਲਾਹਨ ਤਾਨ ਕੀਤੀ ਮੁੰਨੀ ਨੂੰ। ਉਹਨੇ ਫਿਰ ਲਿਖਿਆ ਕਿ ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ। ਯਾਰ ਵਾਹ 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 ਵਾਹ। ਭਾਈ ਇਹ ਵਾਕਿਆ ਸਾਜੀ ਇਹਨਾਂ ਚੀਜ਼ਾਂ 'ਚ ਮਾਰਫਤ ਹੁੰਦੀ ਹੈ ਜਾਂ ਐਵੇਂ ਹੀ ਮਤਲਬ? ਮਾਰਫਤ ਦੇ ਵਿੱਚੋਂ ਇਹ ਚੀਜ਼ਾਂ ਨਿਕਲਦੀਆਂ ਨੇ, ਇਹਨਾਂ ਚੀਜ਼ਾਂ 'ਚ ਮਾਰਫਤ ਨਹੀਂ ਹੁੰਦੀ। ਸਾਜੀ ਮਾਰਫਤ ਦੇ ਵਿੱਚੋਂ ਇਹ ਚੀਜ਼ਾਂ ਨਿਕਲਦੀਆਂ। ਹਾਂ, ਮਾਰਫਤ ਇੱਕ ਅਟੰਕ ਗੱਲ ਆ। ਅੱਛਾ, ਤੇ ਹੁਣ ਇਹ ਕਿਹੜੀ ਅਟੰਕ ਗੱਲ ਆ ਵੀ ਗੱਡੀ ਤੂੰ ਮੰਗਾ ਦੇ, ਤੇਲ ਮੈਂ ਪਵਾਉਣੀ ਹੈ? ਸਿੱਧੀ ਗੱਲ ਆ। ਨਹੀਂ, ਇਹਦੇ 'ਚ ਲੌਜਿਕ ਕੀ ਹੈ? ਤੇ ਬੜੀ ਫਿੱਕੀ ਦੀ ਗੱਲ ਆ ਕਿ ਆਮ ਰੂਟੀਨ 'ਚ ਅਸੀਂ ਜਿਹੜੀਆਂ ਗੱਲਾਂ ਕਰਨੇ, ਯਾਰ ਚਲੋ ਸਾਰੇ ਜਣੇ ਪੈਸੇ ਪਾਓ ਯਾਰ ਤੂੰ ਪੀਜ਼ਾ ਮੰਗਾਈਏ, ਤੇ ਇਹ ਗਾਣੇ 'ਚ ਗੱਡੀ ਤੂੰ ਮੰਗਾ ਲੈ, ਤੇਲ ਮੈਂ ਪਵਾਉਣੀ ਆ, ਹਾਂ ਵੇ ਮੈਂ ਤੇਰੇ ਕੋਲ ਰਵਾਂ ਤੇ ਮੈਂ ਰਾਜ਼ੀ ਰਹਿਨੀ। ਤੇ ਤੇਲ ਜੋ ਪਵਾਉਣਾ ਵਾ, ਉਹ ਤੇਲ ਪਵਾ ਕੇ ਤੇ ਕਿਤੇ ਜਾਣਾ ਚਾਹੀਦਾ ਵਾ। ਬਈ ਗੱਡੀ ਤੂੰ ਮੰਗਾ ਲੈ, ਤੇਲ ਮੈਂ ਪਵਾ ਕੇ ਚੱਲਨੇ ਨਾਰਾਇਣ ਗਾਣ। ਹਾਂ ਠੀਕ ਹੈ, ਤੇ ਇਹ ਤੇ ਗੱਲ ਲੈਦਾ ਵਾ। ਉਹ ਗੱਲ ਹੋਰ ਵਾ ਵੀ ਜੇ ਮੈਂ ਤੇਰੇ ਕੋਲ ਰਵਾਂ ਤੇ ਮੈਂ ਹਾਂ। ਤੇ ਜਦੋਂ ਗੱਡੀ 'ਚ ਸਾ ਲਿਆ ਉਹਨੇ, ਲਹਿਦਾ ਗੱਡੀ ਕਰਾ ਕੇ ਆਉਣੀ, ਉਹਨੇ ਲਹਿਦਾ ਜਾਣੀ, ਦੋਵਾਂ ਨੇ ਵਿੱਚ ਇਕੱਠੇ ਬਹਿਣਾ ਨਾ। ਯਾਰ ਉਹਨੇ ਕਿਹਾ ਮੈਂ ਤੇਰੇ ਕੋਲ ਰਹਿਣਾ ਵਾ, ਹਾਂ ਤੇਰੇ ਨਾਲ ਯਾਨੀ ਕਿ ਰਹਿਣਾ ਤੇਰੇ ਕੋਲ। ਅੱਛਾ ਜਦੋਂ ਗੱਡੀ 'ਚ ਉਹ ਲੈ ਆ, ਅੱਛਾ ਉਹਨੇ ਤੇਲ ਪਵਾ ਲਿਆ, ਹਾਂ ਠੀਕ ਦੋਵੇਂ ਨਹੀਂ ਬਹਿਣਗੇ ਗੱਡੀ 'ਚ। ਉਹ ਤੇ ਵਕਤੀ ਤੌਰ ਤੇ ਨਹੀਂ ਬਹਿਣਗੇ ਨਾ। ਹਾਂ ਤੇ ਉਹਨੇ ਕਿਹਾ ਮੈਂ ਤੇਰੇ ਕੋਲ ਰਵਾਂ ਤੇ ਹਾਂ ਤੇ ਗੌਰ ਕਰ, ਜਦੋਂ ਤੇ ਦਾ ਮਤਲਬ ਆ ਕਿ ਜਦੋਂ ਵੀ ਤੇਰੇ ਕੋਲ ਰਵਾਂ, ਅੱਛਾ ਠੀਕ, ਜਿੰਨੀ ਦੇਰ ਤੇਰੇ ਕੋਲ ਰਵਾਂ, ਯਾਨੀ ਸਿਰਫ ਮੈਂ ਤੇਰੇ ਕੋਲ ਰਵਾਂ ਤੇ ਮੈਂ ਰਾਜ਼ੀ ਰਹਿਣੀ, ਯਾਨੀ ਮੈਂ ਤੇਰੇ ਕੋਲ ਜਿੰਨੀ ਦੇਰ ਰਹਿਣੀ ਮੈਂ ਰਾਜ਼ੀ ਰਹਿਣੀ, ਤੇਰੇ ਤੋਂ ਲੈਦਾ ਹੁੰਨੀ ਹੈ ਤੇ ਮੈਂ ਰਾਜ਼ੀ ਨਹੀਂ ਰਹਿੰਦੀ। ਹਾਂ ਫਿਰ ਮੈਂ ਤੇਲ ਤੁੰਨ ਕੇ ਪਵਾ ਦੇਣਾ, ਮੈਂ ਤੇਰੇ ਨਾਲ ਹੀ ਰਵਾਂ। ਹਾਂ, ਉਹਨੇ ਕਿਹਾ ਗੱਡੀ ਹੁਣ ਤੂੰ ਕਹਿ ਰਿਹਾ ਮੈਂ ਨਹੀਂ ਆਉਣਾ, ਤੇ ਮੈਂ ਨਹੀਂ ਰਾਜ਼ੀ ਕਿ ਮੈਂ ਤੇਰੇ ਨਾਲ ਰਹਿਣਾ ਵਾ, ਤੇ ਤੂੰ ਇਦਾਂ ਕਰ ਗੱਡੀ ਲੈ ਆ,
ਤੇਲ ਦਾ ਰੌਲਾ ਨਾ ਜਿਹੜਾ ਤੂੰ ਰੋਜ਼ ਰੌਲਾ ਪਾਇਆ ਹੁੰਦਾ ਤੇਲ ਹੈ ਨਹੀਂ ਮੇਰੇ ਕੋਲ ਤੇਲ ਮੈਂ ਪਵਾ ਦੇਣੀ ਗੱਡੀ ਤੂੰ ਲੈ ਆ ਉਹ ਗੱਡੀ ਲੈ ਆ ਉਹਨੇ ਤੇਲ ਪਵਾਇਆ ਦੋਵੇਂ ਵਿੱਚ ਬੈਠੇ ਨੇ ਅੱਗੋਂ ਨਰਾਨ ਕਗਾਨ ਹੈਰਾਨ ਪਰੇਸ਼ਾਨ ਚ ਨਿਕਲ ਗਏ ਯਾਰ ਵਾਹ ਉਸਤਾਦ ਜੀ ਇਹੀ ਗਾਣਾ ਇੰਗਲਿਸ਼ ਔਰ ਜਿੰਨੀ ਦੇਰ ਉਹਦੇ ਨਾਲ ਰਹੀ ਹੈ ਫੇਰਦੀ ਰਹੀ ਆ ਉਨੀ ਦੇਰ ਰਾਜ਼ੀ ਰਹੀ ਉਹਨੇ ਇਹੀ ਕਿਹਾ ਸੀ ਵੀ ਮੈਂ ਤੇਰੇ ਨਾਲ ਰਵਾਂ ਤੇ ਮੈਂ ਰਾਜ਼ੀ ਰਹਿਣੀ ਅੱਛਾ ਇੱਕ ਗਾਣਾ ਸਿਰਫ ਆਖਰੀ ਮੇਰਾ ਸੁਣ ਲਓ ਕਹਿੰਦਾ ਜੀ ਗਲੀਆਂ ਹੋ ਜਾਣ ਸੁੰਜੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ ਹਾਂ ਇਹਨੂੰ ਮਿਰਜ਼ਾ ਕੱਲਾ ਕਿਉਂ ਫਿਰੇ ਗਲੀਆਂ ਹੋ ਜਾਣ ਬੰਦੇ ਕਹਿੰਦੇ 5-7 ਮਰਨ ਗਵਾਂਢਣਾ ਤੇ ਰਹਿੰਦੀਆਂ ਨੂੰ ਤਾਪ ਚੜੇ ਗਲੀਆਂ ਹੋ ਜਾਣ ਸੁੰਦੀਆਂ ਤੇ ਇਹ ਪਤਾ ਕਿੱਡੇ ਵੱਡੇ ਸ਼ਾਇਰ ਦਾ ਲਿਖਿਆ ਇਹ ਅਬਰਾਰੁਲ ਹਕ ਸਾਹਿਬ ਦਾ ਆਪਣਾ ਨਹੀਂ ਲਿਖਿਆ ਇਹ ਬੜੀ ਵੱਡੇ ਕਲਾਮ ਸ਼ਾਇਰ ਦਾ ਲਿਖਿਆ ਮਾਰਫਤ ਆਲਾ ਉਹਨਾਂ ਚੋਂ ਹੁਣ ਤੂੰ ਨਾ ਮੀਆਂ ਉਹ ਜਿਹੜੇ ਜਿਨ੍ਹਾਂ ਨੇ ਹੀਰ ਲਿਖੀ ਹੈ ਵਰਸ਼ਾ ਤੂੰ ਹੀਰ ਪੜ ਤੈਨੂੰ ਉਹ ਨਾਰਮਲ ਪੜਨ ਚ ਆਮ ਗੱਲ ਲੱਗਣੀ ਹੈ ਲੇਕਿਨ ਉਹਦੇ ਚ ਮਾਰਫਤ ਆ 2023 ਦੇ ਜਿਹੜੇ ਨੇ ਨਾ ਇਹਦਾ ਤੇ ਦੱਸੋ ਮੈਨੂੰ ਆ ਜਿਹੜਾ ਕਹਿੰਦਾ ਅਰੇਂਜਮੈਂਟ ਕਰਦੇ ਪੈਕਮਾ ਪੜਦੇ ਸੌਂਡ ਜਦੋਂ ਚੱਲਦੇ ਉਹ ਹੈਪੀ ਸ਼ੈਪੀ ਹੋਏ ਇਹ ਦੱਸੋ ਹੈਪੀ ਸ਼ੈਪੀ ਦੱਸੋ ਉਹ ਇਹਦਾ ਸਾਰਾ ਹਾਂਜੀ ਫਸ ਗਏ ਨਾ ਤਾਂ ਸਾਈ ਮਾਰਬਲ ਕਿਤੇ ਗਈ ਵੱਡੀ ਕਿਤਾਬ ਚਾਹੀਦੀ ਆ ਹਰ ਪਾਸੇ ਨਾ ਤੁਹਾਡੇ ਲਈ ਲਮਹਾਏ ਫਿਕਰੀਆ ਹੀ ਹਾਂਜੀ ਚੀਖ ਕੇ ਤੇ ਹਰ ਸ਼ਾਇਰ ਕਹਿ ਰਿਹਾ ਕਿ ਬਾਜੋ ਤੁਸੀਂ ਇਹਨਾਂ ਚੱਕਰਾਂ ਚੋਂ ਨਿਕਲ ਜਾਓ ਇਹਦਾ ਮਤਲਬ ਤੁਹਾਨੂੰ ਬਹੁਤ ਪੈਣੀਆਂ ਨੇ ਯਾਰ ਫਰੀਦ ਅੱਜ ਸਬੱਬੀ ਉਸਤਾਦ ਜੀ ਬੈਠੇ ਆ ਹੁਣ ਪਤਾ ਯਾਰ ਲੱਗਿਆ ਬੈਠੇ ਯਾਰ ਇੱਕ ਗਾਣਾ ਵਾ ਉਸਤਾਦ ਜੀ ਪਾਕਿਸਤਾਨੀ ਛਨ ਛਨਾਨਨ ਛਟਕ ਛਟਕ ਤੋੜ ਦੋਵਾਂ ਦੀ ਮਟਕ ਮਟਕ ਇਹਦਾ ਕੀ ਮਕਸਦ ਉਸਤਾਦ ਜੀ ਹਾਂ ਦੋਵਾਂ ਦੀ ਮਟਕ ਮਟਕ ਉਹ ਯਾਰ ਇਹ ਤਾਂ ਸਿੱਧੀ ਗੱਲ ਆ ਛਨਛਨਾ ਇੱਲਾ ਲੂ ਤੇਰੀ ਮੈਂ ਔਰ ਮੇਰਾ ਤੂੰ ਹਾਂ ਇਦਾਂ ਦੇ ਬੋੜੇ ਗਾਣੇ ਨੇ ਉਹ ਲਾਲਾ ਕੀ ਜਿਹੜਾ ਬਾਪੀ ਲਾਰੀ ਸਾਹਿਬ ਗੱਲ ਉਹ ਲੌਜੀਕ ਉਸਤਾਦ ਜੀ ਜਿਵੇਂ ਮਤਲਬ ਆ ਗਾਣੇ ਨੇ ਜਿਹੜਾ ਗਾਣਾ ਪੁੱਛੋ ਭੁਲਾ ਹੀ ਦਿੱਤਾ ਹੀ ਯਾਰ ਚਲੋ ਉਹ ਦੱਸੋ ਮੈਨੂੰ ਉਹ ਮੇਰੀ ਪੈਰਾਂ ਦੀ ਲੱਛੀ ਜਦੋਂ ਸੱਜਣਾ ਨੂੰ ਵੱਜੀ ਓਏ ਮੇਰੇ ਪੈਰਾਂ ਦੀ ਲੱਚੀ ਲੱਗੀ ਸਜਣਾ ਨੂੰ ਅੱਛੀ ਅੱਛਾ ਉਹ ਵੱਜੀ ਤੇ ਮੈਂ ਘੁੱਟ ਕੇ ਜੇ ਫੜ ਲਈ ਬਾਂਹ ਤੇ ਲਿਖ ਦਿੱਤਾ ਦਿਲ ਤੇਰੇ ਨਾਂ ਨਾ ਹਾਂ ਤੇ ਇਹ ਵੀ ਸਿੱਧੀ ਗੱਲ ਹੈ ਸਿੱਧੀ ਭਾਈ ਰਵੀ ਉੱਬਲਦਾ ਫਿਰਦੇ ਆ ਇੱਕ ਸ਼ੈ ਚੰਨਾ ਤੇਰੇ ਲਈ ਸਜਾਈ ਹਾਂ ਇਹ ਦੱਸੋ ਇਹ ਅੱਛਾ ਆਦਮੀ ਨੇਕ ਆਦਮੀ ਉਹ ਹਰ ਇੱਕ ਨੋਟ ਤੇ ਕਿ ਇੱਥੇ ਮੇਰੇ ਕੋਲ ਕੋਈ ਜ਼ਿਆਦਤੀ ਨਾ ਹੋ ਜੇ ਇੱਥੇ ਗੱਲ ਹੋ ਜੇ ਕਿ ਮਰਨ ਤੋਂ ਬਾਅਦ ਮੈਂ ਇਦਾਂ ਸਜਾਈਆਂ ਨੇ ਚੀਜ਼ਾਂ ਕਿ ਵੀ ਸੁਭਾਨ ਇਹਦੇ ਤੇ ਹਾਰੂਗੇ ਇਹਦਾ ਮੈਨੂੰ ਦੱਸੋ ਜਿਹੜਾ ਕਹਿੰਦੀ ਕਿਹੜੀ ਸ਼ਾਇਦ ਤੇਰੀ ਅੱਖ ਤੋਂ ਲੁਕਾਵਾਂ ਇੰਜ ਹੀ ਨਾ ਤੱਕ ਗਈ ਤੇ ਮਰ ਹੀ ਨਾ ਜਾ ਹਾਂ ਇਹ ਤੇ ਬਿਲਕੁਲ ਹੀ ਮਾਰਫਤ ਖੁੱਲੀ ਕਿਤਾਬ ਆ ਵਾਹ ਵਾਹ ਕੀ ਬਾਤ ਵਾਹ ਉਸਤਾਦ ਜੀ ਤੇਰੀ ਕਿਹੜੀ ਚੀਜ਼ ਲੁਕੀ ਹੈ ਦੱਸ ਮੇਰੀ ਹਾਂ ਕਿਦੋਂ ਕਿਹੜੀ ਚੀਜ਼ ਤੂੰ ਲੁਕੋ ਸਕਦਾ ਵਾ ਮੈਂ ਹਾਂ ਮੇਰੀ ਕਿੰਨੀਆਂ ਚੀਜ਼ਾਂ ਚਾਬੀ ਮੇਰੀ ਲੁਕੀ ਪਈ ਮਾਸਕ ਲੁਕਿਆ ਮੇਰਾ ਹੈ ਨਹੀਂ ਉਹਨਾਂ ਦਾ ਮਤਲਬ ਇਹ ਤੇ ਕਿਹੜੀ ਸ਼ਾਇਦ ਤੇਰੀ ਲੁਕੀ ਆ ਇਹ ਚੀਜ਼ਾਂ ਨਹੀਂ ਤੇਰੀ ਆਪਣੀ ਬੋਡੀ ਸਟਰਕਚਰ ਦੇ ਵਿੱਚ ਕੋਈ ਨਹੀਂ ਹਾਂ ਤੇ ਫੇਰ ਕਿਹੜੀ ਸ਼ਾਇਦ ਤੇਰੀ ਅੱਖ ਤੋਂ ਲੁਕਾਵਾਂ ਇਹ ਗੱਲ ਹੋਣ ਰਹੀ ਆ ਅੱਛਾ ਹਾਂਜੀ ਸਾਜੀ ਦਿਨਤਾ ਤਾਂ ਚਿਤਾ ਦਿਨਤਾ ਤਾਂ ਥਾ ਇਹ ਤੇ ਵੈਸੇ ਅੱਜ ਤੱਕ ਸਮਝ ਨਹੀਂ ਆਈ ਲੇਕਿਨ ਇਹਦੀ ਵੀ ਕੋਈ ਲੌਜੀਕ ਹੋਣੀ ਆ ਦਿਨਤਾ ਤਾਂ ਚਿਤਾ ਦਿਨਤਾ ਤਾਂ ਥਾ ਇਹ ਵੀ ਇੱਕ ਬੜੀ ਵੱਡੀ ਲੌਜਿਕ ਹੈ ਨਾ ਯਾਰ ਉਹੀ ਫਿਰ ਤੁਸੀਂ ਗਾਣੇ ਪੁੱਛਣਾ ਤੇ ਕੋਈ ਕੰਮ ਦੀ ਗੱਲ ਪੁੱਛੋ ਸਾਜੀ ਉਹ ਦੱਸੋ ਬੁੱਢੇ ਬਾਰੇ ਵੀ ਇਸ਼ਕ ਪਿਆ ਕਰਦਾ ਏ ਪੰਦਾ ਹੋਵੇਗਾ ਜਵਾਨੀ ਚ ਹਨੇਰ ਸਾਲ ਹਾਂ ਹਾਂਜੀ ਇਹ ਵੀ ਖੁੱਲੀ ਕਿਤਾਬ ਹੈ ਜੀ ਮੈਂ ਕਹਿੰਦਾ ਗੱਲ ਹੋਰ ਪਾਸੇ ਤੁਰ ਪੈਣੀਆਂ ਨਹੀਂ ਤੇ ਮੈਂ ਤੁਹਾਨੂੰ ਦੱਸਣਾ ਸੀ ਇਹ ਇਹਦਾ ਡਾਇਰੈਕਟ ਤਲਕ ਆ ਮੌਤ ਨਾਲ ਹਯਾਤ ਨਾਲ ਇਹ ਹਾਂਜੀ ਮੁਨਕਰ ਨਕੀਰ ਇਹ ਤਾਂ ਸਾਨੂੰ ਵੀ ਪਤਾ ਇੰਨੀ ਕੁ ਗੱਲ ਦਾ ਦੱਸੋ ਕਿ ਤੂੰ ਹਟਿਆ ਨਹੀਂ ਠੀਕ ਆ ਰੱਬ ਨੇ ਕਿਹਾ ਸੀ ਕਿ ਜਦੋਂ ਤੇਰੇ ਵਾਲ ਚਿੱਟੇ ਆਏ ਨੇ ਉਦੋਂ ਮੈਂ ਵੀ ਤੇਰਾ ਹਯਾ ਕਰਦਾ ਹਾਏ ਤੇ ਤੂੰ ਬੁੱਢੇ ਬਾਰੇ ਵੀ ਨਹੀਂ ਹਟਿਆ ਹੈ ਤੇ ਜਵਾਨੀ ਚ ਤੂੰ ਜੋ ਛੱਡ ਹੀ ਦੇਣਾ ਆ ਜਾ ਹੁਣ ਸਿੱਧਾ ਹੋ ਜਾ ਸ਼ਾਬਾਸ਼ ਵਾਹ ਹਰ ਪਾਸੇ ਲਮਹਾ ਫਿਕਰੀਆ ਹੈ ਤੁਹਾਡੇ ਅੱਜ ਉਸਤਾਦ ਜੀ ਸਬੱਬੀ ਬੈਠੇ ਆ ਉਸਤਾਦ ਜੀ ਪੁੱਛ ਲੈ ਕੋਈ ਚਾਲ ਛਪੱਕਾ ਜ਼ੁਲਫ ਦਾ ਕੁੰਡਲ ਖੁੱਲੇ ਨਾ ਥਿਆਕ ਦਾ ਕੱਜਲ ਡੁੱਲੇ ਨਾ ਮਿਲੇਗਾ ਯੁਲਫ ਦਾ ਬਦਲਾ ਹਾਂ ਇਹ ਵੀ ਉਹੀ ਗੱਲ ਆ ਹਰ ਪਾਸੇ ਉਹੀ ਗੱਲ ਆ ਤੇ ਖੁੱਲੀ ਜ਼ੁਲਫ ਦਾ ਕੁੰਡਲ ਖੁੱਲੇ ਨਾ ਠੀਕ ਹੈ ਨਾ ਅੱਖ ਦਾ ਕੱਜਲ ਡੁੱਲੇ ਨਾ ਸਾਜੀ ਇਹ ਬੜੀ ਵੱਡੀ ਗੱਲ ਹੈ ਹਾਂ ਤੇ ਮਿਲੇਗਾ ਜ਼ੁਲਮ ਦਾ ਬਦਲਾ ਯਾਰ ਕੀ ਬਾਤ ਹੈ ਸਹੀ ਗੱਲ ਹਾਂ ਸਹੀ ਗੱਲ ਅੱਛਾ ਪਿੱਛੇ ਹੁੰਦਾ ਮੇਰੀ ਚਾਲ ਵੇਂਦਾ ਆਈ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ ਉਸਤਾਦ ਜੀ ਇੱਕ ਨਿੱਜੀ ਜਿਹਾ ਮਾਮਲਾ ਵਾ ਛੋਟਾ ਜਿਹਾ ਉਹਨਾਂ ਦੀ ਇੱਕ ਚੀਜ਼ ਗਵਾਚ ਗਈ ਆ ਉਹਨਾਂ ਦੇ ਜ਼ੇਵਰ ਚੋਂ ਬੇਟਾ ਲੌਂਗ ਜਿਹੜਾ ਨਾ ਉਹ ਸੋਨੇ ਦਾ ਵੀ ਹੁੰਦਾ ਤੇ ਗਾਣੇ 'ਚ ਗੱਲ ਕਰਨ ਦੀ ਤੇ ਰਿਪੋਰਟ ਕਰਾਉਣ ਵਾਲੀ ਗੱਲ ਆ ਵੀ ਮੇਰਾ ਪਰਚਾ ਕਰਾਓ ਵੀ ਮੇਰਾ ਨਹੀਂ ਉਹਨੇ ਕਿਹਾ ਪਹਿਲੇ ਅਸੀਂ ਤੇ ਤਸੱਲੇ ਕਰ ਲਈਏ ਮੈਂ ਤੇ ਆ ਗਈ ਆ ਤੂੰ ਵੀ ਪਿੱਛੇ ਆਉਂਦਾ ਥੱਲੇ ਵੇਖਦਾ ਹੀ
ਕਿਤੇ ਜੇ ਲੱਭੇ ਤੇ ਦੱਸੀ, ਮੇਰਾ ਲੌਂਗ ਗਵਾਚ ਗਿਆ। ਹਾਂ ਇਹ ਫਿਰ ਗਾਣਾ ਨਹੀਂ, ਇੱਕ ਐਲਾਨ ਵਾ। ਇਹਨੂੰ ਤੁਸੀਂ ਐਲਾਨ ਕਹਿ ਸਕਦੇ ਹੋ। ਇਹ ਬਸ ਬੜੀਆਂ ਉਸਤਾਦ ਜੀ, ਖੈਰ ਮਾਰਫਤ ਇੰਨੀ ਲੰਬੀ ਇਹਦਾ ਤੇ ਮਤਲਬ ਦੱਸੋ ਜਿਹੜਾ ਕਹਿੰਦਾ ਸ਼ਾਮ ਹੈ ਜੁਮਾ ਜੁਮਾ। ਧੂਆਂ ਧੂਆਂ ਸ਼ਾਮ ਹੈ ਧੂਆਂ ਧੂਆਂ। ਅੱਛਾ ਧੂਆਂ ਧੂਆਂ। ਹਾਂ ਦੁਆ ਦੁਆ ਜੁਮਾ ਜੁਮਾ। ਇਹ ਵੀ ਖੁੱਲੀ ਕਿਤਾਬ ਹੈ ਜੀ। ਨਹੀਂ ਜੀ, ਇਹ ਬਿਲਕੁਲ ਓਪਨ ਫਟੀ ਕਿਤਾਬ ਆ ਬਲਕਿ। ਕਿਤਾਬ ਯਾਰ ਇੱਕ ਮੈਂ ਸੁਣਿਆ ਨਾ, ਕਹਿੰਦੇ ਲੋਕਾਂ ਦੇ ਕਜ਼ਨ ਹੁੰਦੇ ਆਪਣੇ ਪਿੰਡਾਂ ਵਿੱਚ, ਲੋਕਾਂ ਦੇ ਫਲਾਣ ਏਦਾਂ, ਤੇ ਕਹਿੰਦਾ ਸਾਡੇ ਕਜ਼ਨ ਹੁੰਦੇ ਮੂੰਹ ਵਿੱਚ ਡਿੰਗ ਡੋਂਗ ਹਲਾਲ ਕੀ ਡਿੰਗ ਡੋਂਗ ਬੱਬਾ। ਤਾਂ ਜੀ ਇਹਦਾ ਕੀ ਇਹਦਾ ਵੀ ਇਹ ਮਤਲਬ ਨਾ, ਮੈਂ ਹਲਾਲ ਦੀ ਡਿੰਗ ਡੋਂਗ ਬਬਲ। ਹਾਂ ਵਾਹ ਵਾਹ ਯਾਨੀ ਹਲਾਲ ਦੀ ਆ, ਹਾਂ ਹਲਾਲ ਦੀ ਖਾਓ ਡਿੰਗ ਡੋਂਗ ਬੱਬਲ। ਹਲਾਲ ਦੀ ਡਿੰਗ ਡੋਂਗ ਖਾ ਲੋ, ਹਰਾਮ ਦੀ ਕਿਟ ਕੈਟ ਨਾਲੋਂ ਚੰਗੀ। ਇਹ ਹਾਂ, ਇਹ ਹਲਾਲ ਦੀ ਖਾਓ ਡਿੰਗ ਡੋਂਗ, ਇਹ ਨਾ ਹੋਵੇ ਤੁਸੀਂ ਡਿੰਗ ਡਾਊਨ ਹੋ ਜਾਓ। ਵਾਹ ਵਾਹ। ਇੰਗਲਿਸ਼ ਵੀ ਦੱਸ ਦੋਗੇ? ਹਾਂ ਉਹਦਾ ਦੱਸੋ ਫਿਰ। ਯਾਮੀ ਯਾਮੀਆ ਯੋ ਯੋ ਵੱਖਾਂ ਵਛਾਂ ਵੇਰੇ ਯਾਮੀ ਯਾਮੀਆ ਦੇ। ਪਹਿਲੇ ਆਪ ਸਹੀ ਤਰ੍ਹਾਂ ਸਿੱਖ ਕੇ ਆ, ਤੂੰ ਸਹੀ ਬੋਲੇਗਾ ਤਾਂ ਮੈਂ ਤੈਨੂੰ ਮਾਰਫਤ ਦੱਸਾਂਗਾ। ਨਹੀਂ ਪੁੱਠੀ ਅੱਛਾ ਦੱਸ ਉਸਤਾਦ ਜੀ, ਇਹਦੀ ਇੰਗਲਿਸ਼ ਕਰਕੇ ਦੱਸੋ। ਸਾਡੀ ਜ਼ਿੰਦਗੀ ਇਹ ਠਾਹ ਬੱਲੀ ਹੈ। ਕਹਿ ਦੱਸ ਤੇ ਦਿੱਤੀ। ਨਹੀਂ ਇੰਗਲਿਸ਼ ਦੱਸਣੀ ਹੈ। ਨਹੀਂ ਇੰਗਲਿਸ਼ ਨਹੀਂ, ਮੈਂ ਮੇਰੇ ਕੋਲ ਤੂੰ ਉਦਾਂ ਪੁੱਛ। ਮਾਰਫਤ। ਅੱਛਾ ਅੱਛਾ। ਨਹੀਂ ਮੈਂ ਤੇ ਮੈਨੂੰ ਤਾਂ ਓਵਰ ਪਤਾ। ਲਾਈਫ ਇਜ਼ ਬਲਾਸਟ ਬਲੀਏ। ਸੋ ਸਿੰਪਲ। ਹਾਂ ਸਹੀ ਗੱਲ। ਮੇਰਾ ਸ਼ਹਿਰ ਚਨਿਓੜ ਜ਼ਿਲ੍ਹਾ ਝੰਗ ਸੱਜਣਾ। ਇਹ ਤਾਂ ਡਰੈਸ ਆ ਨਾ, ਇਹ ਤੇ ਗਾਣਾ ਤੇ ਹੈ। ਅੱਛਾ ਜੀ, ਇਹ ਡਰੈਸ ਆ। ਅਸੀਂ ਕੁੜੀਆਂ ਲਾਹੌਰ ਦੀਆਂ ਦੁਬਈ ਆਈਆਂ ਪੈਰਾਂ ਵਿੱਚ ਪਾ ਕੇ ਲੱਛੀਆਂ। ਹਾਂ ਇਹ ਕੈਸੀ ਗੱਲ ਹੈ? ਲਾਹੌਰ ਆ ਪਾਕਿਸਤਾਨ ਚ। ਹਾਂ ਹਾਂ। ਪਾਕਿਸਤਾਨ ਇੱਕ ਇਸਲਾਮੀ ਜਮਹੂਰੀਆ ਮੁਲਕ ਆ, ਵਾਹ ਵਾਹ। ਅੱਛਾ ਸ਼ਰਮੋ ਹਯਾ ਵਾਲਾ। ਅੱਛਾ। ਪਰਦੇ ਉਹਨੇ ਕਿਹਾ ਸੀ ਹਾਂ ਪਰਦੇ ਵਾਲਾ। ਇੱਥੇ ਇਹ ਬਣਿਆ ਵੀ ਉਸ ਨਾਂ ਇਸਲਾਮੀ ਕਾ। ਉਹਨੇ ਕਿਹਾ ਸੀ ਕੁੜੀਆਂ ਲਾਹੌਰ ਦੀਆਂ ਤੇ ਦੁਬਈ ਆ ਗਈਆਂ ਤੇ ਉੱਥੇ ਆ ਕੇ ਹੁਣ ਬਗੈਰਤੀ ਸ਼ੁਰੂ ਅਸੀਂ ਕਰ। ਹੁਣ ਮਾਹੌਲ ਬਣਾਵਾਂਗੇ। ਹਾਂ ਉਸਤਾਦ ਜੀ ਦੇ ਸਾਹਮਣੇ ਬੈਠੇ ਆ। ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ। ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ। ਪੱਖੀ ਘੁੰਗਰੂਆਂ ਵਾਲੀ। ਅੱਛਾ ਇਹਦਾ ਕੀ ਮਕਸਦ ਉਸਤਾਦ ਜੀ? ਯਾਰ ਤੇ ਕੀ ਮਕਸਦ ਇਹ ਚ ਪੁੱਛਣਾ? ਯਾਰ ਗਾਣਾ ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ। ਇਹ ਡਿਮਾਂਡਾਂ ਹੁੰਦੀਆਂ ਵਾ ਆਸ਼ਿਕ ਮਸ਼ੂਕ ਦੀਆਂ, ਕੋਈ ਵੱਡੀ ਗੱਲ। ਉਸਤਾਦ ਜੀ ਹਮੇਸ਼ਾ ਜਿਹੜੇ ਸ਼ਾਇਰਾਂ ਨੇ ਲਿਖੇ ਸ਼ੇਰ ਗਜ਼ਲਾਂ ਗਾਣੇ, ਕਬੂਤਰ ਨੂੰ ਕਿਉਂ ਲਿਆਂਦਾ ਵਿੱਚ? ਕਾਂ ਹੀ ਕਿਉਂ ਬਿਠਾਉਂਦੇ ਨੇ ਕਿ ਉੱਡ ਕੋਠੇ ਉੱਤੇ ਕਾਂ ਲਿਆ ਕਾਵਾਂ ਵੇ? ਨਹੀਂ ਤੇ ਹੁਣ ਉਹ ਕੀ ਕਹਿਣ ਵੀ ਉੱਠ ਕੋਠੇ ਉੱਤੇ ਡੱਡੂਗਾ ਵੇ। ਯਾਰ ਇਹ ਤਾਂ ਨਹੀਂ ਨੋਟ ਦਿਸ ਲਾਈਕ ਦਿਸ ਯਾਰ, ਵੀ ਕਾਂ ਉੱਡੇ ਕਾਂ ਕਿਉਂ ਵਿਚਾਰੇ ਤੇ ਉਹਨੂੰ ਕਦ ਵਕਤ ਇਹਨਾਂ ਪਾਇਆ? ਦੇ ਨਾਲ ਕੁਝ ਚੀਜ਼ਾਂ ਮੁਨਸਲਿਕ ਨੇ ਉਹ ਕੁਛ ਵੀ ਨਹੀਂ ਬਹੁਤ ਸਾਲਾਂ ਤੋਂ। ਨਹੀਂ। ਉਸਤਾਦ ਜੀ ਮੇਰੀ ਸੁਣੋ ਗੱਲ, ਇਹ ਸ਼ਾਇਰਾਂ ਨੇ ਦੋ ਪਰਿੰਦੇ ਉਡਾਏ। ਹੋ ਸਕਦਾ ਇਸ ਤੋਂ ਅੱਛੇ ਪਰਿੰਦੇ ਕੋਈ ਸ਼ਿਕਰਾ ਡਾਕ ਦੇਖ ਲਓ। ਹੈ ਸ਼ਿਕਰੇ ਦੇ ਬਾਰੇ ਵੀ ਅਲਾਮਾ ਇਕਬਾਲ ਸਾਹਿਬ ਨੇ ਕਿੰਨਾ ਉਹਦੀ ਤਾਰੀਫ ਕੀਤੀ। ਚੀਲ ਵੀ ਡਾਓ। ਉਹਦੀ ਬਹਾਦਰੀ ਦੀ ਕਿੰਨੀ ਮਿਸਾਲ ਦਿੱਤੀ। ਸ਼ਾਹੀਨ ਨੂੰ ਸ਼ਿਕਰਾ ਕਹਿੰਦੇ ਨੇ। ਉਹ ਉਸੇ ਟਾਈਪ ਦਾ ਹੀ ਹੁੰਦਾ ਵਾ। ਸ਼ਿਕਰਾ ਸ਼ਿਕਰਾ ਇਹਨਾਂ ਨੇ ਕਿੰਨਾ ਯੂਜ਼ ਕੀਤਾ। ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਮਾਇਨੀ ਮੈਂ ਇੱਕ ਸ਼ਿਕਰਾ ਯਾਰ ਬਣਾਇਆ। ਹਾਏ 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 ਉਹਦੇ ਪੈਰਾਂ 'ਚ ਝਾਂਜਰ ਤੇ ਫਲਾਣਾ ਤੇ ਕਿੰਨਾ ਕੁਝ ਸੋਹਣ ਹੋਏ ਹਾਏ ਹੋਏ। ਹਾਏ ਵਾਹ ਵਾਹ ਵਾਹ। ਯਾਨੀ ਇਹ ਕਾਂ ਕਬੂਤਰ ਜਿਹੜੇ ਇਹ ਹੈ ਨੇ ਇਸ ਤਾਜੀ ਕਦੀ ਇਦਾਂ ਸੁਣਿਆ ਵਾ ਕਿ ਯਾਰ ਕਾਂ ਆਇਆ ਵਾ ਕਬੂਤਰ ਆਇਆ ਤੇ ਕਹਿੰਦਾ ਭਾਈ ਆਪਣਾ TCS ਲੈ ਲਓ। ਯਾਰ ਇਹ ਪਤਾ ਕੀ ਗੱਲ ਆ, TCS ਲੈ ਲਓ ਨਹੀਂ, ਹਾਂ। ਇਹ ਉਸ ਦੌਰ ਦੀਆਂ ਗੱਲਾਂ ਬਣੀਆਂ ਨੇ ਜਦੋਂ ਇਹ ਜਿਹੜਾ ਇਹ ਮੋਬਾਈਲ ਸਿਸਟਮ, ਮੀਡੀਆ ਸਿਸਟਮ, ਡਿਜੀਟਲ ਫੋਨ ਇਹ ਨਹੀਂ ਸੀ ਹੁੰਦੇ। ਇੱਕ ਭੈਣ ਕਾਲੀ ਉਹੀ ਕਰਮਾਂ ਵਾਰ। ਇੱਕ ਭੈਣ ਚਾਚੇ ਬੂਟੇ ਨਾ ਆਰ ਕਿਤਾ ਇੰਨੀਆਂ ਕਿਤੇ ਨਾ। ਅੱਛਾ ਅੱਛਾ ਉਸਤਾਦ ਜੀ ਗੱਲ ਕਰਦੇ ਓਏ ਉਹ ਗੱਲ ਸੁਣ ਡੋਲ ਗੱਲ ਸੁਣ। ਇੱਕ ਭੈਣ ਇੱਧਰ ਨੂੰ ਵਿਆਹੀ ਗਈ 900 ਕਿਲੋਮੀਟਰ। ਦੂਜੀ ਛੋਟੀ ਭੈਣ ਜਿਨ੍ਹਾਂ ਨੇ ਇਕੱਠੇ 18-20 ਸਾਲ ਗੁਜ਼ਾਰੇ ਉਹ ਇੱਧਰ ਨੂੰ 800 ਕਿਲੋਮੀਟਰ ਵਿਆਹੀ ਗਈ। ਕੋਈ ਦੱਸਿਆ ਹੀ ਨਹੀਂ ਹੈ। ਆ ਤੂੰ 900 ਲਈ ਦੱਸਿਆ ਸੀ। ਅੱਛਾ ਸਿਰਫ 900। ਅੱਛਾ ਉਹ ਐ ਨੂੰ ਵਿਆਹੀ ਗਈ ਠੀਕ ਆ। ਹੁਣ ਹੁਣ ਮਾਂ ਪਿਓ ਦਰਮਿਆਨ ਚ ਕੁਝ ਜਿਹੜੀਆਂ ਹੋਰ ਭੈਣਾਂ ਦੋ ਤਿੰਨ ਜਿਹੜੀਆਂ ਲਿਕਵਾਰੀਆਂ ਉਹ ਇੱਥੇ ਰਹਿ ਗਈਆਂ। ਇੱਕ ਇੱਧਰ ਵਿਆਹੀ ਗਈ, ਕਿੱਧਰ ਵਿਆਹੀ ਗਈ, ਕਿੱਧਰ ਵਿਆਹੀ ਗਈ। ਠੀਕ ਆ, ਉਹ ਫੈਲ ਗਏ। ਹੁਣ ਕੋਈ ਫੋਨ ਨਹੀਂ, ਕੋਈ ਰਾਬਤਾ ਨਹੀਂ। ਆ ਜਾ ਕੇ ਖਤ ਜਿਹੜਾ ਪਤਾ ਨਹੀਂ ਕਦੋਂ ਪਹੁੰਚਣਾ। ਉਦੋਂ ਫਿਰ ਜਿਹੜੀ ਇਹ ਕਾਂ ਵਾਲੀ ਗੱਲ ਹੈ ਨਾ, ਉਦੋਂ ਫਿਰ ਇਹਨੂੰ ਮਤਲਬ ਤਸੱਵਰ ਚ ਇਹਨੂੰ ਬਹੁਤ ਜ਼ਿਆਦਾ ਹਕੀਕੀ ਸਮਝਿਆ ਗਿਆ ਕਿ ਜਦੋਂ ਇੱਕ ਕਾਂ ਬਹਿੰਦਾ ਨਾ ਤੇ ਉਦੋਂ ਕਿਸੇ ਪ੍ਰਾਹੁਣੇ ਨੇ ਆਉਣਾ। ਬੇਸਿਕਲੀ ਕਾਂ ਬਹਿਣ ਦਾ ਕੋਈ ਚੱਕਰ ਨਹੀਂ। ਬੇਸਿਕਲੀ ਉਹ ਜਿਹੜਾ ਇੰਤਜ਼ਾਰ ਉਸ ਘਰ ਦੇ ਲੋਕ ਕਰ ਰਹੇ ਹੁੰਦੇ ਨਾ, ਠੀਕ ਹੈ ਨਾ, ਕਿ ਅੰਮੀ ਨੇ ਮੇਰੀ ਨੇ ਆਉਣਾ। ਹੁਣ ਦੇਖਣਾ ਇੱਕ ਅੱਜ ਦੀ ਕੁੜੀ ਵਿਆਹੀ ਜਾਂਦੀ ਆ
ਤੇ ਕਾਰ 'ਚ ਬਹਿ ਕੇ ਨਾਲ ਦੀ ਗਲੀ ਤੋਂ ਬਾਅਦ ਹੀ ਦੱਸ ਰਹੀ ਹੁੰਦੀ ਹੈ ਬੇਟਾ ਕਹਾਂ ਪਹੁੰਚੀ ਹੋ ਮਾਂ ਉਹ ਮੈਂ ਸਦਕੇ ਹੋਇਆ ਉਹ ਥੱਲੇ ਘੋੜ Makeup तो नहीं खराब? नाल ही, हाँ नाल ही। अच्छा एसी इसको कहना ऑन कर लो जुनेद को कहना एसी पीछे से लहंगा उठा लेना हाँ ठीक है। घर ਜਾਂਦਿਆਂ ਤੱਕ ਉਹਨੇ 3 ਵਾਰੀ ਫੋਨ ਕਰ ਲੈਣਾ ਵਾ हाय हाय ठीक है। उस तो बाद उन्हें उठे वो किधर है ये किधर है, उठ गई हो नाश्ता भेजूं हम लेके आ रहे हैं बस हम निकलने लगे हैं हम गाड़ी में बैठ गए। ये सारा धी ਨੂੰ ਦੱਸਣਾ। ਉਹ ਮਾਵਾਂ ਤੇ ਉਹ ਧੀਆਂ ਉਸਤਾਦ ਇੰਜ ਕਰਕੇ ਅੱਖਾਂ ਤੋਂ ਓਝਲ ਹੋਈ ਮੁੜ ਕੇ ਪਤਾ ਹੀ ਨਹੀਂ ਕਿੱਥੇ ਲੈ ਗਏ ਨੇ। ਹਾਏ 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 ਫਿਰ ਖਬਰ ਹੀ ਕਿਤੇ ਆਉਣੀ ਆ। ਉਹਨਾਂ ਦਾ ਕੀ ਸਬਰ ਹੋਏਗਾ ਉਹਨਾਂ ਧੀਆਂ ਦਾ ਤੇ ਉਹਨਾਂ ਮਾਵਾਂ ਦਾ। ओ हो ਇੱਥੇ ਮਾਰੇ ਜੀ ਅੰਮੀ आज ना मेरा उंगली मेरा हाथ जल गया। माँ वो मेरा पुत्र क्या हुआ देख के किया करो। नौकर वो किधर है काम वाली वो आई नहीं थी मेरा हाथ जल गया ये फलाने। ਉੱਥੇ ਹੁਣ ਬਾਂਹ ਵੀ ਭਾਵੇਂ ਸੜ ਗਈ ਹੋਵੇ ਕੁੜੀ ਦੀ ਉੱਥੇ ਬੈਠੀ ਉਹਦੀ ਮਾਂ ਨੂੰ ਕੌਣ ਦੱਸੂਗਾ ਵੀ ਤੇਰੀ ਧੀ ਦੀ ਬਾਂਹ ਸੜ ਗਈ। ਓਏ ਹੋਏ 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 सच्ची कह रहे हो ਹਾਂਜੀ ਕਿੱਥੇ ਲੈ ਗਏ ਸਾਰੀ ਫਿਰ ਉਹ ਕਾਂ ਕਿੰਨਾ ਸੋਹਣਾ ਲੱਗਦਾ ਹੋਏਗਾ ਜਿਹਦੇ ਬਾਰੇ ਜੀ ਆ ਕਿ ਜਦੋਂ ਕਾਂ ਹੁੰਦਾ ਤੇ ਜ਼ਰੂਰੀ ਨਹੀਂ ਜਦੋਂ ਕਾਂ ਬਹਿੰਦਾ ਵਾ ਤੇ ਮਤਲਬ ਉਹ ਉਦੋਂ ਆਉਣੇ ਹੀ ਆਉਣੇ ਆ ਪ੍ਰਾਹੁਣੇ। ਐਡਾ ਕਿਤੇ ਕਾਂ ਮਤਲਬ ਕਾਂ ਮਤਲਬ ਕਿ ਡਰਾਈਵਰ ਹਾਂ। ਉਹਦੇ ਮਗਰ ਆਉਂਦੇ। ਆਹੋ ਅੱਛਾ ਫਿਰ ਇਹਦਾ ਮਤਲਬ ਸਾਜੀ ਪੁਰਾਣਾ ਤੋਂ ਲੋਕ ਹਾਂ ਨਾ ਸਹੀ ਗੱਲ ਆ ਭਾਈਜਾਨ। ਉਹ ਤੇ ਵਿਚਾਰੀਆਂ ਉਹ ਧੀਆਂ ਤੇ ਉਹ ਮਾਵਾਂ ਜਿਹੜੀਆਂ ਉਹ ਤੇ ਤੌਬਾ ਦਾ ਮੁਕਾ ਫਿਰ ਕਿਤੇ ਪੀਟੀਸੀਐਲ ਲੱਗ ਜਾਣਾ ਅਗਰ ਕਿਸੇ ਦੇ ਘਰ। ਅੱਛਾ ਹੁਣ ਉਹਦੇ ਘਰ ਪੀਟੀਸੀਐਲ ਆ ਮਾਂ ਲੈ ਨਹੀਂ। ਅੱਛਾ ਫਿਰ ਪੀਟੀਸੀਐਲ ਦੇ ਅੱਗੇ ਵੱਡਾ ਤਾਲਾ ਵੀ ਲੱਗਾ ਹੁੰਦਾ ਸੀ। ਹਾਏ 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 ਉਹਦੀ ਇੱਕ ਬੰਦਸ਼ ਹੁੰਦੀ ਸੀ ਵੀ ਹਫਤੇ 'ਚ ਤੂੰ ਜੁਮੇਰਾਤ ਨੂੰ ਤੂੰ ਇਹ ਮਾਂ ਨਾਲ ਗੱਲ ਕਰ ਲਿਆ ਕਰ। ਹੂੰ ਠੀਕ ਆ ਜੀ। ਫਿਰ ਫੋਨ ਵਾਲ ਵੀ ਵੇਖਣਾ ਬੁੜੀਆਂ ਨੇ ਕਿ ਸ਼ਾਇਦ ਹੁਣ ਘੰਟੀ ਵਿੱਚ ਜਦੋਂ ਘੰਟੀ ਵਿੱਚ ਹਰ 9 ਨੇ ਸਮੇਂ ਨਾ ਪਤਾ ਨਹੀਂ ਮੇਰੀ ਮਾਂ ਦਾ ਫੋਨ ਆ ਗਿਆ। ਹਾਏ ਭਾਈਜਾਨ ਉਹ ਵੀ ਦੌਰ ਵੇਖੋ ਕਿੱਥੇ ਲੈ ਗਏ ਸਾਰੀ ਹੁਣ। ਓ ਹੋ ਘੰਟੇ ਵਾਲੇ ਪੈਕੇਜ ਤੇ ਕਾਲ ਚੱਲ ਰਹੀ ਹੈ ਮਾਂ ਦੇ ਨਾਲ। ਵਾਹ ਫੋਨ ਸਾਈਡ ਤੇ ਰੱਖ ਕੇ ਅਮੀ ਇਹ ਬੰਦ ਨਾ ਕਰਨਾ ਮੈਂ ਜ਼ਰਾ ਨਾ ਚਾਹ ਦੇ ਕੇ ਆਈ। ਉਹ ਉੱਥੇ ਆ ਹੋਲਡ ਤੇ ਮਾਂ ਉਹਨੇ ਜਾ ਕੇ ਚਾਹ ਦੇ ਕੇ ਆ ਕੇ ਹਾਂਜੀ ਦੇ ਆਈ ਚਾਹ ਹਾਂ ਦੇ ਆਈ ਇੱਕ ਪਲ ਦੀ ਉਹਨੇ ਖਬਰ ਮਾਂ ਨੂੰ ਦੇਣੀ ਹੈ ਤੇ ਮਾਂ ਨੇ ਉਹਨੂੰ ਦੇਣੀ ਹੈ ਤੇ ਕਿੱਦਾਂ ਵਸਣਾ ਘਰ। ਓਏ ਹੋਏ ਕਿੱਥੇ ਲੈ ਗਏ ਸਾਰੀ ਓਏ ਕਿੱਥੇ ਲੈ ਗਏ ਇੱਥੇ ਹੀ ਬੈਠੇ ਘੰਟਾ 2 ਘੰਟੇ ਅੱਛਾ ਫਿਰ ਇਦਾਂ ਤੇ ਗਾਣੇ ਲਾਊਡ ਸਪੀਕਰ ਆਨ ਕੀਤੇ ਨੇ ਤੇ ਕਿਚਨ ਤੇ ਸਾਈਡ ਤੇ ਮੋਬਾਈਲ ਰੱਖਿਆ ਲਾਊਡ ਸਪੀਕਰ ਆਉਣਾ ਭਾਂਡੇ ਧੁੱਪ ਰਹੇ ਨੇ ਨਾਲ ਤੇ ਉਧਰੋਂ ਬੱਚਿਆਂ ਦੀ ਚੂ ਆ ਰਹੀ ਹੈ ਆਵਾਜ਼ਾਂ ਬੂਜ਼ਾਂ ਆ ਰਹੀਆਂ ਨੇ ਕਿ ਵੀ ਨਾਲ ਆ। ਇੰਨਾ ਜ਼ਿਆਦਾ ਇੰਨੀ ਵੀ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ। ਥੋੜਾ ਜਿਹਾ ਉਹਨੂੰ ਰਚਨ ਦਿਓ ਆਪਣੇ ਘਰ ਦੇ ਵਿੱਚ। ਫਿਰ ਉਸਤਾਦ ਜੀ ਹਿਸਾਬ ਨਾਲ ਗਾਣੇ ਪਹਿਲੇ ਹੁੰਦੇ ਸੀ ਨਾ ਸਾਡਾ ਚਿੜੀਆਂ ਦਾ ਹਾਂ, ਬਾਬਾ ਲਸਾ ਉੱਡ ਜਾਣਾ। ਵੇ। ਓਏ ਹੋਏ ਹੋਏ ਹੁਣ ਹੋਣਾ ਚਾਹੀਦਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸੀਂ ਅਗਲੀ ਗਲੀ 'ਚ ਹੀ ਆ। ਬਾਬਲ ਅਸੀਂ 2-4 ਚੌਂਕ ਅੱਗੇ ਹੀ ਆ। ਯਾਨੀ ਉਦੋਂ ਤੇ ਵੇ ਬਾਬਲ ਅਸਾਂ ਉੱਡ ਜਾਣਾ ਚਿੜੀਆਂ ਦਾ ਚੰਬਾ ਧੀਆਂ ਨੂੰ ਕਿਹਾ ਗਿਆ ਕਿ ਧੀਆਂ ਜਿਹੜੀਆਂ ਨੇ ਜਿੱਥੇ ਬੜਾ ਨੁਕਸਾਨ ਹੋਇਆ ਨਾ ਹੂੰ ਮੋਬਾਈਲ ਦੇ ਆਉਣ ਦੀ ਵਜ੍ਹਾ ਤੋਂ ਉੱਥੇ ਫਾਇਦਾ ਵੀ ਬੜਾ ਹੋਇਆ ਤੇ ਜਿੱਥੇ ਫਾਇਦਾ ਬੜਾ ਹੋਇਆ ਨਾ ਉੱਥੇ ਨੁਕਸਾਨ ਵੀ ਫਿਰ ਬੜਾ ਹੋਇਆ। ਜਦੋਂ ਨਹੀਂ ਸੀ ਉਦੋਂ ਨੁਕਸਾਨ ਵੀ ਬੜਾ ਸੀ। ਜਦੋਂ ਆਇਆ ਇਹ ਹੁਣ ਉਧਰੋਂ ਵੀ ਬਹੁਤਾ ਨੁਕਸਾਨ ਆ। ਸਹੀ ਗੱਲ ਭਾਵੇਂ ਇੱਕ ਬੱਚੀ 8-9 ਸਾਲ ਦੀ 10 ਸਾਲ ਦੀ ਸਭ ਤੋਂ ਪਹਿਲੇ ਤੇ ਅਸੀਂ ਬੱਚੇ ਨੂੰ ਫੋਨ ਫੜਾਈਦਾ। ਇਦਾਂ ਹੀ ਬੱਚਾ ਇੱਕ ਬੱਚੇ ਨੂੰ ਮਾੜਾ ਜਿਹਾ ਉਹਨੂੰ ਪਤਾ ਲੱਗਣਾ ਬੱਚਾ ਖੇਡਣ ਲੱਗ ਪਿਆ ਤਾਂ ਉਹਨੂੰ ਇੱਕੋ ਹੀ ਆਵਾਜ਼ ਆਈ ਪੜ ਲਾ ਇਲਾ ਲਾ ਇਲਾ ਅੱਲਾਹੂ 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 ਹੈ ਇਹ ਵਾਲਾ। ਹੁਣ ਉਹ ਮੋਟੂ ਪਤਲੂ ਇੱਦਾਂ ਹੀ ਹੈ ਜੀ ਮੈਂ ਤੋਤਾ ਹਾਂ ਮੈਂ ਹੁਣ ਭਾਈ ਉਹ ਇੱਥੇ ਲੱਗੇ ਨੇ ਫਿਰ ਬੱਚੇ ਆਪੇ ਹੀ ਉਹਨੂੰ ਉੱਤੇ ਦੇਖਦੇ ਨੇ ਮਾਂ ਨੂੰ ਗਏ ਟਿਕਟੋਕ ਉੱਤੇ ਜਾ ਰਿਹਾ ਉਹ ਫੜ ਕੇ ਤੇ ਭਾਵੇਂ ਫੋਨ ਬੰਦ ਵੀ ਉੱਤੇ ਕਰੀ ਜਾਂਦੇ ਨੇ। ਇਦਾਂ ਹੀ ਸਰ ਥੋੜੀ ਕਿ ਦੇਰ ਬਾਅਦ ਉਹ ਸ਼ੁਰੂ ਹੋ ਜਾਂਦੇ ਨੇ ਉਹਨੂੰ ਸ਼ੁਰੂ ਉਸ ਤੋਂ ਬਾਅਦ ਉਹਦੇ ਕੋਲ ਮੋਬਾਈਲ ਖਾ ਉਹ ਤੇਰੀ ਮਾਂ ਭੈਣ ਕਰ ਦੇਗਾ ਓਏ ਹੋਏ ਸਾਲ ਦਾ ਬੱਚਾ। ਹਾਂਜੀ ਕਿੱਥੇ ਉਹ ਕਹੇਗਾ ਮੈਂ ਖਾਣਾ ਹੀ ਕੁਛ ਨਹੀਂ ਉਹ ਪਰਵਰਿਸ਼ ਉਹਨਾਂ ਨੂੰ ਲੇਕਿਨ ਉਹ ਤੇ ਉਸਤਾਦ ਜੀ ਹੁਣ ਤੁਸੀਂ ਟੈਕਨੋਲੋਜੀ ਨਹੀਂ ਮੋਬਾਈਲ ਹਾਂ ਸੁਣੋ ਇੱਕ ਮਿੰਟ ਜਿਹੜਾ ਦੌਰ ਲੇਕਿਨ ਲੋਕੀ ਕਹਿੰਦੇ ਨਾ ਬੜਾ ਚੰਗਾ ਦੌਰ ਮੇਰੇ ਹਿਸਾਬ ਨਾਲ ਆਇਆ ਵਾ। ਕਿੱਦਾਂ ਕਿਸ ਤਰ੍ਹਾਂ ਸਾਰਾ ਟੈਕਨੋਲੋਜੀ ਐਡਵਾਂਸ ਹਰ ਚੀਜ਼ ਤੁਹਾਨੂੰ ਜਿਹੜੇ ਧੀਆਂ ਧਿਆਣੀਆਂ ਵਿਆਹ ਦਿੱਤੀਆਂ ਕੋਇਟਾ ਧੀ ਵਿਆਹ ਦਿੱਤੀ ਹੈ ਤੇ ਪਤਾ ਹੀ ਨਹੀਂ ਬਾਅਦ ਚ ਕਿ ਲੈਣ ਭਾਈ ਜਾਨ ਸੁਣੋ ਹੁਣ ਸੁਣ ਲਓ ਨਾ ਨਹੀਂ ਮੈਂ ਅੱਜ ਜਿਹੜੀ ਗੱਲ ਦੇ ਕਰਨ ਦੌਰ ਲੱਗਾ ਚ। ਸਾਂ ਉਹ ਵਿੱਚੇ ਰਹਿ ਗਈ ਨਾ ਕਿ ਬੱਚੀ ਨੇ ਮੋਬਾਈਲ ਫੜਿਆ 10 ਸਾਲ ਦੀ ਨੇ ਉਹ ਲੱਗੀ ਏ ਉਹਨੇ ਇੰਜ ਕਰਕੇ ਗੂਗਲ ਜਾਂ ਕੋਈ YouTube ਜਾਂ ਕੁਝ ਖੋਲਿਆ ਇੰਜ ਕਰਕੇ ਥੰਬਨੇਲ ਲਾਇਆ ਕਿ YouTube ਤੇ ਇਸ ਕਿਸਮ ਦਾ ਕਿ ਤੇਰੀ ਵੀ ਸ਼ਰਮ ਨਾਲ ਅੱਖਾਂ ਨੀਵੀਆਂ ਹੋ ਜਾਣ ਥੰਬਨੇਲ ਜਿਹੜੇ YouTube ਤੇ। ਸਹੀ वो बच्ची 10 साल की पढ़ लवे उन्हें नहीं कहना कि ये क्या होता है ये क्या लिखा है इसका मतलब क्या होता है जो उन्हें खोल लिया बर्बादी फिर रही है ताड़ी नौजवान नस्ल की। नौजवान नहीं नौजवान तो फिर 15-16 साल ਨੂੰ ਕਹਿੰਦੇ 10 8 9 10 11 12 ਸਾਲ ਦੇ ਬੱਚੇ ਬੱਚੀਆਂ ਨੇ। ਸਹੀ ਗੱਲ ਉਸਤਾਦ ਜੀ ਇਹ ਤੇ ਹੈ ਵਾ ਜੇ ਇਹ ਹਿਸਾਬ ਲਾਉਣ ਤੇ ਅੱਛੇ ਇਸਤੇਮਾਲ ਵੀ ਨੇ ਬੁਰੇ ਵੀ ਨੇ। ਹੁਣ ਯੂਟਿਊਬਰ ਤੇ ਅਸੀਂ ਵੀ ਆ
ਅਸੀਂ ਵੀ ਤੇ ਸਾਡਾ ਵੀ YouTube ਤੇ ਡਾਟਾ ਜਾਂਦਾ ਤੇ ਅਸੀਂ ਜੇ ਇਹ ਕਹੀਏ ਕਿ YouTube ਗਲਤ ਜਾਂ ਇਹਦੇ ਤੇ ਐਦਾਂ ਥੰਬਨੇਲ ਉਹ ਯਾਰ ਸਾਰੇ ਨਹੀਂ ਲੱਗਦੇ ਉਹ ਭਾਈ ਉਸਤਾਦ ਜੀ। ਗਲਤ ਦੀ ਗੱਲ ਨਹੀਂ ਕਰ ਰਿਹਾ। ਗੱਲ ਹੁੰਦੀ ਹੈ ਜਿਹੜੀ ਗਵਰਨਮੈਂਟ ਹੁੰਦੀ ਨਾ, ਜਿਹੜੀ ਗਵਰਨਮੈਂਟ ਇਹਦੇ ਇਖਤਿਆਰ 'ਚ ਹੁੰਦਾ ਵਾ ਮੁਲਕ ਦੇ ਕਿ ਵੀ ਇਹ ਚੀਜ਼ ਅਸੀਂ ਔਨ 에ਅਰ ਕਰ ਸਕਦੇ ਹਾਂ, ਇਹ ਚੀਜ਼ ਸਾਡੇ ਨਹੀਂ ਆ ਸਕਦੀ। ਰੈਗੂਲੇਟ ਕਰਦੇ ਠੀਕ ਹੈ ਨਾ। ਤੁਸੀਂ ਜਦੋਂ ਦੁਨੀਆ ਦੇ ਨਾਲ ਰਲਣਾ ਨਾ, ਹੁਣ ਜਿਹੜੇ ਪਾਕਿਸਤਾਨੀ ਔਰਤਾਂ ਨੇ ਸਾਡੀਆਂ ਆਪਣੀਆਂ ਮਾਵਾਂ ਭੈਣਾਂ ਨਕਾਬ ਕਰਕੇ ਇਸ ਕਿਸਮ ਦੀ ਇਨਫੋਰਮੇਸ਼ਨ ਦੇ ਰਹੀਆਂ ਹੁੰਦੀਆਂ, ਤੂੰ ਕੀਮ ਨਾ ਜਾ ਕੇ ਨਹੀਂ ਉਹਦੀ ਖੁੱਲ੍ਹੇ ਤਰੀਕੇ ਨਾਲ ਡਿਸਕਸ ਕਰ ਸਕਦਾ ਜਿਹੜੀਆਂ ਉਹ ਨਕਾਬ ਕਰਕੇ YouTube ਤੇ ਬੈਠੀਆਂ ਦੱਸ ਰਹੀਆਂ ਹੁੰਦੀਆਂ ਅਲਫਾਜ਼ਾਂ ਦੇ ਨਾਲ, ਖੁੱਲ੍ਹੇ ਅਲਫਾਜ਼ਾਂ ਦੇ ਚਲੋ ਨਾਲ। ਤੁਸੀਂ ਹੁਣ 12 13 14 ਸਾਲ ਦੀ ਬੱਚੀ ਉਹਨੂੰ ਵੇਖ ਰਹੀ ਹੋਵੇ, ਸਰ ਕਿਉਂ ਬੱਚੀ ਨੂੰ ਹੀ ਵੇਖਣਾ? ਓਏ ਯਾਰ ਸਾਹਮਣੇ ਜੋ ਆ ਗਿਆ ਉਹਨੂੰ ਬੈਨ ਕਰਨ, ਉੱਤੇ ਪਾਬੰਦੀ ਹੋਵੇ। ਦੇਖਣਾ ਅੱਜ ਭਾਈਜਾਨ ਦੇਖੋ YouTube ਤੂੰ ਪਿਸਤੌਲ ਲਿਆ ਕੇ ਇਨਸਾਨੀ ਹਕੂਕ ਕਿਸੇ ਬੰਦੇ ਨੂੰ ਸੱਚੀ ਮੁੱਚੀ ਕੁੱਟਦਾ ਦਿਖਾ, ਫੌਰਨ ਤੇਰਾ ਚੈਨਲ ਬੈਨ ਕਰ ਦੇਣਾ। ਉਹ ਰੂਲਸ ਨੇ ਨਾ, ਆਹ ਚੀਜ਼ ਅਸਲਾ ਫੌਰਨ ਚੈਨਲ ਬੈਨ ਕਰ ਦੇਣਾ। ਅੱਜ ਜਿੰਨੀਆਂ ਐਪਸ ਨੇ ਬੀਗੋ ਸ਼ੀਗੋ, ਇਹਨਾਂ ਤੇ ਤੂੰ ਅਸਲਾ ਲਿਆ, ਸਿਗਰਟ, ਤੇਰਾ ਚੈਨਲ ਬੈਨ ਕਰ ਦੇਣਾ। ਇਹ ਨਹੀਂ ਬੈਨ ਹੋ ਸਕਦਾ ਕਿ ਜੀ ਸਾਡੇ ਬੱਚੇ, ਪਾਕਿਸਤਾਨੀ ਗਵਰਨਮੈਂਟ ਨਹੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੀ ਕਿ ਜੀ ਸਾਡੇ ਪਾਕਿਸਤਾਨ 'ਚ ਇਹ ਮਸਲਾ ਚੱਲਦਾ ਪਿਆ, ਇਹ ਲੋਕ ਇਸ ਪਾਸੇ ਹੈਗੇ, ਇਹਨਾਂ ਨੂੰ ਬਾਤ, ਜਾਂ ਪਾਕਿਸਤਾਨ ਦੀ ਆਪਣੀ ਜਿਹੜਾ ਜਿਹੜਾ ਹੈਗਾ ਵਾ ਅਦਾਰਾ ਪੈਮਰਾ FIA ਨਾ ਜਾਂ ਪੈਮਰਾ ਜਿਹੜਾ, ਨਹੀਂ ਜਿੱਥੇ ਆ ਜਿਹੜਾ ਸੋਸ਼ਲ ਨੈਟਵਰਕ ਨੂੰ ਦੇਖਦੇ ਆ, ਪੈਮਰਾ ਹੀ ਦੇਖਦਾ ਵਾਕਤਾ ਜਿਹੜੇ ਸਾਈਬਰ ਕ੍ਰਾਈਮ FIA ਦੇ ਸਾਈਬਰ ਕ੍ਰਾਈਮ ਜਿਹੜੇ ਨੇ, ਇਹ ਕਿਆ ਉਹਨਾਂ ਚੈਨਲਾਂ ਨੂੰ ਫੜ ਨਹੀਂ ਸਕਦੇ? ਇਹ ਉਸ ਔਰਤ ਨੂੰ ਫੜਨ ਕਹਿਣ ਬੀਬੀ ਹੈ ਤੂੰ ਕੀ ਕਰ ਰਹੀ ਬਾਕੀ ਬੱਚਿਆਂ ਨੂੰ, ਐ ਤੈਨੂੰ ਸ਼ਰਮ ਹਯਾ ਕੋਈ ਨਹੀਂ ਤੈਨੂੰ? ਅਲਫਾ ਮਰਦ ਮੁੱਕ ਗਏ ਦੁਨੀਆ ਤੇ ਕਿਉਂ? ਉਹ ਵਿਚਾਰੀ ਦਿਲ ਕਰੇ 20,000 ਰੁਪਏ ਮਹੀਨੇ ਤੇ ਰੱਖੀ ਹੋਵੇ ਉਹਨਾਂ ਨੇ, ਜਿਨ੍ਹਾਂ ਦਾ ਚੈਨਲ ਹੈ, ਉਹਨਾਂ ਨੇ 4 ਬੁੱਢੀਆਂ ਰੱਖੀਆਂ ਹੋਣ ਕਿ ਤੂੰ ਨਕਾਬ ਕਰਕੇ ਨਾ ਸਕ੍ਰਿਪਟ ਤੇ ਦੇ ਦਾਂਗੇ, ਤੂੰ ਆਪਣਾ ਤਸਕੀਨ ਅੰਦਰ ਦੀ ਤਸਕੀਨ ਜਿਹੜੀ ਨਾ ਉਹ ਲੈਣੀ ਹੈ ਔਰਤ ਦੇ ਮੂੰਹੋਂ, ਇਹ ਲਫ਼ਜ਼ ਸੁਣ ਕੇ, ਇਹ ਵਲਗਰ ਸੁਣ ਕੇ, ਇਹ ਗੁਫ਼ਤਗੂ ਸੁਣ ਕੇ, ਇਹ ਸੁਣ ਕੇ ਉਹ ਤਸਕੀਨ ਲੈਣੀ ਹੈ, ਉਹਨਾਂ ਨੂੰ ਰੇਟਿੰਗ ਮਿਲਦੀ। ਲੇਕਿਨ ਅਗਰ ਉਹ ਕਿਸੇ ਬੱਚੇ ਦੇ ਲੱਗ ਗਿਆ ਇੱਥੇ, ਉਹਦੇ ਜ਼ਿਹਨ 'ਚ 36 ਸਵਾਲ ਪੈਦਾ ਹੋਣਾ ਕਿ ਇਹ ਕੀ ਹੁੰਦਾ ਵਾ, ਕੀ ਸਮਝੇ? ਬਿਲਕੁਲ ਠੀਕ। ਐਸੇ ਥੰਬਨੇਲ ਫਰੀਦ ਸਾਹਿਬ ਤੋਬਾ ਕਰਾ ਦਿੰਦੇ ਨੇ। ਅੱਛਾ ਉਸਤਾਦ ਜੀ ਤੁਸੀਂ ਤੇ ਇਹਦੇ ਨਾਲੋਂ ਫਿਰ ਉਹ ਚੰਗਾ ਕਿ ਭਾਈ ਤੁਹਾਡਾ ਜੇ ਨਹੀਂ ਰਾਬਤਾ ਹੋ ਰਿਹਾ ਜਾਂ ਤੁਹਾਡੇ ਜਾਂ ਇੱਕ ਦਾਦੀ ਆਪਣੇ ਪੋਤੇ ਨੂੰ 6 ਮਹੀਨੇ ਬਾਅਦ ਵੀ ਮਿਲਣ ਦੀ, ਭਾਈ ਉਹ ਚੰਗਾ। 6 ਮਹੀਨੇ 'ਚ ਉਹ ਕੁਰਾਨ ਪੜ੍ਹ ਰਿਹਾ, ਸਿੱਖ ਰਿਹਾ, ਚੰਗੇ ਪਾਸੇ ਲੱਗਾ, 6 ਮਹੀਨੇ ਬਾਅਦ ਵੀ ਮਿਲਿਆ ਤੇ ਬੰਦੇ ਦਾ ਪੁੱਤਰ ਤੇ ਬਣਿਆ ਨਾ। ਇਹ ਦਾਦੀ ਨਾਲ ਬੈਠੀ ਆ ਤੇ ਉਹ ਲੱਗਾ ਵਾ ਤੇ ਦਾਦੀ ਨੂੰ ਵੀ ਕਹਿ ਰਿਹਾ ਦਾਦੀ ਇਹ ਦੇਖੋ। ਉਸਤਾਦ ਜੀ ਹੁਣ ਠੀਕ ਹੈ, ਗਲਤ ਚੀਜ਼ ਦਾ ਗਲਤ ਇਸਤੇਮਾਲ ਉਹਦੇ ਨਾਲ ਹੁੰਦਾ ਹੀ ਹੈ, ਲੇਕਿਨ ਜੇ ਅੱਛਾ ਇਸਤੇਮਾਲ ਵੱਲ ਵੇਖੋ, ਬੜਾ ਕੁਰਾਨਿਕ ਡਾਟਾ, ਬੜੀ ਇਸਲਾਮਿਕ ਹਿਸਟਰੀ, ਫਿਰ ਦੂਸਰੀ ਦੁਨੀਆ ਵੀ। ਉਹ ਭਾਈ ਸਾਹਿਬ ਤੁਸੀਂ ਗੱਲ ਨਹੀਂ ਸਮਝਦੇ ਪਏ, ਮੈਂ ਕਹਿ ਰਿਹਾ ਉਹਨੂੰ ਬੈਨ ਕਰ ਦਿਓ। ਗਵਰਨਮੈਂਟ ਕਿੰਨੇ ਚੈਨਲ ਬੈਨ ਕਰਦੀ ਹੈ? ਫੇਸਬੁੱਕ ਦੀ ਆਈਡੀ ਬੈਨ, ਹਰ ਚੀਜ਼ ਤੇ ਨਜ਼ਰ ਆ ਉਹਨਾਂ ਦੀ। ਤੂੰ ਇੱਕ ਪੋਸਟ ਕਰ, ਤੇਰੀ ਪੋਸਟ ਦਾ ਵੀ ਪਤਾ ਉਹਨਾਂ ਨੂੰ ਕੋਈ ਫਰੀਦ ਸਾਬਰੀ ਨੇ ਆ ਪੋਸਟ ਕੀਤੀ ਤੇ ਉਹ ਚਾਹਣ ਤੇ ਜਦੋਂ ਮਰਜ਼ੀ ਤੈਨੂੰ ਉੱਥੋਂ ਤੇਰਾ ਪੇਜ ਪੂਜ ਸਾਰਾ ਕੁਝ ਨੱਥੀ ਕਰ ਦੇਣ। ਜਦੋਂ ਦਿਲ ਆ ਜਿਹੜੇ ਆ ਸਾਈਬਰ ਕ੍ਰਾਈਮ ਵਾਲੇ ਆ ਬੰਦੇ ਫੜਦੇ ਨਹੀਂ, ਚੁੱਕਦੇ ਨਹੀਂ ਜਾ ਕੇ ਆਪਣੀ ਵੱਲੋਂ, ਬੜਾ ਹੁਸ਼ਿਆਰ ਬੰਦਾ ਕਿਤੇ ਉਹ ਸਿੰਧ ਵਾਲੀ ਸਾਈਡ ਤੇ ਬੈਠਾ ਹੁੰਦਾ, ਕਿਸੇ ਨੂੰ ਗੇੜਾ ਦਿੰਦਾ, ਅਗਲੇ ਉੱਥੋਂ ਚੁੱਕ ਲਿਆਉਂਦੇ ਨੇ। ਇਹ ਕਿੱਥੋਂ, ਕਿਹੜੇ IP ਤੋਂ, ਕਿਹੜੇ ਸਰਵਰ ਤੋਂ, ਕਿਹੜੇ ਨੈਟ ਤੋਂ, ਕਿਹੜੇ ਸਿਲਸਿਲੇ ਤੋਂ ਬੰਦਾ ਕਿਹੜੇ ਮਹੱਲੇ 'ਚ ਕਿੱਥੇ ਆਨਲਾਈਨ ਹੋਇਆ, ਉੱਥੋਂ ਚੁੱਕ ਲਿਆਉਂਦੇ ਨੇ। ਤੇ ਇਹ ਇਹਨਾਂ ਨਹੀਂ ਕਰ ਸਕਦੇ YouTube ਤੇ ਕਿ ਭਾਈ ਸੋਸ਼ਲ ਮੀਡੀਆ ਤੇ ਇਹ ਜਿਹੜਾ ਗੱਲਬਾਤ ਆ ਕਿ ਵੀ ਤੁਸੀਂ ਇਹ ਚੀਜ਼ਾਂ ਦੱਸਣੀਆਂ ਬੜੇ ਆਪਣੀ ਲੋ ਹਕੀਮ ਬਣ ਕੇ ਤੁਸੀਂ ਬੈਠੇ ਹੋ, ਠੀਕ ਆ ਜੀ, ਇਹ ਖਬਰਦਾਰ ਹੈ, ਬੈਨ ਨਹੀਂ ਲਾ ਸਕਦੇ। ਤੂੰ ਗੱਲ ਤੂੰ ਤੇ ਕਹਿ ਰਿਹਾ ਕਿ ਨਹੀਂ ਜੀ ਬੈਨ ਨਹੀਂ ਲੱਗ ਸਕਦਾ। ਹਾਂ, ਮੈਂ ਆਪਣੇ ਆਪ ਨੂੰ ਇਹ ਤਸੱਲੀ ਦੇ ਲਵਾਂ ਵੀ ਜਿੱਥੇ ਬੁਰਾ ਵਾ ਉੱਥੇ ਚੰਗਾ ਵੀ ਤੇ ਹੈਗਾ ਹੀ ਨਾ। ਭਾਈ ਬੁਰਾ ਰੁਕ ਸਕਦਾ ਵਾ, ਕਿੱਥੇ ਟੈਕਨੋਲੋਜੀ ਪਹੁੰਚ ਗਈ ਆ। ਅਪਲੋਡ ਹੀ ਨਾ ਹੋਵੇ, ਥੰਬਨੇਲ ਹੀ ਨਾ ਬਣੇ, ਐਸਾ ਸਿਸਟਮ ਆ YouTube ਕੋ, ਤੂੰ ਲਫ਼ਜ਼ ਨਹੀਂ ਲਿਖ ਸਕਦਾ ਉਰਦੂ 'ਚ। ਇਹ ਜਿਹੜੇ ਲਫ਼ਜ਼ ਨੇ ਨਾ ਲਿਖੇ, ਤੂੰ ਲਿਖ ਨਹੀਂ ਸਕਦਾ, ਤੇਰੇ ਆਉਣਗੇ ਹੀ ਨਹੀਂ। ਆ ਬੜੇ ਲਫ਼ਜ਼ ਇਹਨਾਂ ਨੇ ਕੀਤੇ ਹੁੰਦੇ ਨੇ, ਹਾਈਡ ਕੀਤੇ ਹੁੰਦੇ, ਰਿਮੂਵ ਕੀਤੇ ਹੁੰਦੇ। ਹੁਣ ਬੀਗੋ ਐਪ ਆ, ਫਲਾਣੀ ਐਪ ਆ, ਫਲਾਣੀ ਐਪ ਆ, ਉਹਦੇ ਥੱਲੇ ਤੂੰ ਬਹੁਤ ਹਜ਼ਾਰਾਂ ਲਫ਼ਜ਼ ਨੇ, ਤੂੰ ਲਿਖੇਗਾ, ਨਹੀਂ ਲਿਖਿਆ ਜਾਏਗਾ, ਤਾਰੇ ਆਈ ਜਾਣਗੇ। ਅੱਛਾ ਹਾਂਜੀ, ਲਫ਼ਜ਼ ਨਹੀਂ ਲਿਖ ਸਕਦਾ। ਇਸ ਤਰ੍ਹਾਂ ਹੀ ਥੰਬਨੇਲ ਤੁਸੀਂ ਬਣਾ ਦਿਓ, ਤੁਸੀਂ ਰਿਕੁਐਸਟ ਕਰੋ ਜਾਂ ਆਪਣਾ ਜਿਹੜੇ ਸਰ ਕਮ ਸੇ ਕਮ ਇਹ ਤੇ ਯਾਰ ਕਰੋ, ਇਹ ਇੰਨੀ ਕਿ ਹਿੱਡਨ ਤਰੀਕੇ ਦੇ ਨਾਲ ਬਰਬਾਦੀ ਹੋ। ਅਸੀਂ ਕੀ ਕਹਿ ਰਹੇ ਜੀ, ਮਹਿੰਗਾਈ ਬਹੁਤ ਹੋ ਗਈ, ਗਰੀਬ ਮਰ ਗਈ। ਭਾਜੀ ਜਿਹੜੀ ਆਵਾਮ ਏਦਾਂ ਮਰ ਰਹੇ ਨਾ, ਬੱਚੇ ਨਸਲ, ਉਹ ਤੇਰੀ ਸੋਚ ਆ, ਉਹਦਾ ਨੁਕਸਾਨ ਸਦੀਆਂ ਤੱਕ ਜਾਣਾ। ਬਿਲਕੁਲ ਸਹੀ ਬਾਤ। ਇਹਦਾ ਉਸਤਾਦ ਜੀ ਬਿਹਤਰੀਨ ਹੱਲ ਇਹੀ ਆ, ਆਵੇ ਸ਼ਕਲਾਂ
ਹੈਗੀ ਜਾਨ, ਅੱਖਾਂ ਵਿੱਚ ਵੜੀਆਂ ਨੇ। ਅੱਖਾਂ ਹੀ ਤੂੰ ਕੀ ਵਿੱਚ। ਸਮਝਦਾ ਕਿ ਮਤਲਬ ਇਹਨੂੰ ਕੋਈ ਪਰੇਸ਼ਾਨੀ ਹੈ? ਤੇ ਹੋਰ ਕੀ ਆ ਉਹਨੂੰ ਕੱਖ ਨਹੀਂ। ਹਾਂਜੀ। ਉਹਦੀ ਚੰਗੀ ਭਲੀ ਤਨਖਾਹ, ਖਾਂਦਾ ਪੀਂਦਾ ਘਰੋਂ ਠੀਕ, ਹਾਲੇ ਉਹਦੇ ਕੋਲ ਬੱਚੇ ਬੁੱਢੀ ਨਹੀਂ, ਤੇ ਉਹਦੀ ਸ਼ਕਲ ਵੇਖ। ਭਾਈ ਮੇਰੇ ਮੁਲਕ ਤੇ ਲੈਣ ਦਾ, ਮੈਂ ਤੇ ਰਾਤੀ ਮੇਲੇ ਤੇ ਗਿਆ ਆ ਲੈ ਅੱਖਾਂ ਵਿੱਚ। ਬਸ। ਮੇਰੇ ਤੇ ਕਾ ਤੇ ਮੇਲੇ ਤੇ ਟਿਕਟ ਮਾਰ ਕੇ ਨਾਲ ਅੱਖਾਂ 'ਚ ਮੁੱਕੇ ਮਾਰਦੇ। ਬੰਦੇ ਨੇ ਸੋਣਾ ਨਹੀਂ, ਫਿਰ ਨੀਂਦ ਨਾਲ ਅੱਖਾਂ ਵਿੱਚ ਹੀ ਉਹ ਮੇਲੇ ਤੇ ਕਿਤੇ ਰਾਤ ਲਾਉਣ ਗਿਆ ਸੀਗਾ। ਜਿਹੜੀ ਗੱਲ ਮੇਲਾ ਕਿਹੜਾ ਸੀ? 31 ਮਸਤਾਂ ਦਾ? ਨਹੀਂ, ਉਹ ਉਧਰ ਪਰਾਂ। 3 ਸਾਲ ਲੌਜੀਕ ਵਾਲੀ ਗੱਲ ਕਿਉਂ ਲੰਗਾ ਉਸਤਾਦ ਜੀ? ਇਹਦਾ ਬਿਹਤਰੀਨ ਹੱਲ ਇਹੀ ਆ ਕਿ ਟੱਚ ਫੋਨ ਬੰਦ ਹੋ ਜਾਣ, ਬਟਨ ਵਾਲੇ ਫੇਰ ਆ ਜਾਣ। ਨਹੀਂ ਨਹੀਂ, ਇਹ ਕੋਈ ਹੱਲ ਨਹੀਂ ਗਾ। ਪਤਾ ਨਹੀਂ ਆਪਣੀ ਰੂਹ ਕੱਟਣੇ ਆ। ਨਹੀਂ ਉਹਦਾ ਬਹੁਤ ਸਾਰੀਆਂ ਵੈਬਸਾਈਟਾਂ ਬੈਨ ਹੋਈਆਂ ਪਾਕਿਸਤਾਨ 'ਚ, ਹੋਈਆਂ ਨੇ ਨਾ। ਮੇਰੀ ਆਪਣੀ ਹੋਈ, ਮੇਰੀ ਆਪਣੀ ਆਹੋ। ਇਹਦੀ ਹੋਈ ਆ ਵੈਬਸਾਈਟ ਬੰਦ, ਮੈਨੂੰ ਪਤਾ। ਓਏ ਉਹ ਗਟਰ ਦੀ ਗੱਲ ਨਹੀਂ ਕਰਨ ਦੇ, ਵੈਬਸਾਈਟ ਬੇਟੇ ਹਾਂਜੀ। ਬੈਨ ਹੋਈਆਂ ਨੇ ਨਾ, ਚਾਹੇ ਉਹਦੇ ਨਾਲ VPN ਦੇ ਨਾਲ, ਲੇਕਿਨ ਰੇਸ਼ੋ ਕਿੰਨੀ ਘਟ ਜਾਂਦੀ ਹੈ VPN ਦੇ ਨਾਲ, ਕਿੰਨੀ ਰੇਸ਼ੋ ਘਟ ਜਾਂਦੀ। ਬਹੁਤ ਸਾਰੀਆਂ ਜਿੰਨੀਆਂ ਵੈਬਸਾਈਟਾਂ ਨੇ ਬੈਨ ਨੇ। ਤੁਸੀਂ ਇਦਾਂ ਹੀ ਕਰਦੇ ਹੋ ਨਾ ਕਿ ਵੀ ਆ YouTube ਤੇ ਦੇਖੋ, ਤੁਹਾਡੀ ਪੂਰੀ ਟੀਮ ਆ ਕਿ ਵੀ ਇਹ ਸਾਡੇ ਬੱਚਿਆਂ ਦਾ ਮੁਸਤਕਬਲ ਖਰਾਬ ਹੋ ਰਿਹਾ, ਬਰਬਾਦ ਹੋ ਜਾਣਗੇ। ਜਿਹੜੀ ਸੋਚ ਉਹਨਾਂ ਨੂੰ 20-22 ਸਾਲ 'ਚ ਹੋਣੀ, ਉਹਨਾਂ ਨੂੰ ਤੁਸੀਂ 9 ਸਾਲ ਦੀ ਉਮਰ 'ਚ ਸਭ ਕੁਝ ਦੱਸੀ ਜਾਂਦੇ। ਉਸਤਾਦ ਜੀ ਸਾਨੂੰ ਬੱਚਿਆਂ ਨੂੰ ਵੀ ਰੋਕਣਾ ਚਾਹੀਦਾ, ਲਾਜ਼ਮੀ ਨਹੀਂ ਅਸੀਂ ਉਹ ਯਾਰ ਬੱਚਿਆਂ ਨੂੰ। ਲੇਕਿਨ ਤੁਸੀਂ ਇਹ ਵੀ ਦੇਖੋ ਨਾ YouTube ਤੇ ਇਸ ਕਿਸਮ ਦਾ ਮਹਿਕ ਮਲਕ ਦਾ ਗਾਣਾ ਪਿਆ ਵਾ, ਉਹ ਦੇਖ ਲਓ। ਰੋਡ ਫਿਟੇ ਮੂੰਹ ਤੇਰਾ। ਯਾਰ ਨਾਜ਼ਰੀਨ, ਤੁਸੀਂ ਦੱਸਣਾ ਕਿ ਕਿਆ ਐਦਾਂ ਹੋ ਸਕਦਾ? ਸਹੀ ਦੇ ਕਮੈਂਟਸ ਕਰਨਾ ਥੱਲੇ ਕਿ ਕਿਆ ਸਾਡੀ ਗੌਰਮੈਂਟ ਇਹ ਰੋਕ ਸਕਦੀ ਨਾ? ਇਹਦੀ ਟੈਕਨੋਲੋਜੀ ਹੈਗੀ ਹੈ ਨਾ ਕਿ ਇਹ ਜਿਹੜੇ ਥੰਬਨੇਲ ਨੇ ਜਾਂ ਇਹ ਜਿਹੜੀ ਗੁਫ਼ਤਗੂ ਆ ਜਿਹੜੀ ਕਿ ਜਿਹਦੇ ਨਾਲ ਬੱਚਿਆਂ ਦੀ ਬਰਬਾਦੀ ਫਿਰਦੀ ਆ, ਜਾਂ ਵੱਡੇ ਵੀ ਕਈ ਮਤਲਬ ਬੈਠੇ ਬੈਠੇ ਐਵੇਂ ਹੀ ਕਿਤੇ ਹੋਰ ਪਹੁੰਚ ਜਾਂਦੇ ਨੇ, ਇਹ ਕਿਆ ਰੋਕ ਸਕਦੇ? ਕਿ ਟੈਕਨੋਲੋਜੀ ਹੈ ਨਾ, ਮੇਰੇ ਹਿਸਾਬ ਨਾਲ ਉਸਤਾਦ ਜੀ ਸਾਰਾ ਕੁਝ ਹੋ ਸਕਦਾ। ਹੋ ਸਕਦਾ ਉਸਤਾਦ ਜੀ, ਹੋ ਸਕਦਾ। ਚਾਈਨਾ ਵਾਲਿਆਂ ਨੇ ਫੇਸਬੁੱਕ ਵਿਆਹਾਂ ਸ਼ਾਦੀਆਂ ਵਾਲੇ ਕੋਈ 1500 ਚੈਨਲ ਬਣਿਆ ਵਾ शादी करवाने का सही टाइम भेजो मैनू लिंक। अच्छा यानी वो सही टाइम ਦੇ ਬਾਰੇ ਦੱਸ। हाँ सही टाइम वाले 50,000 वीडियोस ने। ਕਹਿੰਦਾ ਮੈਨੂੰ ਭੇਜੋ लिंक ਤੇ ਭੇਜੋ ਫਿਰ हैं ਲਿੰਕ ਔਰ ਲਿੰਕ ਹੁੰਦੇ ਚੱਲ ਜਾ। ਤੈਨੂੰ ਉਹਨਾਂ ਨੇ ਵਿਆਹਣਾ ਨਹੀਂ, ਤੇਰੇ ਐਡਾ ਤਵੀਤ ਪਾ ਦੇਣਾ, ਪਹਿਲੇ ਸਿਹਤ ਬਣਾ ਆਪਣੀ। ਅੱਛਾ ਉਸਤਾਦ ਜੀ, ਗੱਲ ਆ ਕਿ ਹੁਣ ਦੌਰ ਬਦਲ ਗਿਆ। ਪਿਛਲੇ ਗਾਣੇ ਹੁੰਦੇ ਸੀ, ਮੇਰਾ ਦਿਲ ਕਰਦਾ ਮੈਂ ਗਾਣਾ ਗਾਵਾਂ, ਉਹ ਜਿਹੜਾ ਉਹ ਵੇ ਟਾਂਗੇ ਵਾਲਾ ਖੈਰ ਮੰਗਦਾ, ਹੁਣ ਟਾਂਗੇ ਤੇ ਹੈ ਨਹੀਂ, ਮੈਂ ਕਹਾਂ ਵੇ ਮਰਸੀਡੀਜ਼ ਵਾਲਾ ਖੈਰ ਮੰਗਦਾ, हाँ ਜਾਂ ਮੈਂ ਕਹਿ ਸਕਦਾ ਵੀ ਡੈਵੋ ਵਾਲਾ ਖੈਰ नहीं तो ਮੰਗਦਾ। वो बन रहे हैं ਕਿਹੜੇ ਗਾਣੇ 'ਚ ਨਹੀਂ ਲਫ਼ਜ਼। ਅੱਜ ਜਿੰਨੇ ਗਾਣੇ ਬਣਦੇ ਆ, ਹਰ ਪ੍ਰੋਡਕਟ ਉਦੋਂ ਉਹ ਨਹੀਂ ਸੀ ਉਨੀ ਯੂਜ਼ ਕਰਦੇ ਉਸ ਦੌਰ ਦੀਆਂ। ਅੱਜ ਕੱਲ੍ਹ ਕਿਹੜੀ ਕਰਦਾ? ਸੋਸ਼ਲ ਮੀਡੀਆ ਟੋਟਲ ਟਵੀਟ ਫਲਾਣਾ, ਤੇਰੀ ਮਰਸੀਡੀਜ਼, ਤੇਰੀ BMW, ਤੇਰੀ ਘੜੀਆਂ ਦੇ ਵੱਡੇ ਬ੍ਰਾਂਡ, ਤੁਹਾਡੀਆਂ ਜੁੱਤੀਆਂ ਦੇ ਬ੍ਰਾਂਡ ਲੋਕੀ ਵੀਡੀਓ 'ਚ ਯੂਜ਼ ਕਰਦੇ ਔਰ ਉਹ ਉਹਨਾਂ ਕੋਲ ਪੈਸੇ ਲੈਂਦੇ ਨੇ। ਅੱਛਾ ਇਹੋ ਜਿਹੇ ਗਾਣੇ ਦਾ ਕਿਤੇ ਹੋਇਆ ਕੋਈ ਮੈਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਆਪ ਮਾਹੀ ਕਿੱਥੇ ਰਹਿ ਗਏ? ਇਹਨੂੰ ਅੱਜ ਦੇ ਦੌਰ 'ਚ ਵੀ ਮੈਨੂੰ ਬੁਰਜ ਖਲੀਫਾ ਤੇ ਬੁਲਾ ਕੇ, ਹਾਂ, ਜਾਂ ਮੈਨੂੰ ਸੋਜ਼ਾ ਵਾਟਰ ਪਾਰਕ, ਜਾਂ ਮੈਨੂੰ KFC ਬੁਲਾ ਕੇ, ਇਹ ਸਾਰੇ ਗਾਣਿਆਂ 'ਚ ਚੱਲਦੇ ਪਏ ਨੇ, ਤੁਸੀਂ ਸੁਣਦੇ ਨਹੀਂ ਹੁਣ। ਇਹ ਵੀ ਨਵਾਂ ਹੋਣਾ ਬੁਰਜ ਖਲੀਫਾ ਗਾਣਾ ਨਹੀਂ ਹੈ, ਬੁਰਜ ਖਲੀਫਾ ਅਕਸ਼ੇ ਕੁਮਾਰ ਦਾ। ਹਾਂਜੀ ਕਿਤੇ ਸੁੱਤਾ ਰਹਿੰਦਾ ਮੈਂ, ਕਿਤੇ ਜਾਗ ਹੋਸ਼ ਕਰ, ਪਾਣੀ ਪਾ ਸਿਰ 'ਚ। ਕਿੱਥੇ ਤੁਰਿਆ ਫਿਰਦਾ ਵਾ? ਹਾਂ, ਕਿਤੇ ਕੋਮੇ 'ਚ ਉੱਠਿਆ, ਪਤਾ ਹੀ ਲੱਗਾ। ਯਾਰ ਉਹ ਗਾਣਾ ਜਿਵੇਂ ਰਫੀ ਸਾਹਿਬ ਦਾ ਇੱਕ ਪੈਸਾ ਦੇ, ਹੁਣ ਅੱਜ ਦੇ ਦੌਰ 'ਚ ਕੀ ਕਹੇਗਾ? ਇਹ ਵੀ ਅੱਜ ਦੇ ਦੌਰ 'ਚ ਖਤਮ ਹੈਗਾ ਹੋ ਗਿਆ ਸਿਸਟਮ। ਉਸਤਾਦ ਜੀ ਹੈਗਾ ਨਹੀਂ ਅੱਜ ਦੇ ਦੌਰ 'ਚ यार क्यों ਕੋਈ पैसा पैसा करती है कि पैसे की तो मरती है। ਹਾਂ एक बात मुझे बतला दे, वो मंगण वाला काम है ना, फकीरी। ਆਹੋ वो फकीरी सी कि पैसा दे दो बाबू, तेरे बच्चे जीन, ये वो, ठीक है ਹਾਂਜੀ ना। ਬਿਲਕੁਲ। ਉਹ ਜਿਹੜਾ ਪੁਰਾਣਾ ਉਹ ਵੀ ਹੋਣਾ ਚਾਹੀਦਾ। ਉਹ ਮੁੰਡਾ ਸ਼ਾਇਦ ਹੁਣ ਜ਼ਰਾ ਲੇਟੈਸਟ ਤਰੀਕੇ ਨਾਲ ਮੰਗਦੇ ਆ ਅਸੀਂ। ਕਿੱਦਾਂ? ਹੁਣ ਅਸੀਂ ਕਹਿੰਦੇ ਆ ਕਿ ਕੁਛ ਪੈਸੇ ਨੂੰ ਛੱਡੋ, ਜੋ ਵੀ ਕੁਛ ਹੈਗਾ ਦੇ ਦਿਓ। ਆਹ ਅਸੀਂ ਮਾੜੇ ਨਹੀਂ ਹੈਗੇ, ਅਸੀਂ ਸਾਰੀ ਕੌਮ ਮਿਹਨਤ ਕਰਕੇ ਤੁਹਾਨੂੰ ਵਾਪਸ ਕਰਾਂਗੇ। ਵਾਹ ਵਾਹ ਵਾਹ। ਨਹੀਂ, ਉਹ ਵੀ ਗਾਣਾ ਨਵਾਂ ਹੋਣਾ ਚਾਹੀਦਾ। ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਸਿਰ ਤੇ ਤੀਰ ਚਲਾਵੇ। ਹਾਂ, ਤੇ ਉਹ ਵੀ ਹੈਗੇ ਨੇ ਮੁੰਡਿਆਂ ਦੇ ਬਹੁਤ ਨੇ, ਮੁੰਡਾ ਫਲਾਣੇ ਦਾ, ਮੁੰਡਾ ਫੈਸਲਾਬਾਦੀ ਦਾ ਵੀ, ਲੈਲਪੁਰ ਦਾ ਵੀ, ਲਾਹੌਰ ਦਾ ਵੀ, ਤੀਰ ਤੋਂ ਇੰਡੀਆ ਦੇ ਸ਼ਹਿਰਾਂ ਦਾ, ਸਾਰੇ ਆ। ਨਹੀਂ, ਕੁਛ ਵੀ ਨਹੀਂ ਐਸਾ ਜਿਹੜਾ ਉਸਤਾਦ ਜੀ ਇਹ ਗਾਣਾ ਲੌਜਿਕ ਹੀ ਨਹੀਂ ਬਣਦੀ ਅੱਜ ਦੇ ਦੌਰ 'ਚ। ਮੁੰਡਿਆਂ ਦੁਪੱਟਾ ਛੱਡ ਮੇਰਾ, ਦੁਪੱਟਾ ਲੈਂਦੀਆਂ ਕੌਣ? ਜੇ ਤੂੰ ਮਾਸਕ ਪਾ ਲੈ, ਮੁੰਡਿਆ ਮਾਸਕ ਛੱਡ ਮੇਰਾ। ਮੁੰਡੇ ਹੋਣਾ ਚਾਹੀਦਾ, ਮੁੰਡੇ ਮੇਰਾ ਹੈਂਡਬੈਗ ਛੱਡ ਦੇ। ਹਾਂ, ਮੁੰਡਿਆ ਤੂੰ ਦੁਪੱਟਾ ਛੱਡ, ਇਹ ਗੱਲ ਬਹੁਤ ਪੁਰਾਣੀ ਹੋ ਗਈ। ਹਜਾਬ ਪਾ ਲਾ, ਹਜਾਬ। ਬਹੁਤ ਸਾਰੇ ਗਾਣੇ ਐਸੇ ਉਸਤਾਦ ਜੀ। ਅੱਜ ਵੀ ਦੁਪੱਟਾ ਹੀ ਆ, ਅੱਜ ਵੀ ਹੈ। ਉਹ ਮੈਂ ਜਿਹੜੇ ਗਾਣੇ ਜਿਨ੍ਹਾਂ ਤੇ ਬਣੇ ਉਹਨਾਂ ਦੀ ਤੂੰ ਗੱਲ- ਇਹਨੂੰ ਛੱਡ, ਅਸਲ ਇਸ ਬੋਲ 'ਚ ਅਸਲ ਗੱਲ ਤੇ ਤੂੰ ਗੌਰ ਹੀ ਨਹੀਂ ਕਰਨ ਦਿਆ। ਉਹ ਤੇ ਮਸਕੀਨ ਔਰਤ ਆ, ਹਾਂ ਉਹਦੀ ਬਗੈਰਤੀ ਚੈੱਕ ਕਰ ਜਿਹਨੇ ਜਵਾਨ ਔਰਤ ਦਾ ਦੁਪੱਟਾ ਫੜ ਲਿਆ, ਯਾਰ ਉਹਦੀ ਮੁਹੱਬਤ ਤੇ ਵੀ ਹੈ ਨਾ। ਤੇ ਦੁਪੱਟਾ ਫੜ ਲਈਦਾ ਬੱਚ। ਹੋਰ ਮਤਲਬ ਉਹਦੇ ਗਿੱਟਿਓ ਫੜ ਲਈ? ਨਹੀਂ ਮਤਲਬ ਉਹਨੂੰ ਵੈਸੇ ਰੋਕਿਓ, ਧੀ ਭੈਣ ਆ ਕਿਸੇ ਦੀ, ਠੀਕ ਆ, ਤੂੰ ਪਿਆਰ ਕਰਦਾ ਤਾਂ ਵੈਸੇ ਕਹ ਬਈ ਜਾਨੂੰ ਨਾ ਜਾਏ,
ਕੁੜੀ ਨਾਲ ਪਿਆਰ ਉਹਦਾ ਦੁਪੱਟਾ ਹੀ ਬਈ ਦੁਪੱਟਾ ਫੜਨਾ ਹੀ ਕਾਤੋਂ ਫੜ ਲਿਆ ਬਈ? ਉਹ ਥੰਮ ਨਾ ਜੱਫੀ ਪਾ ਲਵੇ ਕੀ ਨਹੀਂ ਕਰੇ ਜੱਫੀ ਕਾਤੋਂ ਪਾਉਣੀ ਹੈ? ਤੇ ਫਿਰ ਕੀ ਕਰੇ ਕਾਤੋਂ ਫੜਿਆ ਦੁਪੱਟਾ ਵੀ ਜਾਵੇ ਨਾ ਜਾਵੇ ਨਾ ਤੇ ਉਦਾਂ ਉਹਦੇ ਅੱਗੇ ਖਲੋ ਜਾਵੇ ਵੀ ਮੈਨੇ ਨਹੀਂ ਜਾਣ ਦੇਣਾ ਆ ਐਦਾਂ ਕਰਕੇ ਬਹੁਤੀ ਬਦਤਮੀਜ਼ੀ ਨਹੀਂ ਅੱਗੇ ਕੋਲ ਵੀ ਨਹੀਂ ਜਾਣ ਰਸਤਾ ਰੋਕ ਲਵੇ ਉਸਤਾਦ ਜੀ ਕੁੜੀ ਨਾਲ ਯਾਨੀ ਵਾਂਝੂ ਨਹੀਂ ਰਸਤਾ ਰੋਕ ਲਵੇ ਉਹਨੂੰ ਕਹੇ ਵੀ ਨਹੀਂ ਜਾਣਾ ਜੇ ਤੂੰ ਗਈ ਮੈਂ ਕੁਝ ਖਾ ਕੇ ਮਰ ਨਹੀਂ ਜਾਣਾ ਉਸਤਾਦ ਜੀ 36 ਤਰੀਕੇ ਨੇ ਨਹੀਂ ਇਹ ਗੱਲ ਤੇਰੇ ਨਹੀਂ ਅੰਦਰ ਦੀ ਇਹ ਗੱਲ ਸੀ ਕਿ ਮੈਂ ਤਾਂ ਦੁਪੱਟਾ ਫੜਾ ਕਿਉਂਕਿ ਦੁਪੱਟੇ ਤੋਂ ਤੂੰ ਸਟਾਰਟ ਕੀਤਾ ਅੱਗੇ ਜਾਣਾ ਸੀ ਅੱਗੇ ਤੱਕ ਲੇਕਿਨ ਉਹਨੇ ਪਹਿਲੇ ਖਾ ਪਾਤੇ ਦੁਨੀਆ ਦੁਪੱਟੇ ਦੇ ਕਿਤੇ 2 ਪੀਸ ਨਹੀਂ ਹੋਗੇ ਜੋ ਉਸ ਵਿਚਾਰੇ ਨੇ ਫੜ ਲਿਆ ਯਾਰ ਨਹੀਂ ਫੜਨਾ ਹੀ ਨਹੀਂ ਚਾਹੀਦਾ ਉਹਨੇ ਤੂੰ ਪਤਾ ਨਹੀਂ ਕਦੋਂ ਫੜਿਆ ਤੁਸੀਂ ਸਾਡੀ ਜਾਨ ਹੁਣ ਨਹੀਂ ਛੱਡਣ ਦਾ ਉਹ ਯਾਰ ਉਹ ਰੰਗ ਕਰਾਣ ਆਈ ਸੀ ਇਹ ਇੱਕ ਸਾਈਡ ਤੋਂ ਫੜ ਕੇ ਇੰਜ ਛੱਡਣ ਦੇ ਅਸੀਂ ਉਹ ਜਦੋਂ ਸੁੱਕ ਗਿਆ ਉਹਨੇ ਕਿਹਾ ਮੁੰਡਿਆ ਦੁਪੱਟਾ ਛੱਡ ਮੇਰਾ ਮੈਂ ਹਾਂ ਉਹ ਚੱਲੀਏ ਯਾਰ ਇਸੇ ਤਰ੍ਹਾਂ ਲੇਟੈਸਟ ਦੌਰ ਆ ਵੇ ਵੰਜਲੀ ਵਾਲੜਿਆ ਹੁਣ ਇਸ ਗਾਣੇ ਤੋਂ ਅੱਜ ਕੱਲ ਜੇ ਅਸੀਂ ਅਪਲਾਈ ਕਰਨਾ ਹੋਵੇ ਅੱਜ ਕੱਲ ਇਨਸਟਰੂਮੈਂਟਸ ਵੱਡੇ ਆ ਗਏ ਉਹੀ ਗੱਲਾਂ ਅੱਜ ਕੱਲ ਹੋ ਰਹੀਆਂ ਸਿਰ ਅਲਫਾਜ਼ ਚੇਂਜ ਹੋ ਗਏ ਨੇ ਗੱਲਾਂ ਉਹੀ ਹੋ ਰਹੀਆਂ ਕੀ ਗੱਲ ਹੋ ਰਹੀ ਉਹਨੇ ਕਿਹਾ ਦੁਪੱਟਾ ਛੱਡ ਮੇਰਾ ਤੈਨੂੰ ਕਿਹਾ ਅਕੇਲੀ ਨਾ ਬਾਜ਼ਾਰ ਜਾਇਆ ਕਰੋ ਨਜ਼ਰ ਲੱਗ ਜਾਏਗੀ ਇਹ ਵੀ ਤੁਹਾਨੂੰ ਗੱਲ ਹੈ ਨਾ ਹੁਣ ਪਤਾ ਨਹੀਂ ਇਹ ਆਸ਼ਿਕ ਕਹਿੰਦੇ ਆ ਕਿ ਪਿਓ ਕਹਿੰਦੇ ਆ ਸਹੀ ਗੱਲ ਆ, ਸਹੀ ਗੱਲ ਨਹੀਂ ਫਰੀਦ ਮੈਨੂੰ ਤੂੰ ਕਿਹੜੇ ਦੌਰ ਚ ਪੈ ਗਿਆ ਇਹ ਨਹੀਂ ਤੇਰੇ ਕੋਲ ਕੁਝ ਨਹੀਂ ਬਦਲਣਾ ਤੂੰ ਚੁੱਪ ਕਰਕੇ ਆਪਣਾ ਮਕਾਨ ਸੈੱਟ ਕਰਵਾ ਆਪਣੇ ਬੱਚੇ ਦਰਜੀ ਸੈੱਟ ਦਾ ਕਰ ਕੱਖ ਨਾ ਰਵੇ ਜਿਹੜਾ ਸੀਂਦਾ ਹੈ ਕਿ ਤੰਗ ਲੀੜੇ ਨਹੀਂ ਗਾਣਿਆਂ 'ਚ ਦਰਜੀ ਕਰਨ ਵਾਲੀਆਂ ਗੱਲਾਂ ਹੁਣ ਨਹੀਂ ਸਾਡੇ ਮਹੱਲੇ ਦਰਜੀ ਸੀਗਾ ਉਹ ਸਾਰੇ ਮਹੱਲੇ ਦੇ ਸੂਟ ਫੜ ਕੇ ਵੀਵੇਂ ਰੋਜ਼ ਤਕਾਫ ਤੇ ਪੈ ਗਿਆ ਲੋਕਾਂ ਨੇ ਬਾਤ ਦੋਵੇਂ ਕਰਨੀਆਂ ਉਹਦੇ ਲਈ ਇਹ ਕਿਆ ਸੀ ਬਗੈਰਤੀ ਸਾਰਿਆਂ ਦੇ ਸੂਟ ਵੜ ਕੇ ਤੇ ਹੁਣ ਲੋਕੀ ਉਹਨੂੰ ਇਹ ਵੀ ਨਹੀਂ ਕਹਿ ਸਕਦੇ ਮਸਜਿਦ 'ਚ ਜਾ ਕੇ ਤਕਾਫ ਤੇ ਬੈਠੇ ਨੂੰ ਤੇਰੀ ਮਾਂ ਦੀ ਤੇਰੀ ਭੈਣ ਦੀ ਉੱਥੇ ਇਹ ਕਹਿੰਦੇ ਮਾਸ਼ਾਅੱਲਾ ਅੱਲਾ ਤੁਹਾਨੂੰ ਕਬੂਲ ਫਰਮਾਏ ਤੇ ਅਸੀਂ ਫਿਰ ਕੀ ਕਰਨਾ ਮੇਰਾ ਚਾਚਾ ਵਿਚਾਰਾ ਈ ਤੇ ਵਟਾਣਾ ਸੂਟ ਪਾ ਕੇ ਫਿਰਨ ਡਿਆ ਮੈਂ ਕਿਹਾ ਕੀ ਹੋਇਆ ਉਹ ਬੰਦ ਕਰ ਗਿਆ ਭਾਈ ਦੁਕਾਨ ਬੰਦ ਕਰ ਗਿਆ ਮੈਂ ਕਿਹਾ ਲੈ ਚਾਚਾ ਕਿੱਦਾਂ ਗਏ ਉਹ ਬੰਦ ਕਰ ਗਿਆ ਭਾਈ ਦੁਕਾਨ ਗ੍ਰੇਸਫੁਲੀ ਯਾਰ ਬੜੇ ਬੜੇ ਡਰਾਮੇ ਹੁੰਦੇ ਨੇ ਭਾਈ ਨਹੀਂ ਉਸਤਾਦ ਜੀ ਸਾਰੇ ਲੇਟੈਸਟ ਦੌਰ ਦੇ ਨਾਲ ਹਰ ਚੀਜ਼ ਬਦਲ ਗਈ ਲੇਕਿਨ ਮੈਂ ਗੱਲ ਕਰਾਂ ਟੈਕਨੋਲੋਜੀ ਦਾ ਦੌਰ ਮੇਰਾ ਖਿਆਲ ਖੂਬਸੂਰਤ ਤਰੀਨ ਦੌਰ ਆ ਨਹੀਂ ਯਾਰ ਆਪਣੇ ਤੁਹਾਡੀ ਪਹੁੰਚ ਨੇ ਤੁਸੀਂ ਕਿਸੇ ਨੂੰ ਕੋਈ ਵੀ ਤੁਹਾਡਾ ਇਖਤਲਾਫ ਉਹ ਵੀ ਸ਼ੇਅਰ ਕਰ ਯਾਰ ਮੇਰੀ ਸਕਦੇ ਗੱਲ ਸੁਣ ਇੱਕ ਜੰਗ ਲੱਗਦੀ ਸੀ ਕਿੰਨੇ ਦਿਨ ਲੱਗੀ ਰਹੀ ਪਤਾ ਲੱਗਾ ਵੀ ਉਧਰੋਂ ਇੰਨੇ ਮਰ ਗਏ ਨੇ ਕੁਝ ਜ਼ਖਮੀ ਹੋ ਗਏ ਨੇ ਕੁਝ ਬਚ ਕੇ ਆ ਗਏ ਨੇ ਕੁਝ ਸ਼ਹੀਦ ਹੋ ਗਏ ਨੇ ਕੁਝ ਠੀਕ ਹੈ ਹੁਣ ਟੈਕਨੋਲੋਜੀ ਦੇਖ ਕੇ ਐਸੀ ਹੈ ਹੁਣ ਇੰਜ ਹੋਣਾ ਛਪ ਹਾਂ ਬਦਮਨੀ ਸ਼ੂਗਰ ਉਹ ਮਜ਼ੇ ਨਹੀਂ ਰਹੇ ਜੰਗਾਂ 'ਚ ਵੀ ਉਸਤਾਦ ਜੀ ਵੀ ਜਦੋਂ ਕੋਈ ਜੰਗ ਤੁਹਾਡੇ ਭਾਂ ਜੰਗ ਲੜਨ ਗਏ ਆ 6 ਮਹੀਨੇ ਹੋ ਗਏ ਮਜ਼ੇ ਕਰ ਰਹੇ ਨੇ ਹਲਕਾ ਜਿਹਾ ਪਿੱਛੇ ਬੱਚੇ ਵੀ ਸਾਨੂੰ ਵੀ ਲੈ ਜਾਂਦੇ ਅਸੀਂ ਇੱਥੇ ਕਰਨੇ ਨੇ ਹੁਣ ਤੇ ਮਜ਼ਾ ਜੰਗ ਲੜਦਿਆਂ ਤਲਵਾਰ ਰੱਖ ਕੇ ਦੋਵਾਂ ਨੇ ਸਿਗਰਟ ਵੀ ਪੀਣ ਲੱਗ ਪੈਣਾ ਦੁਸ਼ਮਣ ਆਹੋ, ਤੇ ਯਾਰ ਆ ਜਾ ਸਿਗਰਟ ਪੀ ਲੈ ਬਾਅਦ ਚ ਲੜ ਲਾਂਗੇ ਜੰਗ ਚ ਯਾਰ ਜੰਗ ਤੇ ਉਹ ਜਹਾਜ਼ ਮਾਰਨ ਆਇਆ ਵਾ ਉਹ ਫੜਿਆ ਵੀ ਗਿਆ ਬਿਨੰਦਰ ਤੇ ਉਹਨਾਂ ਨੇ ਕਹਿਣ ਇਹ ਵੀ ਪਤਾ ਉਹਦੇ ਘਰਦਿਆਂ ਨੂੰ ਵੀ ਉਹ ਚਾਹ ਪੀਣ ਡਿਆ ਯਾਰ ਟੋਟਲੀ ਨਹੀਂ ਜਿਹੜੀ ਉਦੋਂ ਸਲਤਨਤ ਤਲਵਾਰਾਂ ਨਾਲ ਹੁੰਦੀ ਸੀ ਖੁੱਲੇ ਮੈਦਾਨ ਉਹੀ ਨਾ ਪਤਾ ਨਹੀਂ ਲੱਗਣ ਡਿਆ ਫੁੱਫੜ ਕਿਤੇ ਉਹ ਜੀ ਪਹਾੜੀ ਪਿੱਛੇ ਮਾਰ ਹਾਂਜੀ ਕੇ ਪਤਾ ਤੇ ਜਾਂ ਉਹਨੂੰ ਤਲਵਾਰ ਬਾਕਾਇਦਾ 4 ਭੈਗ ਭਰਨੇ 20 ਸੂਟ ਸਵਾਲਣੇ ਜੰਗ ਵਾਲੇ ਹੈ ਸਾਵੇ ਜੁੱਤੀਆਂ ਕੱਪੜੇ ਤੇਲੇ ਵਾਲੀਆਂ ਲੈ ਕੇ ਫਿਰ ਜਾਣੇ। ਅੱਧੀ ਛੁੱਟੀ ਗੱਲ ਹੋਣੀ ਨਾ ਕਰ ਤੇਰਾ ਵੈਸੇ ਮੂੰਹ ਮਸ਼ਕੀਜ਼ ਦੇ ਵਰਗਾ ਉਹ ਜਿਹਦੇ ਇਹ ਕਰਕੇ ਜੰਗ ਚ ਅੱਧੀ ਛੁੱਟੀ ਹੋਣੀ ਬਤਾ ਦੇ ਉੱਪਰ ਰੋਟੀ ਦਾ ਵਕਫਾ ਹੁੰਦਾ ਸੀ ਭਾਜੀ ਜੰਗ ਦੇ ਰੂਲਸ ਹੁੰਦੇ ਸੀ ਉਹ ਜਾਣ ਦੇ ਓਏ ਪ੍ਰਾਇਮਰੀ ਅੱਲਾ ਦੇ ਬੰਦੇ ਜੰਗਾਂ ਦੇ ਰੂਲ ਵੀ ਹੁੰਦੇ ਸੀ ਕਿ ਰਾਤ ਨੂੰ ਦਿਨ ਨੂੰ ਇੰਨੇ ਵਜੇ ਸ਼ੁਰੂ ਹੋਣੀ ਇੰਨੇ ਵਜੇ ਮੁੱਕਣੀ ਇਹ ਰਾਤ ਨੂੰ ਜਿਹੜੇ ਬਚ ਗਏ ਇੱਕ ਲੜ ਰਹੇ ਨੇ ਹਾਂਜੀ ਖਾਣਾ ਵੀ ਘਰੋਂ ਲੈ ਕੇ ਆਉਣਾ ਤੇ ਨਾਲ ਬਹਿ ਕੇ ਰੋਟੀ ਵੀ ਖਾ ਲੈਣੀ ਕਿਉਂਕਿ ਵੈਸੇ ਤੇ ਇਨਸਾਨ ਸੀ ਨਾ ਦੋਵੇਂ ਬਹੁਤੇ ਫੌਜੀ ਸੀ ਉਸਤਾਦ ਜੀ ਉਹਨਾਂ ਨੂੰ ਰੋਟੀ ਦੇਣੀ ਸ਼ਾਮ ਨੂੰ ਪ੍ਰੀ ਜੰਗਾਂ ਦੇ ਮੁਲਾਕਾਤਾਂ ਵੀ ਹੁੰਦੀਆਂ ਸੀਗੀਆਂ ਜਨਨ ਗੱਲ ਆ ਮੇਰੀ ਗੱਲ ਸੁਣੋ ਇਹ ਕਿੱਦਾਂ ਦੀ ਲੌਜੀਕ ਬਾਦਸ਼ਾਹ ਨੇ ਰੋਜ਼ ਆ ਕੇ ਹਿਸਾਬ ਕਰਨਾ ਹਾਂ ਵੀ ਅੱਜ ਦਾ ਕੀ ਹਿਸਾਬ ਆ ਉਹਨੇ ਕਹਿਣਾ ਜੀ ਮੁਨਸ਼ੀ ਨੇ ਕਹਿਣਾ ਆਹ ਦੇਖੋ ਜੀ ਆ 36 ਸਾਡੇ ਮਰ ਗਏ ਨੇ ਰਸ਼ੀਦ ਨੇ 24 ਨੇਜ਼ੇ ਮਾਰੇ ਆਹੋ ਐਨੇ ਮਾਰੇ ਨੇ ਇਹ ਬਗੈਰਤੀ ਕਰ ਰਿਹਾ ਇਹ ਨਾ ਦਰਖਤ ਦੇ ਥੱਲੇ ਬੈਠਾ ਲੁਕਿਆ ਰਹਿੰਦਾ ਉਹਨੇ ਕਹਿੰਦਾ ਭੇਜ ਦੀ ਜਗ੍ਹਾ ਤੇ ਨਾ ਮਤਲਬ ਉਹਨੂੰ ਉਹ ਦੇਣਾ ਬੰਦਾ ਇੰਜ ਜੰਗ 'ਚ ਬੜਾ ਸ਼ੁਗਰ ਲੱਗਦਾ ਸੀ ਅੱਛਾ ਵੈਸੇ ਕੀ ਮਜ਼ਾ ਹੋਵੇ ਕਿ ਜੰਗ ਚ ਅੱਧੀ ਛੁੱਟੀ ਹੋ ਗਈ ਤੇ ਉਹਨੇ ਫੜ ਕੇ ਉਹਦੀ ਤਲਵਾਰ ਫੜੀ ਹੈ ਤੇ ਉਹਨੇ ਇੰਜ ਕਰਕੇ ਪਿੱਛੋਂ ਟਨ 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 ਉਹ ਜਾ ਰੋਟੀ ਤੋਂ ਬਾਅਦ ਮਿਲੀ ਇਹ ਕਿਹੜਾ ਤਰੀਕਾ ਕੀ ਮਜ਼ਾ ਹੋਵੇ ਜੰਗ 'ਚ ਫੌਜੀ ਆ ਕੇ ਨੇ ਸੱਸ ਮਾਰਾ ਤੇਰਾ ਘਰ ਜਾਣਾ ਹਾਂ ਯਾਰ ਇਹ 6 ਮਹੀਨੇ ਜੰਜ ਰੱਖਤੀ ਦੇਖ ਲਓ ਬਹੁਤ ਮਜ਼ੇਦਾਰ ਜੰਗਾਂ ਹੁੰਦੀਆਂ ਸੀ ਲੇਕਿਨ ਉਸਤਾਦ ਜੀ ਤਾਂ ਤਜ਼ੀਬ ਬਹੁਤ ਆਪੀ ਦਾ ਕੀ ਸ਼ੇਰ ਸੀ ਉਸਤਾਦ ਜੀ मैं अगर जंग जीत भी मैं गया अगर दुश्मन से जंग जीत दुश्मन से जंग जीत उनकी औरतों को कैदी नहीं नहीं बनाऊंगा हाँ ਲੇਕਿਨ ਉਸਤਾਦ ਜੀ ਜਿਹੜੀ ਹੁਣ ਜੰਗ ਹੋਣੀ ਨੂੰ ਐਟਮ ਬੰਬ ਦੀ ਜੰਗ ਹੋਣੀ ਹੈ ਹਲਕਾ ਜਿਹਾ ਬਟਨ ਹੁਣ ਤੂੰ ਉਹਨੂੰ ਹਾਫੀ ਨੂੰ ਪੁੱਛੀ ਹਾਂ ਵੀ ਉਹ ਅੱਜ ਦੇ ਦੌਰ 'ਚ ਕੀ ਲਿਖਣ ਦਿਆ ਹੈ ਕਿੱਥੇ ਜੰਗ ਹੁੰਦੀ ਤੇ ਔਰਤਾਂ ਗੁਲਾਮ ਹੁੰਦੀਆਂ ਤੂੰ ਹੁਣੇ ਜਿਹੜੀ ਤੂੰ ਗੱਲ ਕਰਨ ਆ ਭਾਜੀ ਇੱਕ ਖਿਆਲ ਵੀ ਹੁੰਦਾ ਵਾ ਕਿਸੇ ਦਾ ਕੋਈ ਸ਼ਾਇਰ ਤੇ ਹਮੇਸ਼ਾ ਮੱਕੀ ਦੇ ਪਰ ਤੇ ਸਫ਼ਰ ਕਰਦਾ ਉਹਦੀ ਤੇ ਗੱਲ ਹੀ ਛੱਡ ਦਿਓ ਜਾਣਦੇ ਜਿਹੜੀ ਗੱਲ ਆ ਜਿਹੜੀ ਹੈ ਨਾ ਲੌਜੀਕਲੀ ਲੋਕਾਂ ਨੂੰ ਗੱਲਾਂ ਸਮਝਾਉਣੀ ਵੇਖ ਨਾ ਦਰਦੀ ਦਾ ਕੱਖ ਨਾ ਰਹੇ ਮੈਂ ਕਹਿੰਦਾ ਇਹਦਾ ਮਕਸਦ ਕੀ ਆ ਉਹ ਯਾਰ ਕੀ ਐ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ ਹਾਲਾਂਕਿ ਦਰਜੀ ਦਾ ਕੋਈ ਕਸੂਰ ਨਹੀਂ ਹਾਂਜੀ ਉਹਨੇ ਦੱਸਣ ਦੀ ਕੋਸ਼ਿਸ਼ ਕੀਤੀ ਵੀ ਮੇਰੀ ਜਵਾਨੀ ਐਸੀ ਪਾਟ ਰਹੀ ਹੈ ਮੈਨੂੰ ਸੂਟ ਪੂਰੇ ਨਹੀਂ ਆ ਰਹੇ ਮੇਰੇ ਵੀਣੇ ਖੁੱਲ ਜਾਂਦੇ
ਤੇ ਤੂੰ ਦਰਜੀ ਨੂੰ ਕਹਿ ਵੀ ਅੱਧਾ ਇੰਚ ਖੁੱਲਾ ਕਰ ਦੇ। ਖੁੱਲਾ ਕਰ ਦੇ। ਇਹ ਗਾਣੇ ਦੇ ਬਾਦਾਂ ਵਾ ਦੇਣ ਦਾ ਕੀ ਤੁਕ ਬਣਦਾ? ਹਾਂਜੀ, ਇਹ ਮੈਨੂੰ ਨਹੀਂ ਸਮਝ ਤੂੰ ਉਹਨੇ ਦੇ ਇੱਕ ਨਾਪ ਲਿਖਿਆ ਤੇਰਾ, ਹਾਂ ਜਿੰਨੀ ਦੇਰ ਤੱਕ ਤੂੰ ਉੱਥੋਂ ਨਹੀਂ ਐਡਿਟ ਕਰਾਏਂਗੀ ਉਹਨੇ ਉਹੀ ਸੀਨੇ। ਆਹੋ ਹੁਣ ਤੈਨੂੰ ਜੋ ਪਤਾ ਵੀ ਤੂੰ ਥੋੜੀ ਮੋਟੀ ਹੋਈ ਜਾ ਰਹੀ ਆ ਤੇ ਤੂੰ ਉਹਨੂੰ ਕਹਿ ਵੀ ਵੀਰੇ ਐ ਜ਼ਰਾ ਅੱਧੀ ਇੰਚੀ, ਠੀਕ ਹੈ ਨਾ? ਬਿਲਕੁਲ ਬਿਲਕੁਲ ਨਾਲੇ ਦਰਜੀ ਦੱਸਦਾ ਉਹਨਾਂ ਸੀਗਾ ਭਾਈ ਤੂੰ ਜਿਹੜਾ ਨਾਪ ਸਵਾਇਆ ਵਾ ਨਾ, ਤੂੰ ਪੀਜ਼ਾ ਬਰਗਰ ਨਹੀਂ ਖਾਣਾ, ਤੂੰ ਹਾਸ਼ਿਆ ਨਹੀਂ ਖਾਣੀ, ਤੂੰ ਫੈਲਦੀ ਹੋ ਜਾਏਗੀ, ਨਾਪ ਤੋਂ ਤੰਗ ਹੋ ਜਾਣਾ। ਜਾਂ ਫਿਰ ਦਰਜੀ ਐਡਾ ਕਿ ਮਤਲਬ ਅੱਖ ਰੱਖਣ ਵਾਲਾ ਹੋਵੇ ਵੀ ਉਹ ਆਪੇ ਹਿਸਾਬ ਲਾ ਲਵੇ। ਹਾਂ ਤੇ ਇਦਾਂ ਦਾ ਨਹੀਂ ਨਾ ਹੁੰਦਾ। ਤਾਜੀ ਬੜੇ ਬੜੇ ਆਲਾ ਲਿਖਣ ਵਾਲੇ ਐਗਜ਼ਾਮਪਲ ਸ਼ਾਇਰ ਐਸੀ ਖੂਬਸੂਰਤ। ਅੱਜ ਕੱਲ ਤਜਮਲ ਕਲੀਬ ਸਾਹਿਬ ਨੇ ਇੱਕ ਸ਼ੇਰ ਲਿਖਿਆ, ਉਹ ਕਹਿੰਦੇ ਲਾਲੀ ਉਹਦੇ ਬੁੱਲਾਂ ਦੀ, ਉਹ ਐਸੀ ਦੀ ਤੈਸੀ ਫੁੱਲਾਂ ਦੀ। ਯਾਨੀ ਗੱਲ ਕਰਨ ਦਾ ਵੀ ਸਟਾਈਲ। ਤੇ ਅੱਜ ਉਹ ਮੈਨੂੰ ਹੈਰਾਨ ਹੁੰਦਾ ਮੈਂ ਉਹਨਾਂ ਲੋਕਾਂ ਤੋਂ, ਯਾਰ ਵੀ ਆ ਟਾਂਗੇ ਵਾਲਾ ਖੈਰ ਮੰਗਦਾ, ਟਾਂਗੇ ਵਾਲਾ ਖੈਰ ਮੰਗਦਾ, ਇਹਦੇ ਚ ਗਾਣੇ ਲਈ ਕੀ ਲੌਜਿਕ ਵਾ? ਟਾਂਗੇ ਵਾਲਾ ਖੈਰ ਮੰਗਦਾ, ਟਾਂਗਾ ਲਾਹੌਰ ਦਾ ਹੋਵੇ ਤੇ ਭਾਵੇਂ ਝੰਗ ਦਾ, ਤੇ ਟਾਂਗੇ ਵਾਲਾ ਖੈਰ ਮੰਗਦਾ। ਹਾਲੇ ਤੇਰੀ ਜਾਨ ਸੁਣ ਲਾ, ਇਹਦੀ ਲੌਜਿਕ ਹੈ ਕੀ? ਇਹਦੀ ਲੌਜਿਕ ਹੈ ਕਿ ਟਾਂਗੇ ਵਾਲਾ ਆਪ ਗਾ ਰਿਹਾ ਗਾਣਾ ਹੈ। ਇੱਕ ਟਾਂਗੇ ਵਾਲਾ, ਤੇਰਾ ਇੱਕ ਟਾਂਗਾ ਵਾ, ਤੂੰ ਇੱਕ ਅੱਛਾ ਇਨਸਾਨ ਆ, ਅੱਛੇ ਜ਼ੇਨ ਦਾ ਮਾਲਕ ਆ, ਤੂੰ ਅਸਲ 'ਚ ਤੈਨੂੰ ਪਤਾ ਨਹੀਂ ਨਾ। ਤੂੰ ਟਾਂਗਿਆਂ ਦਾ ਸਫ਼ਰ ਕੀਤਾ 2 ਰੁਪਏ ਦੇ ਕੇ ਇੱਥੋਂ ਸ਼ਹਿਰ ਤੇ ਉੱਥੋਂ ਉੱਤੇ? ਮੈਂ ਕੀਤਾ, ਮੈਂ ਵੀ ਕੀਤਾ, ਬੜੇ ਸਾਲ ਕੀਤਾ ਮੈਂ। ਟਾਂਗਿਆਂ ਵਾਲੇ ਸਵੇਰ ਉੱਠ ਕੇ ਘੋੜੇ ਨੂੰ, ਚੱਲ ਮੇਰਾ ਪੁੱਤਰ ਉੱਠ, ਚੱਲ ਜਾਣਾ ਕੰਮ ਤੇ। ਹੁਣ ਘੋੜੇ ਨੂੰ ਕੀ ਪਤਾ, ਠੀਕ ਹੈ? ਲੇਕਿਨ ਘੋੜਾ ਪੁੱਤਰ ਬਣ ਕੇ ਵੀ ਵਿਖਾਉਂਦਾ ਸੀ ਆਦਤ। ਉਹਨੇ ਟਾਂਗਾ ਜੋਣਾ, ਉਹਨੇ ਉਹਨੂੰ ਧੋਣਾ ਸਾ ਕੇ, ਉਹਨੇ ਆ ਖੈਰ ਬਿਸਮਿਲ੍ਲਾ, ਸਭ ਦਾ ਭਲਾ ਸਭ ਦੀ ਖੈਰ। ਉਹਨੇ ਵਾਗਾ ਮੂਗਾ ਪਾ ਕੇ ਪਹਿਲਾ ਫੇਰਾ ਬਿਸਮਿਲ੍ਲਾ, ਆਓ ਬਾਊ ਜੀ ਬੈਠੋ, ਖੈਰ ਹੋਵੇ ਤੁਹਾਡੀ, ਧਿਆਨ ਨਾਲ ਉਤਰਨਾ। ਇਹ ਕਹਿੰਦੇ ਟਾਂਗੇ ਵਾਲਾ ਖੈਰ ਮੰਗਦਾ। ਉਹ ਇੱਕ ਜਿਹੜਾ ਮਾਹੌਲ এনवायरमेंट ਸੀ ਨਾ ਉਸ ਟਾਈਮ, ਸਾਰੇ ਇੱਕ ਟਾਂਗਾ ਰਜ਼ਾਬਾਦੋਂ ਨਾੜਲ ਚੌਕ 'ਚ ਟਾਂਗੇ ਚੱਲਦੇ ਆ। 5 ਸਾਲ ਇੱਕ ਬੰਦਾ ਟਾਂਗੇ ਤੇ ਜਾ ਰਿਹਾ, ਹਰ ਸਵਾਰੀ ਉਹਦੀ ਸਲਾਮ ਦੁਆਲੀ ਹੋ ਗਈ ਟਾਂਗੇ ਦੀ। ਏਦਾਂ ਹੀ ਸਮਝ ਆ ਰਹੀ? ਸਹੀ। ਹਰ ਸਵਾਰੀ ਟਾਂਗੇ ਵਾਲੇ ਨੂੰ ਪਤਾ, ਇਹ ਭਾਈ 6 ਨੰਬਰ ਗਲੀ 'ਚ ਰਹਿੰਦਾ, ਇਹ ਭਾਈ 9 'ਚ ਰਹਿੰਦਾ, ਇਹਨੂੰ ਮੈਂ ਰੋਜ਼ ਇੱਥੋਂ ਚੁੱਕਦਾ, ਇੱਥੇ ਖਲੋਤਾ ਹੁੰਦਾ। ਜਿੰਨੇ ਟਾਂਗੇ ਵਾਲੇ ਆ ਸਾਰੇ ਟਾਂਗੇ ਵਾਲੇ ਸਵਾਰੀਆਂ ਦੇ ਤਲਕ ਵਾਲੇ ਹੋ ਜਾਂਦੇ ਸੀ। ਏਦਾਂ ਹੀ ਤੇ ਉਹ ਖੈਰ ਕਿੱਥੋਂ ਮੰਗਦਾ? ਤੇ ਖੈਰ ਹੀ ਮੰਗਣੀ ਨਾ ਉਹਨੇ ਕਿ ਆਓ ਬਾਊ ਜੀ ਜਾਓ, ਖੈਰ ਨਾ ਜਾਓ, ਖੈਰ ਨਾ ਆਓ। ਤੈਨੂੰ ਨਹੀਂ ਸਮਝ ਯਾਰ ਉਹਨੇ ਵੀ ਟਾਂਗੇ ਮੈਂ ਉਹ ਕਹਿ ਰਿਹਾ ਕਿ ਕੋਈ ਫਕੀਰ ਤੇ ਨਹੀਂ ਸੀ ਨਾ, ਉਹ ਖੈਰ ਮੰਗਦਾ, ਕਿਸੇ ਦੀ ਖੈਰ ਮੰਗਣੀ। ਅੱਛਾ ਉਹ ਖੈਰ ਮੰਗਦਾ, ਫਿਰ ਸਹੀ। ਤਾਂ ਕਿ ਮੇਰਾ ਜ਼ਿੰਦਗੀ ਦਾ ਫੇਵਰਿਟ ਸਫ਼ਰ ਜਿਹੜਾ ਨਾ, ਯਕੀਨ ਨੂੰ ਟਾਂਗੇ ਤੋਂ ਗੱਲ ਯਾਦ ਕਿ ਟਾਂਗੇ ਦਾ ਰਿਹਾ ਤੇ ਸ਼ਿਪ ਦਾ ਰਿਹਾ। ਅੱਛਾ ਸ਼ਿਵ ਕੁਮਾਰ ਬਟਾਲਵੀ ਦਾ। ਅੱਛਾ ਉਸਤਾਦ ਜੀ, ਫਿਰ ਗੱਲ ਭੁਲਾ ਦਿੰਦਾ, ਮੈਨੂੰ ਸਮਝ ਨਹੀਂ ਆਉਂਦੀ ਯਾਰ। ਤੂੰ ਯਾਰ ਬੱਸ ਕਰ, ਤੇ ਤੂੰ ਸਾਡਾ ਦਿਮਾਗ ਖਰਾਬ ਯਾਰ ਚੁੱਪ ਕਰ, ਤੇਰੇ ਅਸੀਂ ਵੀ ਇਹਦੇ ਮਗਰ ਲੱਗੇ ਆ। ਦੱਸ ਚੁੱਪ ਕਰ, ਦੜ ਵੱਟ ਜਾ ਨਾ, ਇਸ਼ਕ ਦਾ ਖੋਲ ਖੁਲਾਸਾ। ਹਾਂ ਠੀਕ ਹੈ। ਅੱਜ ਕੱਲ ਦੇ ਦੌਰ 'ਚ ਯਾਰ ਛਿੱਤਰ ਖਾਏਗਾ ਤੂੰ। ਪਲੀਜ਼ ਕੀਪ ਸਾਇਲੈਂਸ, ਇਸ਼ਕ ਕੇ ਬਾਰੇ में नहीं बात। ਅੱਜ ਕੱਲ ਇਹ ਹੈ ਕਿ ਉਹ ਜਿਹੜਾ ਨਹੀਂ, ਉਹ ਚੋਰੀ ਚੁੱਪ ਕਿਸੇ ਆ ਕੇ ਚੋਰੀ ਸਾਡਾ ਹੋ ਗਿਆ। ਨਹੀਂ ਜਿਹੜਾ ਕਹਿੰਦੇ ਆ ਚੋਰੀ, ਖੁੱਲਮ ਖੁੱਲਾ ਪਿਆਰ ਕरेंगे। ਓਹੋ ਠੀਕ ਹੈ ਨਾ, ਇਸ ਟਾਈਪ ਉਹ ਵੀ, ਇਹ ਵੀ ਸੱਚ ਪੁਰਾਣਾ ਹੀ ਨਹੀਂ। ਅੱਜ ਕੱਲ ਇਦਾਂ ਵੀ ਚੁੱਪ ਕਰ ਦੜ ਵੱਟ ਜਾਣਾ, ਇਸ਼ਕ ਦਾ ਖੋਲ ਖੁਲਾਸਾ, ਇਹਦਾ ਮਤਲਬ ਇਹ ਆ ਵੀ ਨਥੀ ਹੋ ਜਾ। ਤੇ ਅੱਜ ਕੱਲ ਬੜੇ ਗਾਣੇ ਨੇ ਇਦਾਂ ਦੇ ਵੀ ਨਥੀ। ਉਹ ਕਹਿੰਦਾ ਨਾ ਵੋਲਿਊਮ ਬੰਦ ਕਰ, ਪਪਾ ਜਗ ਜਾਏਗਾ। ਯਾਰ ਕਿਤੇ ਰੋਟੀ ਖਾ ਕੇ ਵਿਆਹ ਕਰ, ਤੂੰ ਕੀ ਕਰੀ ਜਾਂਦਿਆ ਵਾ? ਉਹ ਕਹਿੰਦਾ ਯਾਰ ਰੋਟੀ ਖਾ ਕੇ ਪੰਜਾ ਮੈਂ। ਇਹ ਕਿਸ਼ੋਰ ਸਾਹਿਬ ਦਾ ਵੀ ਗਾਣਾ ਹੈਗਾ, ਸ਼ੋਰ ਨਾ ਕਰੋ ਵਰਨਾ ਬਾਬੀ ਜਾਗ ਜਾਏਗੀ। ਅੱਛਾ ਜੀ, ਹਾਂ ਉਹ ਨਵਾਂ ਆਇਆ ਨਾ ਜਿਹੜਾ ਪੱਪਾ ਜਾਗ ਜਾਏਗਾ। ਨਹੀਂ ਉਸਤਾਦ ਜੀ ਫਿਰ ਇਸ ਗਾਣੇ 'ਚ ਕੀ ਲੌਜਿਕ ਲੈ ਲੈ ਕੁੰਜੀਆਂ ਤੇ ਰੱਖ ਲੈ ਸਰਾਣੇ, ਚੱਲੀ ਹੋਏ ਪੇਕੇ ਤੇ। ਹਾਂ ਤੇ ਬੰਦੇ ਨਾਲ ਲੜ ਕੇ ਉਹਨੇ ਕਿਹਾ ਵੀ ਆ ਲੈ ਆਪਣੀਆਂ ਚਾਬੀਆਂ ਫੜ ਜਿਹੜੀਆਂ ਤੂੰ ਮੈਨੂੰ ਕਰਦੀਆਂ, ਜਾਂ ਤੇ ਮੈਂ ਚੱਲੀ ਪੇਕਿਆਂ ਦੇ। ਇਹ 'ਚ ਕਿਹੜੀ ਅਸੀਂ ਉਹਨਾਂ ਕੁਝ ਖਾ ਕੇ ਵਿਆਹ ਕਰ। ਉਹ ਯਾਰ ਜਾਓ ਕੰਮ ਕਰੋ ਯਾਰ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖਿਓ। ਲੌਜਿਕ ਜਿਹੜੀ ਸਹੀ ਮੈਂ ਦੇਖਾ ਤਾਜੀ ਉਹਨਾਂ ਦੀ ਹੰਸਰਾਜ ਤੋਂ ਇੱਕ ਗਾਣਾ ਹੈਗਾ, ਇਹ ਜੋ ਸਿੱਲੀ ਆਉਂਦੀ ਹਵਾ, ਯਾਨੀ ਹਵਾ ਦੇ ਵਿੱਚ ਜਿਹੜੀ ਨਮੀ ਹੈ ਨਾ, ਕਿਤੇ ਕੋਈ ਰੋਂਦਾ ਹੋਵੇਗਾ ਕੀ ਉਹਨੇ ਉਹ ਆਪਣਾ ਰੋਣ ਦੀ ਨਾ। ਤੁਸੀਂ ਇਹੀ ਗੱਲ ਕਰਨ ਡਏ ਆ। ਹੁਣ ਇਹਦਾ ਬੇੜਾ ਗਰਕ ਮੈਂ ਕਰ ਦਿੰਨਾ ਕਿਦਾਂ ਕਿ ਭਾਈ ਸਿੱਲੀ ਹਵਾ ਤੇ 12 ਵਜੇ ਤਾਂ ਆਉਂਦੀ ਹੈ, ਰੋਣਾ ਕੋਲੋਂ ਹੀ ਪਾ ਲਿਆ, ਇਹ ਵੀ ਸੋਚ ਲਿਆ। ਕਿਸੇ ਵੀ ਗੱਲ ਨੂੰ ਸਿੱਲੀ ਅੱਛਾ ਮਤਲਬ ਫੁੱਲ ਤੂੰ ਖੁਸ਼ ਹੋਵੇਂ, ਠੀਕ ਹੈ ਨਾ। ਇੱਕ ਐਸੇ ਪਾਸਿਓਂ ਸਿੱਲੀ ਹਵਾ ਆਉਂਦੀ ਹੋਵੇ ਜਿੱਥੇ ਇਨਸਾਨ ਹੋਵੇ ਹੀ ਨਾ, ਆਬਾਦੀ ਹੋਵੇ ਹੀ ਨਾ, ਉੱਥੇ ਕੌਣ ਰੋਂਦੇ ਆ? ਇਹ ਤੇ ਕੋਲੋਂ ਇੱਕ ਮਾਰਫਤ ਹੈ ਨਾ, ਇਹਨੂੰ ਸਮਝ ਕੇ ਐਡਾ ਵੀ ਡੀਪਲੀ ਨਹੀਂ। ਜਦ ਡੀਪਲੀ ਜਾਓਗੇ ਤੇ ਤੁਹਾਨੂੰ ਹਰ ਚੀਜ਼ ਫਿੱਕੀ ਲੱਗਣ ਲੱਗ ਪਈ। ਤਨਕੀਦ ਤੇ ਤੌਬਾ, ਹਰ ਕੰਮ 'ਚ ਤਨਕੀਦ ਵਾਲੇ ਤੇ ਹਰ ਕੰਮ 'ਚ ਤਨਕੀਦ ਆ। ਉਹ ਕਿਤੇ ਨਹਾ ਕੇ ਵਿਆਹ ਕਰ ਸ਼ੋਅ ਦੇ ਵਿੱਚ, ਤੈਨੂੰ ਕੁਝ ਹੋਸ਼ ਆਵੇ। ਹਾਂ ਕਿੱਡੀ ਮਜ਼ਾਕ ਹੈ ਜਦੋਂ ਸਿੱਲੀ ਆਉਂਦੀ ਹੋਵੇ ਹਵਾ, ਕਿਤੇ ਕੋਈ ਰੋਂਦਾ ਹੋਵੇ। ਘੰਟਾ ਸੋਚਦਾ ਰਹਿਣਾ ਅਗਲੇ ਕਿਉਂ ਹੱਸ ਵੀ ਸਕਦਾ, ਨਹੀਂ ਤਾਂ ਕਿੰਨਾ ਹੁੰਦਾ ਹੋਵੇਗਾ ਵੀ ਹੋ ਸਕਦਾ। ਓਹੋ ਨਹੀਂ ਠਹਿਰ ਜਾ। ਹਾਂ
ਯਾਦ ਕੀਤਾ ਨਾ ਕਿਸੇ ਨੂੰ ਸਿੱਲੀ ਸਿੱਲੀ ਹਵਾ ਦਾ ਮਤਲਬ ਆ ਹਵਾ 'ਚ ਥੋੜੀ ਨਮੀ ਆ ਗਿੱਲਾ ਤੇ ਉਹ ਇਸ ਤੋਂ ਆ ਵੀ ਕੋਈ ਰੋਂਦਾ ਵਾ ਤੇ ਉਹਦੇ ਜਿਹੜੇ 10-12 ਥਰੂ ਉਹਨਾਂ ਦੇ ਨਾਲ ਪੂਰੀ ਦੁਨੀਆ ਦੀ ਹਵਾ ਸਿੱਲੀ ਹੋ ਗਈ ਤੇ ਇਹਦੇ ਨਾਲ ਉਹ ਨਹਾਉਂਦਾ ਕਰ ਲਾ ਉਹਦੇ 'ਚ ਪਾਣੀ ਜ਼ਿਆਦਾ ਹੁੰਦਾ ਹੈ। ਹਾਂ ਦਿਮਾਗ ਹਾਜ਼ਰ ਹਾਜ਼ਰ। ਮਹਿਬੂਬ ਦੇ ਹੌਸਲ ਤੇ ਗਾਣਾ ਨਹੀਂ ਲਿਖਿਆ, ਉਹਨਾਂ ਮਹਿਬੂਬ ਦੇ ਰੋਣ ਤੇ ਗਾਣਾ ਲਿਖਿਆ। ਇਹ ਕੋਲੋਂ ਹੀ ਆ ਨਾ ਮਕਸਦ ਇੱਕ ਬਹੁਤ ਅੱਛੀ ਗੱਲ ਲਿਖੀ, ਸਾਰਾ ਕੁਝ ਸਹੀ ਲਿਖਿਆ, ਲੇਕਿਨ ਤੂੰ ਜਦੋਂ ਡਿਟੇਲ 'ਚ ਜਿੱਦਾਂ ਤੂੰ ਕਹਿ ਰਿਹਾ ਨਾ ਹਰ ਗੱਲ ਦੀ ਡਿਟੇਲ 'ਚ ਉਦੋਂ ਫਿਰ ਖੋਲੇਗਾ ਤੇ ਕੱਖ ਵੀ ਨਹੀਂ। ਹਾਂ ਉਹ ਕਿਤੇ ਫਰੈਸ਼ ਵਿਆਹ ਕਰ ਤੇਰੇ ਕੋਲ ਗੁਲਾਬ ਦਾ ਫੁੱਲ ਕਿੱਥੇ ਕਿੱਥੇ ਯੂਜ਼ ਕੀਤਾ, ਕੀ ਹੈ ਜੀ ਗੁਲਾਬ ਦਾ ਫੁੱਲ? ਇੱਕ ਫੁੱਲ ਆ, ਹੋਰ ਕੀ ਹੈ ਗੁਲਾਬ ਦੇ ਫੁੱਲ 'ਚ? ਕੀ ਐਸਾ ਅੱਲਾ ਦੀਆਂ ਜਿੱਦਾਂ ਨੇਮਤਾਂ ਨੇ ਬਾਕੀ ਫੁੱਲ ਨੇ ਉਹ ਵੀ ਕਿੱਥੇ ਲੈ ਕੇ ਸ਼ਾਇਰ ਉਹਨੂੰ ਪੰਖੜੀਆਂ ਸੇ ਹੋਂਠ ਗੁਲਾਬ ਸਾ ਫਲਾਣਾ ਪਖਡੰਡੀ ਫਲਾ ਕਿੱਥੇ ਲੈ ਗਏ? ਹੈ ਫੁੱਲ ਆ, ਠੀਕ ਹੈ ਜੀ। ਆ ਤੁਸੀਂ ਪੱਤੋ ਕੀ ਜਾ, ਮੈਂ ਕਹਿੰਦਾ ਸੇਲਾਂ ਲੱਗੀਆਂ ਹੁੰਦੀਆਂ ਐ ਬਾਹਰ ਲਾ ਕੇ ਬੈਠੇ ਹੁੰਦੇ ਵੀ ਨਾ ਵੜ ਜਾ ਕਰ ਹਰ ਤੇ ਗੱਲ ਪੱਤੀਆਂ ਕੀ ਫੁੱਲ ਆ? ਪੱਤੀਆਂ ਉਹੀ ਪੱਤੀ ਆ। ਇੰਜ ਕਰਕੇ ਜਨਾਬ ਕੋਈ ਆਇਆ, ਬੱਚਿਆਂ ਨੇ ਰਹਿਆ ਪੱਤੀਆਂ ਸਿੱਟੀਆਂ ਨੇ, ਠੀਕ 15 ਮਿੰਟ ਬਾਅਦ ਸਾਰੇ ਉਹਦੇ ਉੱਤੇ ਜੁੱਤੀਆਂ ਲੈ ਕੇ ਚੜੇ ਹੁੰਦੇ। ਕੀ ਉਹਦੀ ਕਦਰ ਰਹਿ ਗਈ? ਨਹੀਂ ਚੜੇ ਹੁੰਦੇ। ਯਾਨੀ ਫਿਰ ਤੁਹਾਡੇ ਹਿਸਾਬ ਨਾਲ ਪੱਤੀ ਉਹਨੂੰ ਵਿਖਾ ਕੇ ਮਤਲਬ ਐ ਕਰਕੇ ਥਾਲੀਆਂ 'ਚ ਪਾ ਲਓ। ਨਹੀਂ ਹਾਂਜੀ ਕੀ ਮੈਂ ਕਦੋਂ ਕਹਿ ਰਿਹਾ, ਮੈਂ ਕਹਿ ਰਿਹਾ ਕਿ ਉਹਨੂੰ ਕਿੱਡੀ ਅਹਿਮੀਅਤ, ਜੇ ਲੌਜੀਕਲ ਮੈਂ ਕਿਹਾ ਜਾਏਗਾ ਤੇ ਫਿਰ ਤੇ ਬਹੁਤ ਸਾਰੀਆਂ ਤਨਕੀਦਾਂ ਨਿਕਲਣਗੀਆਂ। ਇਸ ਤੋਂ ਓਕੇ ਕਰੋ ਬਸ, ਠੀਕ। ਉਸਤਾਦ ਜੀ ਮਾਫੀ ਦੇ ਦਿਓ, ਬੱਚਾ ਹੈਗਾ ਹੋਸ਼ 'ਚ ਵਿਆਹ ਕਰ ਹੈ, ਐਵੇਂ ਆਪਣੇ ਆਪ ਨੂੰ ਤੂੰ ਨਾ ਚਲੋ। ਤੇਰੀ ਬੀਵੀ ਤੈਨੂੰ ਇੱਜ਼ਤ ਕਰਦੀ ਹੈ ਨਾ ਕਿ ਮੇਰਾ ਖਾਵੰਦਾਰ ਰੋਟੀ ਦਿੰਦੀ ਹੈ ਨਾ, ਹਾਂ ਕੀ ਉਹਦਾ ਤੁੱਕ ਕੀ ਬਣਦਾ ਵਾ ਕਿ ਤੇ ਨਾ ਕਰੇ? ਇਹ ਰੂਲ ਇੱਕ ਬਣਿਆ ਦੁਨੀਆ ਦਾ ਬਸ। ਸਾਲ ਜੀ ਉਹ ਕਿਹੜਾ ਇਕੱਲੇ ਨਾਲ ਵਿਆਹ ਕਰਦੀ ਆ? ਆਹ ਕਿਹੜੀ ਲੌਜਿਕ ਆ? ਇਹ ਕੁਝ ਗੱਲਾਂ ਵੀ ਐਵੇਂ ਰੂਟੀਨ 'ਚ ਚੱਲ ਰਹੀਆਂ ਹੁੰਦੀਆਂ ਨੇ, ਉਹਨਾਂ ਦੀ ਕੋਈ ਲੌਜਿਕ ਨਹੀਂ। ਤੇਰੀ ਬੁੱਢੀ ਦਾ ਕੀ ਲੌਜਿਕ ਬਣਦੀ ਆ ਕਿ ਤੈਨੂੰ ਸਮਝਿਆ ਵੀ ਤੂੰ ਮੇਰਾ ਸਰਤਾਜ ਆ, ਤਾਜੀ ਉਹ ਕਿਹੜਾ ਤੈਨੂੰ ਆਪਣਾ ਮਜ਼ਾਈਆ ਖਾਮਦ ਸਮਝੇ ਉਹ ਮਜ਼ਾਜੀ। ਹਾਂ ਉਹੀ ਉਹ ਸਮਝੇ ਇਹਦੀ ਇਕੱਲੇ ਦੀ ਇੱਜ਼ਤ ਨਹੀਂ ਕਰਦੀ, ਕਿੱਡੀ ਵੱਡੀ ਸਾਰੇ ਪੂਰੇ ਟੱਬਰ ਦੀ ਕਰਦੀ, ਮਾਂ ਬਾਪ ਭੈਣ ਕਿੱਡੀ ਵੱਡੀ ਗੱਲ ਲਿਖੀ ਸਾਦਕ ਸਾਹਿਬ ਨੇ, ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ। ਹਾਂ ਦੇਖਣਾ ਹੁਣ ਇੱਥੇ ਤੱਕ ਠੀਕ ਆ। ਹੁਣ ਅਗਰ ਤੂੰ ਇਹਨੂੰ ਤੋੜਨ ਭੰਨਣ ਲੱਗ ਪਏਗਾ ਤੇ ਫਿਰ ਤੇ ਕੱਖ ਵੀ ਨਹੀਂ। ਸਹੀ ਗੱਲ। ਵਿਹੜਾ ਕਿਹੜਾ ਹੁੰਦਾ ਜੀ, ਧਮਾਲ ਕਿਹੜੇ ਅਥਰੂ ਪਾਉਂਦੇ ਜੀ, ਉਹਨੇ ਹਿਲਦੇ ਨੇ, ਠੀਕ ਹੈ ਨਾ। ਹੁਣ ਤਤੀਰੀ ਭਾਈ ਉਹਨਾਂ ਨੇ ਕਿਹਾ, ਸ਼ਿਵ ਕੁਮਾਰ ਸਾਹਿਬ ਨੇ ਕਿ ਤਤੀਰੀ ਲਫ਼ਜ਼ ਪਤਾ ਕਿ ਜਿਹੜੀ ਟੀਕੇ ਚੋਂ ਨਹੀਂ ਨਿਕਲਦੇ ਆ? ਹਾਂਜੀ ਹਾਂਜੀ ਠੀਕ ਹੈ। ਤਤੀਰੀ ਯਾਦ ਹੈ ਇੱਕ ਸਟਾਈਲ ਆਇਆ ਸੀ ਇੱਕ ਟਾਈਮ, ਬੜੇ ਬੰਦੇ ਨੂੰ ਬਿਮਾਰੀ ਹੁੰਦੀ ਸੀ, ਦੋਵਾਂ ਦੇ ਦਰਮਿਆਨ ਚ ਥੁੱਕ ਸਿੱਟਦੀ ਐ ਕਰਕੇ। ਓਏ ਮੇਰੇ ਦੇਖਿਆ ਕਦੀ? ਇਹ ਬਿਮਾਰੀ ਇੱਕ ਦੌਰ ਚ ਬੜੀ ਚੱਲੀ ਸੀ, ਖਲੋਤੇ ਅੱਛਾ ਇਹਨੂੰ ਕਹਿੰਦੇ ਤਤੀਰੀ ਟੈਪ, ਯਾਨੀ ਟੀਕੇ ਨੂੰ ਇੰਜ ਕਰੋ ਨਾ ਤੇ ਤਤੀਰੀ ਨਿਕਲਦੀ ਧਾਰ ਤੋਂ ਤਤੀਰੀ। ਉਹ ਹੁਣ ਇਹਨਾਂ ਨੇ ਭਾਈ ਉਹਨਾਂ ਨੇ ਗਾਣੇ ਦੇ ਵਿੱਚ ਕਿਹਾ, ਬਟਾਲਵੀ ਸਾਹਿਬ ਨੇ, ਤਤੀਰੀ ਲਫ਼ਜ਼ ਹਾਂ ਓਕੇ ਅਥਰੂ ਰੋਂਦੇ ਨੇ ਤਤੀਰੀ ਬਣ ਕੇ ਇਸ ਤਰ੍ਹਾਂ ਕਰਕੇ। ਤੇ ਹੁਣ ਤਤੀਰੀ ਅਥਰੂਆਂ ਦੀ ਹੁੰਦੀ ਭਲਾ? ਅਥਰੂ ਕਦੀ ਤਤੀਰੀ ਬਣ ਕੇ ਨਿਕਲੇ ਇੰਜ ਨਹੀਂ ਨਾ, ਲੇਕਿਨ ਉਹਨਾਂ ਨੇ ਦੱਸਿਆ ਕਿ ਕਿੱਦਾਂ ਮੈਂ ਰੋਣਾ, ਤੇ ਇਹਦੀ ਅਗਰ ਡਿਟੇਲ 'ਚ ਜਾਓਗੇ ਤੇ ਮਿੱਟੀ ਹੋ ਜਾਓਗੇ, ਫੇਰ ਕੋਈ ਫਾਇਦਾ ਨਹੀਂ, ਫੇਰ ਤੇ ਬੜਾ ਕੁਝ ਜਿਹੜਾ ਤੁਹਾਨੂੰ ਫਿੱਕਾ ਲੱਗਣ ਲੱਗ ਸਿਰ 'ਚ ਨਾ ਮਹਿੰਦੀ ਲਾ ਤਨ ਹੁੰਦਾ। ਹਾਂ ਲਓ ਜੀ ਨਾਜ਼ਰੀਨ, ਕਿੰਨਾ ਹੋ ਗਿਆ ਭਲਾ ਨਾਜ਼ਰੀਨ? ਹਾਂ ਨਾਜ਼ਰੀਨ ਹੋ ਗਿਆ। ਲਓ ਜੀ ਨਾਜ਼ਰੀਨ, ਟਾਈਮ ਖਤਮ ਹੋ ਗਿਆ ਪ੍ਰੋਗਰਾਮ ਦਾ। ਆਪਣਾ ਬਹੁਤ ਖਿਆਲ ਰੱਖਣਾ, ਤੁਹਾਡੀਆਂ ਦੁਆਵਾਂ ਮੈਨੂੰ ਲੱਗ ਗਈਆਂ ਨੇ ਤੇ ਮੇਰੀਆਂ ਵੀ। ਤੁਹਾਡੀਆਂ ਦੁਆਵਾਂ ਦੀ ਵਜ੍ਹਾ ਤੋਂ ਮੈਂ ਠੀਕ ਹੋਇਆ, ਕਿਉਂਕਿ ਮੈਂ ਦਵਾਈ ਖਾਣ ਲੱਗ ਪਿਆ ਤੇ ਠੀਕ ਤੇ ਮੈਂ ਹੋਣਾ ਹੀ ਸੀ। ਤੁਸੀਂ ਜਿਹੜੀਆਂ ਰਾਤ ਦਿਨ ਦੁਆਵਾਂ ਕੀਤੀਆਂ ਉਹਦੀ ਵਜ੍ਹਾ ਨਾਲ ਮੈਂ ਡਾਈਟ ਸ਼ੁਰੂ ਕਰਤੀ ਤੇ ਮੈਂ ਠੀਕ ਹੋ ਗਿਆ। ਤੁਸੀਂ ਜਿਹੜੀ ਦੁਆਵਾਂ ਕਰਦੇ ਰਹੋ, ਫਿਰ ਮੈਂ ਦਵਾਈ ਲਈ ਤੇ ਠੀਕ ਹੋ ਗਿਆ। ਭਾਜੀ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਨਾਲ ਉਹਨਾਂ ਨੇ ਪਰਹੇਜ਼ ਕੀਤਾ ਵਾ, ਉਹ ਠੀਕ ਹੋ ਗਿਆ। ਨਹੀਂ ਗੱਲ ਇਹ ਹੈ ਨਾਜ਼ਰੀਨ, ਸਹੀ ਦੱਸਾਂ ਕਿ ਪਿਛਲੇ ਜਿਹੜੇ 5-7-8 ਸ਼ੋਅ ਨਾ, ਉਹ ਵਾਕਈ ਮੈਂ ਬਿਲਕੁਲ ਮੇਰਾ ਦਿਮਾਗ ਬੰਦ, ਮੈਨੂੰ ਇੰਝ ਲੱਗਦਾ ਸੀ ਗਿਆ ਸਾਰਾ ਕੁਝ। ਯਾਨੀ ਮੈਂ ਤੁਹਾਨੂੰ ਦੱਸਿਆ ਨਾ, ਮੇਰੇ ਮੇਨ ਦੇ ਉੱਪਰ ਅਟੈਕ ਕੀਤਾ ਗਿਆ, ਜਿਹੜਾ ਮੈਂ ਮੇਨ ਹੈ ਨਾ ਉਹਦੇ ਤੇ ਅਟੈਕ ਕੀਤਾ, ਉਹ ਮੈਂ ਉਹਦੇ ਤੇ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ। ਉਸਤਾਦ ਜੀ ਕਿਸੇ ਕਮੈਂਟ ਕੀਤਾ, ਕਹਿੰਦੇ ਜਾਨੀ ਸਾਹਿਬ ਤੁਸੀਂ ਚੁੱਪ ਕਰਕੇ ਸਿਰਫ ਬੈਠੇ ਰਹੋ ਨਾ ਤੇ ਅਸੀਂ ਉਹ ਵੀ ਸ਼ੋਅ ਪੂਰਾ ਵੇਖਾਂਗੇ। ਯਾਰ ਇਹ ਕਿੱਡੇ ਵੱਡੇ ਲੋਕ ਹੁੰਦੇ ਨੇ। ਚਲੋ ਵੇਖਦਾ ਕਰੋ, ਮੈਂ ਉਹ ਉੱਥੇ ਕਰਕੇ ਬਹਿ ਜਾ ਕਰਾਂਗਾ, ਤੁਸੀਂ ਸ਼ੋਅ ਕਰਦੇ, ਮੈਂ ਪਿੱਛੋਂ ਵੇਖਦਾ ਰਿਹਾ ਕਰਾਂਗਾ। ਉਹਨੇ ਮੇਰੇ ਲਈ ਕਿਹਾ ਕਿ ਫਰੀਦ ਭਾਈ ਬੋਲਣ, ਜਾਨੀ ਸਾਹਿਬ ਨੂੰ ਪਿੱਛੇ ਕੁਰਸੀ ਲਾ ਦਿਓ। ਆਹ ਤੁਸੀਂ ਚੁੱਪ ਕਰਕੇ ਬੈਠ ਜਾਗਾ, ਐਡੇ ਤੁਸੀਂ ਸ਼ੋਅ ਕੇ, ਠੀਕ ਹੈ ਨਾ। ਅੱਛਾ ਤੇ ਹੋਰ ਮੈਂ ਇੱਕ ਗੱਲ ਕਹਿਣੀ ਸੀ ਤੁਹਾਨੂੰ ਯਾਰ, ਪਤਾ ਨਹੀਂ ਮੈਂ ਕੀ ਕਹਿਣਾ ਸੀ, 3-4 ਗੱਲਾਂ ਸੀ ਮੈਂ ਕਹਿਣੀਆਂ। ਉਸਤਾਦ ਜੀ ਕਿਤੇ ਹੁਣ 1.5 ਘੰਟੇ ਦਾ ਪ੍ਰੋਗਰਾਮ ਕਰਨਾ, ਬਸ ਠੀਕ ਹੈ, ਨਿਬੜ ਗਈ ਗੱਲ, ਨਹਾ ਕੇ ਬਹਿਣਾ ਤੁਹਾਨੂੰ ਦੱਸਦਾ ਬਸ। ਮੈਂ ਫਿਰ ਯਾਦ ਕਰਕੇ ਤੁਹਾਨੂੰ ਦੱਸਾਂਗਾ ਯਾਰ। ਓਕੇ ਯਾਰ, ਅੱਲਾ ਹਾਫਿਜ਼ ਨਾਜ਼ਰੀਨ, ਲਵ ਯੂ, ਆਪਣਾ ਖਿਆਲ ਰੱਖਣਾ, ਪਾਕਿਸਤਾਨ ਲਈ ਬਹੁਤ ਸਾਰੀਆਂ ਦੁਆਵਾਂ ਕਰਨਾ, ਠੀਕ ਹੈ। ਤੇ ਬਸ ਹੁਣ ਕੀ ਹੋਰ ਮੈਂ ਕੀ ਕਰਾਂ। ਅਸਲਾਮ ਵਾਲੇਕੁਮ।
खत्म शुरू। इख्तिताम पजीर। ਯਾਰ ਭਾਈ ਜਾਜ਼ ਕੈਸਰ ਕੀ ਨਾ ਦੇ ਤੁਸੀਂ ਹਿਸਾਬ ਲਾਓ ਕਿ ਸਿਆਣਾ ਪੈਣਾ 60 ਸਾਲ ਦਾ ਬੰਦਾ ਗਜ਼ਲ ਗਾਇਕ, ਤਬੀਅਤ ਕਿੰਨੀ ਉਹਨਾਂ ਦੀ ਬੱਚਿਆਂ ਲਈ ਹੁੰਦੀ ਸੀ। ਗਜ਼ਲ ਗਾਇਕ 60 ਸਾਲ ਏਜ, ਬੁਲਾਇਆ ਉਹਨਾਂ ਨੇ ਕਿ ਜੀ ਗਜ਼ਲ ਸੁਣेंगे ਜਾਜ਼ ਕੈਸਰ ਸਾਹਿਬ, ਤੇ ਫਰੀਦ ਉਹਨਾਂ ਦੇ ਪਿੱਛੇ ਬੈਠਾ ਤੇ ਐ ਮੁੱਛਾਂ ਰੱਖੀਆਂ ਨੇ ਤੇ ਸੀਰੀਅਸ ਤਬੀਅਤ ਐ ਹੁਣ ਨਾ, ਯਾਨੀ ਪਿੱਛੇ ਕੋਈ ਨਹੀਂ ਹੈਗਾ ਫਰੀਦ ਆ ਤੇ ਇੱਧਰ ਵਾਮ ਆ ਸਾਰੀ ਤੇ ਇੱਧਰ ਫਰੀਦ ਆ ਤੇ ਦੇਖਣਾ ਉਹਨਾਂ ਨੇ ਕੀਤਾ ਕੀ ऐ कर गा रहे हैं। जी जी मैं गज़ल पेश करूँगा। कभी उदास कभी कभी मैं याद भी आऊँ तो मत आंसू बहाना तुम, तो ये आप सबकी फरमाइश है। यार सही दसी पौना घंटा मैं हसदा रहा, मैनू गज़ल याद नहीं की हरकत की यार एडे ਵੱਡੇ भाई ने। नहीं यार उन्हें अंदर बच्चा सी भाई जाज़ कैसर, क्या बात है, क्या बात। तो बस ठीक, अपना ख्याल रखना। ओके जी, लव यू, अल्लाह हाफिज़।